ਜਿਹੜੀਆਂ ਕੌਮਾਂ ਬੇਪਤ ਹੋ ਕੇ ਜਿਉਂਦੀਆਂ ਨੇ ਉਹ ਹਰਾਮਖੋਰ ਹੁੰਦੀਆਂ ਨੇ, ਹਲਾਲ ਖੋਰ ਨਹੀਂ। ਅੱਜ ਵੀ ਸਿੱਖਾਂ ਦੇ ਇੱਕ ਤਬਕੇ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ। ਪਤਾ ਨਹੀਂ ਜਦੋਂ ਰਾਜ ਕਰੇਗਾ ਖਾਲਸਾ ਪੜ੍ਹਦੇ ਨੇ ਉਦੋਂ ਉਹਨਾਂ ਨੂੰ ਲੱਗਦਾ ਵੀ ਅਸੀਂ ਪੜ੍ਹ ਹੀ ਲਿਆ, ਇਹਦੇ ਕਿਹੜੇ ਕੋਈ ਕਨਸੀਕੁਐਂਸ ਨੇ, ਤੇ ਜੇ ਖਾਲਿਸਤਾਨ ਲਫ਼ਜ਼ ਮੂੰਹ ਚੋਂ ਨਿਕਲ ਆਇਆ ਤੇ ਪਤਾ ਨਹੀਂ ਕੀ ਹੋ ਜਾਣਾ। ਜਦੋਂ ਅੱਧੀ ਰਾਤ ਨੂੰ ਪੁਲਿਸ ਦੀ ਧਾੜ ਦਗੜ ਕਰਦੀ ਘਰਾਂ 'ਚ ਆਉਂਦੀ ਸੀ, ਮਾਂ ਦੇ ਸਾਹਮਣੇ ਉਸ ਦੇ ਪੁੱਤ ਨੂੰ ਘੜੀਸ ਕੇ ਲਿਜਾ ਰਹੇ ਨੇ ਜਾਂ ਉਸ ਦੀ ਬੱਚੀ ਨੂੰ ਲਿਜਾ ਰਹੇ ਨੇ, ਔਰ ਪਤਾ ਨਹੀਂ ਅਗਲੇ ਦਿਨ ਦੀ ਖਬਰ ਕਿ ਇੱਕ ਖੁੰਖਾਰ ਆਤੰਕਵਾਦੀ ਫਲਾਂ ਨਹਿਰ ਦੇ ਪੁਲ ਦੇ ਉੱਤੇ ਮੁਕਾਬਲੇ 'ਚ ਮਾਰਿਆ ਗਿਆ। 40 ਸਾਲ ਹੋ ਗਏ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ, ਕਿੰਨੀਆਂ ਹਕੂਮਤਾਂ ਆਈਆਂ, ਜਸਟਿਸ ਕਿੱਥੇ ਹੈ? ਪ੍ਰੈਜ਼ੀਡੈਂਟ ਕਲਿੰਟਨ ਨੇ ਕਿਹਾ ਕਿ ਜਦੋਂ ਮੈਂ ਭਾਰਤ ਦੇ ਦੌਰੇ ਤੇ ਸੀ 35 ਬੇਗੁਨਾਹ ਸਿੱਖਾਂ ਨੂੰ ਹਿੰਦੂ ਮਿਲੀਟੈਂਟਸ ਨੇ ਮਾਰ ਮੁਕਾਇਆ। ਫਿਰ ਉਹਨੇ ਗਿਲਟ ਵੀ ਕਹੀ, ਉਹਨੇ ਕਿਹਾ ਜੇ ਮੈਂ ਨਾ ਜਾਂਦਾ ਤੇ ਸ਼ਾਇਦ ਉਹਨਾਂ ਦੀ ਜ਼ਿੰਦਗੀ ਅੱਜ ਬਰਕਰਾਰ ਹੁੰਦੀ। ਉਹਨਾਂ ਨੇ ਅਕਾਲ ਤਖਤ ਢਾਹ ਕੇ ਦੇਖਿਆ, ਖੰਡਰਾਤ ਬਣਾ ਕੇ, ਉਹ ਸਾਡੇ ਅੰਦਰੋਂ ਅਕਾਲ ਤਖਤ ਨਹੀਂ ਢਾਹ ਸਕੇ। ਹਰ ਸਿੱਖ ਦੇ ਅੰਦਰ ਅਕਾਲ ਤਖਤ ਉਸਰਿਆ। ਹੁਣ ਉਹ ਇੱਕ ਕਰਕੇ ਉਹਨਾਂ ਨੇ ਸਾਡੀਆਂ ਇੰਸਟੀਟਿਊਸ਼ਨਸ ਨੂੰ, ਔਰ ਫਾਈਨਲੀ ਅਕਾਲ ਤਖਤ ਉਹਨਾਂ ਦੀਆਂ ਗਨ ਸ਼ਾਟਸ ਦੇ ਥੱਲੇ ਹੈ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਮੇਰੇ ਵੱਡੇ ਭਾਗ ਨੇ ਕਿ ਮੈਂ ਅੱਜ ਮੈਲਬਰਨ ਸ਼ਹਿਰ ਦੇ ਇਸ ਏਰੀਏ 'ਚ, ਜਿੱਥੇ ਗੁਰਮਤ ਅਕੈਡਮੀ ਰਾਹੀਂ ਉਸ ਨਸਲ ਨੂੰ, ਉਸ ਪੀੜ੍ਹੀ ਨੂੰ ਤਿਆਰ ਕੀਤਾ ਜਾ ਰਿਹਾ ਹੈ ਜਿਹੜੀ ਸੱਚਮੁੱਚ ਝੰਡਾ ਬਰਦਾਰ ਹੈ। ਅੱਜ ਜਦੋਂ ਕੌਮ ਸਾਹਮਣੇ ਬਹੁਤ ਸਾਰੀਆਂ ਮੁਸ਼ਕਲਾਂ ਦਰਪੇਸ਼ ਨੇ, ਚੈਲੰਜਸ ਨੇ, ਸਾਰੇ ਪੰਥ ਦਰਦੀ, ਪੰਥ ਨੂੰ ਪਿਆਰ ਕਰਨ ਵਾਲੇ ਗੁਰਸਿੱਖ ਮਾਈ ਭੈਣਾਂ ਫਿਕਰਮੰਦ ਹੁੰਦੇ ਨੇ ਕਿ ਸਾਡੀਆਂ ਇੰਸਟੀਟਿਊਸ਼ਨਸ, ਸਾਡੀਆਂ ਸੰਸਥਾਵਾਂ ਕੰਪਰੋਮਾਈਜ਼ ਨੇ ਜਾਂ ਨਾ ਕਾਬਲ ਬਣ ਗਈਆਂ ਨੇ ਅਗਵਾਈ ਦੇਣ 'ਚ। ਸਰਕਾਰਾਂ ਦੇ ਨਾਲ ਜਦੋਂ ਟੱਕਰ ਹੁੰਦੀ ਹੈ ਤੇ ਫਿਰ ਉਹ ਸਰਕਾਰ, ਉਹ ਹਕੂਮਤ ਜਿਸ ਨੇ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਬੜੀ ਬੇਕਿਰਕੀ ਦੇ ਨਾਲ ਵਰਤੇ ਹੋਏ ਨੇ, ਤੇ ਇਸ ਸਭ ਦੇ ਵਿੱਚ ਅਸੀਂ ਗੁਰਮਤ ਦੇ ਫਲਸਫੇ ਨੂੰ, ਗੁਰੂ ਨਾਨਕ ਪਾਤਸ਼ਾਹ ਦੀ ਉਸ ਸੋਚ ਤੇ ਖੜੀ ਸੰਸਥਾ, ਸੋਚ ਤੇ ਖੜੀ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਪੰਥ, ਜਿਸ ਪ੍ਰਥਾਏ ਜਦੋਂ ਅਸੀਂ ਭਾਈ ਗੁਰਦਾਸ ਜੀ ਦੇ ਅਲਫਾਜ਼ ਦੇਖਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਜਾਂ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਕਿ ਇਹ ਗੁਰਮਤ ਦੀ ਵਿਚਾਰਧਾਰਾ, ਜਿਹੜੀ ਨਵੇਕਲੀ ਵਿਚਾਰਧਾਰਾ ਹੈ, ਜਗਤ ਦੇ ਵਿੱਚ ਇੱਕ ਨਵਾਂ ਸਿੱਕਾ ਹੈ, ਇੱਕ ਨਵਾਂ ਥਾਟ ਹੈ। ਔਰ ਉਸ ਧਰਤੀ ਦੇ ਉੱਤੇ ਜੋ 3 ਅੱਡ-ਅੱਡ ਸਕੂਲ ਆਫ ਥਾਟ, ਜਦੋਂ ਗੁਰੂ ਨਾਨਕ ਸਾਹਿਬ 557 ਵਰ੍ਹੇ ਪਹਿਲਾਂ ਪ੍ਰਕਾਸ਼ਮਾਨ ਹੁੰਦੇ ਨੇ, ਜਿਹੜੇ ਉਸ ਧਰਤੀ ਦੇ ਉੱਤੇ ਸਨ, ਲੋਕ ਕਿਵੇਂ
ਹਨੇਰੇ ਵਿੱਚ ਫਸੇ ਹੋਏ ਸਨ। ਅੰਨੀ ਰਈਅਤ ਗਿਆਨ ਵਿਹੂਣੀ। ਇੱਕ ਅੱਖਾਂ ਮਾਦੀ ਅੱਖਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਦੁਨੀਆ ਨੂੰ ਦੇਖਦੇ ਹਾਂ, ਜਿਨ੍ਹਾਂ ਦੇ ਨਾਲ ਜਹਾਨ ਹੈ, ਪਰ ਇੱਕ ਉਹ ਅੱਖ ਹੈ ਜਿਸ ਨੂੰ ਗਿਆਨ ਚਕਸ਼ੂ ਕਹਿੰਦੇ ਨੇ, ਗਿਆਨ ਦੀ ਅੱਖ। ਔਰ ਗਿਆਨ ਤੁਹਾਨੂੰ ਠੀਕ ਤੇ ਗਲਤ ਦੇ ਵਿੱਚ ਪਹਿਲਾਂ ਪਛਾਣ ਕਰਨੀ ਸਿਖਾਉਂਦਾ ਹੈ। ਇਹ ਬਾਹਰਲੀ ਗਿਆਨ ਦੀ ਗੱਲ ਹੈ। ਤੇ ਫਿਰ ਤੁਹਾਡੇ ਅੰਦਰ ਕੀ ਪਿਆ ਉਸ ਨੂੰ ਤੁਸੀਂ ਕਿਵੇਂ ਜਾਣਨਾ ਹੈ ਕਿ ਤੁਹਾਡੇ ਅੰਦਰ ਕਿਹੜਾ ਖਜ਼ਾਨਾ ਹੈ। ਜਿਸ ਪ੍ਰਥਾਏ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਹੁਣ ਬ੍ਰਹਮੰਡ ਜਦੋਂ ਅਸੀਂ ਆਪਣੀ ਧਰਤੀ ਨੂੰ ਦੇਖਦੇ ਹਾਂ, ਇੱਕ ਛੋਟੀ ਜਿਹੀ ਧਰਤੀ ਹੈ, 2 ਹਿੱਸੇ ਪਾਣੀ ਹੈ। ਅੱਜ 8 ਬਿਲੀਅਨ ਲੋਕ ਇਸ ਧਰਤੀ 'ਤੇ ਵਸਦੇ ਨੇ। ਇਸ ਕਿਸਮ ਦੀਆਂ ਧਰਤੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਮਿਲ ਕੇ ਫਿਰ ਸੋਲਰ ਸਿਸਟਮ ਨੂੰ ਬਣਾਉਂਦੀਆਂ ਨੇ, ਸੌਰ ਪਰਿਵਾਰ ਨੂੰ ਬਣਾਉਂਦੀਆਂ ਨੇ। ਸੋਲਰ ਸਿਸਟਮ ਮਿਲ ਕੇ ਗੈਲੈਕਸੀਜ਼ ਨੂੰ ਬਣਾਉਂਦੇ ਨੇ। ਮਿਲੀਅਨਸ ਐਂਡ ਬਿਲੀਅਨਸ ਆਫ ਗੈਲੈਕਸੀਜ਼ ਮਿਲ ਕੇ ਕਾਸਮੋਸ ਦੀ ਰਚਨਾ ਹੁੰਦੀ ਹੈ ਜਾਂ ਕਾਸਮੋਸ ਬਣਦਾ ਹੈ। ਅਤੇ ਫਿਰ ਉਹ ਕਿੰਨੇ ਕਾਸਮੋਸ ਮਿਲ ਕੇ ਬ੍ਰਹਿਮੰਡ ਬਣਾਉਂਦੇ ਨੇ, ਯੂਨੀਵਰਸ ਬਣਾਉਂਦੇ ਨੇ। ਔਰ ਗੁਰੂ ਪਾਤਸ਼ਾਹ ਸਾਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੋ ਕੁਛ ਬ੍ਰਹਿਮੰਡ ਦੇ ਵਿੱਚ ਹੈ ਉਹ ਕੁਛ ਪਿੰਡੇ ਦੇ ਵਿੱਚ ਹੈ। ਪਿੰਡਾ ਅਸੀਂ ਬਾਡੀ ਨੂੰ ਕਹਿੰਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ, ਪੜ੍ਹਦੇ ਹਾਂ, ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਜਿਉ ਸਾਡਾ ਅੰਦਰਲਾ ਵਜੂਦ ਹੈ, ਸਾਡੀ ਰੂਹ ਹੈ, ਅਤੇ ਪਿੰਡਾ ਸਾਡਾ ਵਜੂਦ ਹੈ। ਹੁਣ ਇੱਥੇ ਗੱਲ ਪਿੰਡੇ ਦੀ ਹੈ ਕਿ ਜੋ ਕੁਛ ਸਾਰੇ ਬ੍ਰਹਿਮੰਡ ਦੇ ਵਿੱਚ ਵਾਪਰ ਰਿਹਾ ਹੈ ਉਹ ਸਾਡੀ ਬਾਡੀ ਦੇ ਵਿੱਚ ਹੈ, ਸਾਡੇ ਪਿੰਡੇ ਦੇ ਵਿੱਚ ਹੈ। ਪਰ ਐਸਾ ਕੀ ਕਾਰਨ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਅਸੀਂ ਉਹੀ ਕਿਰਿਆ ਕਰਦੇ ਹਾਂ ਜਾਂ ਉਸ ਕਿਰਿਆ ਤੋਂ ਪਾਰ ਕੁਛ ਦੇਖਣ ਤੋਂ ਅਸਮਰਥ ਹੋ ਜਾਂਦੇ ਹਾਂ, ਜਿਹੜੀ ਕਿ ਸਮੁੱਚੇ ਐਨੀਮਲ ਕਿੰਗਡਮ ਦੇ ਵਿੱਚ ਹੈ। ਜ਼ੂਓਲੋਜੀ ਦੇ ਵਿਦਿਆਰਥੀ ਜਾਂ ਬਾਇਓਲੋਜੀ ਦੇ ਵਿਦਿਆਰਥੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਅੱਡ-ਅੱਡ ਥਿਊਰੀਜ਼ ਆਫ ਐਵੋਲਿਊਸ਼ਨ, ਜਿਨ੍ਹਾਂ ਨੇ ਕਦੇ ਬਾਈਬਲ ਦੇ ਥਾਟ ਨੂੰ ਚੈਲੰਜ ਕੀਤਾ, ਜਿਸ ਦੇ ਖਿਲਾਫ ਉਸ ਵੇਲੇ ਦੇ ਧਾਰਮਿਕ ਪੇਸ਼ਵਾ ਖਲੋਤੇ, ਉਹਨਾਂ ਦੇ ਵਿੱਚ ਇਸ ਧਰਤੀ ਦੇ ਉੱਤੇ ਕਿਵੇਂ ਹਿਊਮਨ ਬੀਇੰਗ ਬਣਦਾ, ਉਹ ਥਿਊਰੀਜ਼ ਪ੍ਰੋਟੋਜ਼ੋਆ ਤੋਂ ਲੈ ਕੇ ਕਲਾਸ ਮੈਮੇਲੀਆ ਤੱਕ ਤੁਸੀਂ ਉਹਨਾਂ ਸਾਰਿਆਂ ਨੂੰ ਦੇਖਦੇ ਹੋ। ਪਰ ਉਸ ਸਾਰੇ 'ਚੋਂ ਬੇਸ਼ੱਕ ਉਹ ਕਿਸੇ ਧਾਰਮਿਕ ਰਹੁ ਰੀਤ ਦੇ ਤਹਿਤ, ਜਿਵੇਂ ਕ੍ਰਿਸਚੀਅਨਿਟੀ ਜਾਂ ਇਸਲਾਮ ਨੇ ਮੰਨਿਆ ਕਿ ਰੱਬ ਨੇ ਉਹਨਾਂ ਨੂੰ ਕਿਵੇਂ ਬਣਾਇਆ, ਜਾਂ ਉਹ ਥਿਊਰੀ ਆਫ ਐਵੋਲਿਊਸ਼ਨ ਰਾਹੀਂ ਪ੍ਰੋਟੋਜ਼ੋਆ ਤੋਂ ਹਿਊਮਨ ਬੀਇੰਗ ਹੋਮੋ ਸੈਪੀਅਨ ਤੱਕ ਪਹੁੰਚੇ। ਪਰ ਇੱਕ ਗੱਲ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਧਰਤੀ ਦੇ ਉੱਤੇ ਜਿੰਨੀ ਕ੍ਰੀਏਸ਼ਨ ਹੈ, ਜਿੰਨੀ ਫਾਰਮ ਆਫ ਲਾਈਫ ਹੈ, ਹਿਊਮਨ ਬੀਇੰਗ ਉਸ ਦੇ ਵਿੱਚ ਸਭ ਤੋਂ ਸੁਪੀਰੀਅਰ ਹੈ, ਸਭ ਤੋਂ ਉੱਤਮ ਹੈ। ਉਸ ਨੇ ਬਾਕੀ ਸਭ ਨੂੰ ਸਬਜੂਗੇਟ ਕੀਤਾ। ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਕਿ ਸਾਰੀਆਂ ਬਾਕੀ ਜੂਨਾਂ ਤੇਰਾ ਪਾਣੀ ਭਰਦੀਆਂ ਨੇ ਔਰ ਇਸ ਧਰਤੀ ਦੇ ਉੱਤੇ ਮਨੁੱਖ ਦੀ, ਇਨਸਾਨ ਦੀ, ਹਿਊਮਨ ਬੀਇੰਗ ਦੀ ਸਿਕਦਾਰੀ ਹੈ, ਉਸ ਦੀ ਬਾਦਸ਼ਾਹਤ ਹੈ, ਉਸ ਦਾ ਰਾਜ ਹੈ। ਹੁਣ ਇਹ ਦੁਨਿਆਵੀ ਤੌਰ 'ਤੇ ਅਸੀਂ ਬਿਲਕੁਲ ਦੇਖਦੇ ਹਾਂ ਕਿ ਅਸੀਂ ਪਹਾੜਾਂ ਦੀਆਂ ਉਚਾਈਆਂ ਮਿਲ ਲਈਆਂ ਨੇ, ਸਮੁੰਦਰ ਦੀ ਗਹਿਰਾਈ ਦੇਖ ਲਈ ਹੈ। ਅੱਜ ਸਾਨੂੰ ਰੇਅਰ ਮਿਨਰਲ ਵੀ ਨਜ਼ਰ ਆਉਣੇ ਸ਼ੁਰੂ ਹੋ ਗਏ ਨੇ। 19ਵੀਂ ਸਦੀ ਦੇ ਵਿੱਚ ਧਰਤੀ ਹੇਠ ਪਿਆ ਮੈਲਟਡ ਗੋਲਡ, ਤੇਲ ਦੀ ਕਾਢ ਕੱਢੀ ਦੁਨੀਆ, ਇੰਡਸਟਰੀਅਲਾਈਜੇਸ਼ਨ ਦੀ ਦੁਨੀਆ 'ਚ ਕਿੱਥੇ ਪਹੁੰਚ ਗਈ। ਜੇ ਕੰਪਿਊਟਰ 80s 90s ਤੱਕ ਆਮ ਲੋਕਾਂ ਤੱਕ ਹੁੰਦਾ ਤੇ ਅੱਜ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਹੈ, ਜਿਸ ਨੇ ਸਾਰਾ ਵਰਕਿੰਗ ਪੈਟਰਨ, ਥਿੰਕਿੰਗ ਪੈਟਰਨ, ਵਿਜ਼ਡਮ, ਇਸ ਸਭ ਨੂੰ ਬਦਲ ਕੇ ਰੱਖ ਦਿੱਤਾ ਹੈ। ਇੰਨੀ ਤੇਜ਼ੀ ਦੇ ਨਾਲ ਜਿਹੜੀ ਚੇਂਜ ਪਿਛਲੇ 60-70 ਸਾਲ 'ਚ ਹੋਈ ਹੈ। ਹਾਲਾਂਕਿ ਜੇ ਅਸੀਂ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਦੇਖੀਏ, ਬੇਸ਼ੱਕ ਬਿਲੀਅਨਸ ਆਫ ਈਅਰਸ ਇਸ ਧਰਤੀ ਨੂੰ ਬਣਦਿਆਂ ਲੱਗੇ ਅਤੇ ਬਿਲੀਅਨਸ ਆਫ ਈਅਰਸ ਦੇ ਵਿੱਚ ਅਸੀਂ ਇਸ ਫਾਰਮ ਦੇ ਵਿੱਚ ਆਏ। ਪਰ ਜਿਹੜੀ ਤਬਦੀਲੀ ਸਮਾਜ ਦੇ ਵਿੱਚ 1000 ਸਾਲ 'ਚ ਆਉਂਦੀ ਸੀ, ਉਹ ਭਾਵੇਂ ਪਹੀਏ ਤੋਂ ਲੈ ਕੇ ਅੱਗੇ ਵਧਣਾ ਸੀ ਜਾਂ ਉਸ ਤੋਂ ਪਹਿਲਾਂ ਜਿਹੜੀਆਂ ਅੱਡ-ਅੱਡ ਏਜ, ਸਟੋਨ ਏਜ, ਕਾਪਰ ਏਜ, ਆਇਰਨ ਏਜ, ਇਹ ਸਾਰੀਆਂ ਗਿਣੀਆਂ ਜਾਂਦੀਆਂ ਨੇ। ਪਰ ਇਹਨਾਂ 70-80 ਸਾਲਾਂ ਨੇ ਉਸ ਤੇਜ਼ੀ ਨੂੰ 1000 ਸਾਲ ਤੋਂ ਵੀ ਜ਼ਿਆਦਾ ਦਾ ਗੇੜ 10-10 ਸਾਲਾਂ 'ਚ, ਇੱਕ ਡੈਕੇਡ ਦੇ ਵਿੱਚ ਮਿਲ ਰਿਹਾ ਹੈ। ਉਸ ਦਾ ਨਤੀਜਾ ਕਿ ਸਾਡੀ ਸੈਂਸਿਟਿਵਿਟੀ,
ਸਾਡਾ ਹਿਊਮਨ ਮਾਈਂਡ ਉਸ ਤਬਦੀਲੀ ਦੇ ਨਾਲ ਇੱਕ ਰੁਖ ਨਹੀਂ ਹੋ ਰਿਹਾ। ਉਸ ਦਾ ਨਤੀਜਾ ਸੁਸਾਈਡਸ ਨੇ, ਉਸ ਦਾ ਨਤੀਜਾ ਡਿਪਰੈਸ਼ਨ ਹੈ, ਉਸ ਦਾ ਨਤੀਜਾ ਪਾਗਲਪਨ ਹੈ, ਉਸ ਦਾ ਨਤੀਜਾ ਅਸਾਵਾਂਪਨ ਹੈ, ਉਸ ਦਾ ਨਤੀਜਾ ਜੋ ਕੁਝ ਅਸੀਂ ਆਪਣੀ ਸੁਸਾਇਟੀ ਦੇ ਵਿੱਚ ਵੱਧ ਰਹੇ ਵਰਤਾਰੇ ਨੂੰ ਦੇਖ ਰਹੇ ਹਾਂ, ਇਹ ਸਾਰਾ ਉਸ ਦੇ ਨਾਲ ਜਾ ਕੇ ਜੁੜਦੇ। ਲੇਕਿਨ ਇੱਕ ਲਟਕ ਲਗਨ ਸਵਾਲ ਜਿਹੜਾ ਇਨਸਾਨੀ ਮਨ ਦੇ ਅੰਦਰ ਮਿਲੇਨੀਅਮਸ ਪਹਿਲਾਂ ਆਇਆ, ਸਦੀਆਂ ਪਹਿਲਾਂ ਆਇਆ, ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ, ਮੇਰੇ ਜੀਵਨ ਦਾ ਮਨੋਰਥ ਕੀ ਹੈ। ਉਸ 'ਚੋਂ ਵੱਡੇ ਦੋ ਫਲਸਫੇ ਮੁੱਖ ਤੌਰ ਦੇ ਉੱਤੇ ਨਿਕਲੇ। ਇੱਕ ਨੂੰ ਅਸੀਂ ਮੈਟੀਰੀਅਲਿਜ਼ਮ ਕਹਿੰਦੇ ਹਾਂ, ਪਦਾਰਥਵਾਦ ਕਹਿੰਦੇ ਹਾਂ। ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਇਹ ਇਸ ਫਲਸਫੇ ਦਾ ਵਨ ਲਾਈਨਰ ਹੈ ਕਿ ਇਹੀ ਬਾਡੀ ਹੈ, ਇਹੀ ਕ੍ਰੀਏਟ ਹੋਈ, ਇਹਨੇ ਫਨਾ ਬੇਸ਼ੱਕ ਹੋ ਜਾਣਾ ਹੈ, ਪਰ ਨਾ ਇਸ ਤੋਂ ਪਹਿਲਾਂ ਕੁਛ ਸੀ ਨਾ ਇਸ ਤੋਂ ਬਾਅਦ ਕੁਛ ਹੈ। ਇਸ ਲਈ ਇਸ ਨੂੰ, ਜਿਹਨੂੰ ਅੱਜ ਇੰਜੋਇਮੈਂਟ ਜਾਂ ਮੈਰੀ ਮੇਕਿੰਗ ਕਹਿੰਦੇ ਨੇ, ਕਿ ਇਸ ਦੇ ਵਿੱਚ ਹੀ ਜਿਹੜਾ ਉਹ ਸਾਨੂੰ ਸਭ ਕੁਛ ਮਿਲ ਜਾਂਦਾ ਹੈ। ਔਰ ਇਸ ਥਾਟ ਨੂੰ ਇਕੱਲਾ ਇਹ ਨਹੀਂ ਕਿ ਅੱਜ ਦੀ ਮੈਟੀਰੀਅਲਿਜ਼ਮ ਜਾਂ ਕਾਰਲ ਮਾਰਕਸਿਜ਼ਮ ਦੀ ਥਿਊਰੀ ਨੇ ਅੱਗੇ ਕੀਤਾ। ਪਹਿਲਾਂ ਵੀ ਜਦੋਂ ਤੁਸੀਂ ਬ੍ਰਾਹਮਣਾਂ ਵੱਲੋਂ ਰਚੇ 6 ਸ਼ਾਸਤਰ ਦੇਖਦੇ ਹੋ ਤੇ ਉਹਨਾਂ ਦੇ ਵਿੱਚ ਇੱਕ ਸ਼ਾਸਤਰ ਦਾ ਕਰਤਾ ਕਣਾਦ ਗੌਤਮੀਅਮ, ਉਹ ਇਸ ਨੂੰ ਉਦੋਂ ਵੀ ਨਕਾਰਦਾ ਹੈ ਜਿਹੜਾ 3000 ਸਾਲ ਪਹਿਲਾਂ, ਜਿਹਦੇ 'ਚੋਂ ਪਦਾਰਥ ਦੇ ਉੱਤੇ ਬੇਸਡ ਹੀ ਸਾਰੀ ਇੰਟਰਪ੍ਰੀਟੇਸ਼ਨ ਦੀ ਗੱਲ ਕਰਦੇ। ਫਿਰ ਜਿਹੜੇ ਧਰਮ ਆਏ, ਮੁੱਖ ਤੌਰ 'ਤੇ ਅਸੀਂ ਜਿਹੜੇ ਵਰਲਡ ਦੇ ਰੈਕਗਨਾਈਜ਼ਡ ਰਿਲੀਜਨਸ ਨੇ ਉਹਨਾਂ ਨੂੰ ਦੋ ਗਰੁੱਪਸ ਦੇ ਵਿੱਚ ਦੇਖਦੇ ਹਾਂ। ਕੰਪੈਰੀਟਿਵ ਰਿਲੀਜਨ ਦੇ ਸਟੂਡੈਂਟ ਇਹ ਜਾਣਦੇ ਨੇ, ਉਹ ਦੋ ਦੇ ਵਿੱਚ ਇੱਕ ਐਰੀਅਨ ਮਜ਼ਹਬ ਨੇ, ਇੱਕ ਸੈਮੈਟਿਕ ਮਜ਼ਹਬ ਨੇ। ਐਰੀਅਨ ਮਜ਼ਹਬ ਦੇ ਵਿੱਚ ਸ਼ੁਰੂਆਤ ਸਾਡੇ ਈਸਟ ਦੇ ਵਿੱਚ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ ਹੈ, ਜਿਹਨੂੰ ਲਗਭਗ 3500 ਸਾਲ ਪਹਿਲਾਂ ਅੱਡ-ਅੱਡ ਰਿਸ਼ੀਆਂ ਨੇ ਅੱਡ-ਅੱਡ ਸਮਿਆਂ ਦੇ ਉੱਤੇ, ਉਹਦਾ ਕੋਈ ਇੱਕ ਲਖਾਰੀ ਨਹੀਂ ਹੈ, ਉਸ ਨੂੰ ਰਚਿਆ ਜਿਹੜਾ ਸੰਸਕ੍ਰਿਤ ਦੇ ਵਿੱਚ ਹੈ। ਔਰ ਉਸ ਰਿਗਵੇਦ ਦੇ ਵਿੱਚ ਜਿੱਥੇ ਵਰਣ ਆਸ਼ਰਮ ਹੈ, ਜ਼ਾਤ ਪਾਤੀ ਸਿਸਟਮ ਦੀਆਂ ਜੜ੍ਹਾਂ ਉਹਦੇ ਵਿੱਚ ਨੇ, ਉਸ ਦੇ ਵਿੱਚ ਬਹੁਤ ਕੁਛ ਜਿਹੜਾ ਹੈ ਉਹ ਅੱਡ-ਅੱਡ ਕੁਦਰਤ ਦੀਆਂ ਤਾਕਤਾਂ ਨੂੰ ਦੇਵਤੇ ਦੇ ਰੂਪ 'ਚ ਮੰਨ ਕੇ ਉਸ ਦੀ ਪੂਜਾ ਦਾ ਵਿਧਾਨ, ਉਸ ਨੂੰ ਖੁਸ਼ ਕਰਨ ਦੇ ਲਈ ਯੱਗ ਕਰਨਾ, ਯੱਗ ਦੀ ਵਿਧੀ, ਉਸ ਦਾ ਸਾਰਾ ਪਾਠ ਉਹਦੇ ਨਾਲ ਜੁੜਿਆ ਹੋਇਆ ਹੈ। ਔਰ ਰਿਗਵੇਦ ਤੋਂ ਬਾਅਦ ਜਿਹੜੇ ਸ਼ਾਮ, ਯਜੁਰ, ਅਥਰਵ, ਇਹ 4 ਵੇਦ ਜਿਹੜਾ ਬ੍ਰਾਹਮਣਵਾਦ ਦਾ ਜਾਂ ਜਿਸ ਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ, ਉਸ ਦਾ ਧੁਰਾ ਬਣਦੇ ਨੇ। ਉਸ ਦੇ ਵਿੱਚ ਅੱਡ-ਅੱਡ ਥਾਟ, ਅੱਡ-ਅੱਡ ਏਜਿਸ ਦੇ ਨਾਲ ਅੱਗੇ ਤੁਰਦੇ ਨੇ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ, ਜਦੋਂ ਅਸੀਂ ਆਸਾ ਦੀ ਵਾਰ ਪੜ੍ਹਦੇ ਹਾਂ ਤੇ ਉਹਨਾਂ ਨੂੰ ਸਤਯੁਗ, ਤ੍ਰੇਤਾ, ਦੁਆਪਰ ਜਿਹੜੀਆਂ ਚੇਂਜਿਸ ਨੇ, ਨਾਟ ਬਾਈ ਏਜਿਸ, ਪਰ ਕਲ ਮੈਂ ਵੇਦ ਅਥਰਵਣ ਹੋਆ, ਨਾਉ ਖੁਦਾਈ ਅਲੋ ਪਿਆ, ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਇਹ ਤਬਦੀਲੀ ਹੈ ਸਿਸਟਮ ਦੇ ਵਿੱਚ, ਸਮਾਜ ਦੇ ਵਿੱਚ, ਜਿਸ 'ਚ ਵੇਦਾਂ ਦੀ ਬੋਲੀ ਵੀ ਬਦਲ ਜਾਂਦੀ ਹੈ। ਕਦੇ ਉਸ ਨੂੰ ਹੀ, ਜਿਸ ਨੂੰ ਇਹ ਦੇਵਮ ਕਹਿ ਕੇ ਕਹਿੰਦੇ ਨੇ, ਉਹ ਫਿਰ ਅੱਲਾ ਤੇ ਖੁਦਾ ਇਹਨਾਂ ਲਫ਼ਜ਼ਾਂ ਨੂੰ ਵੀ ਕਬੂਲ ਲੈਂਦੇ ਨੇ ਔਰ ਨੀਲੇ ਕੱਪੜੇ ਪਹਿਨ ਕੇ, ਕਲਰਡ ਕਲੋਥਸ ਪਹਿਨ ਕੇ ਮੁਗਲਾਂ ਦੇ ਦਰਬਾਰ ਦੇ ਵਿੱਚ ਹਾਜ਼ਰ ਵੀ ਹੁੰਦੇ ਨੇ। ਔਰ ਨੀਲ ਬਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੇ ਪੁਰਾਣ, ਕਿ ਉਹਨਾਂ ਨੂੰ ਮਲੇਸ਼ ਵੀ ਕਹਿੰਦੇ ਨੇ, ਪਰ ਉਹਨਾਂ ਦੇ ਕੋਲ ਐਕਸੈਪਟੈਂਸ ਦੇ ਲਈ ਉਹਨਾਂ ਦਾ ਪਹਿਰਾਵਾ ਪਹਿਨਦੇ ਨੇ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਉਹਨਾਂ ਦਾ ਮਾਰਿਆ ਹੋਇਆ ਮਾਸ ਹਲਾਲ ਕੁੱਠਾ, ਜਿਹੜਾ ਕਿ ਕਿਉਂਕਿ ਫਾਰਸੀ ਜਾਂ ਅਰਬੀ ਨੂੰ ਇਹਨਾਂ ਨੇ ਮਲੇਸ਼ ਭਾਸ਼ਾ ਗਰਦਾਨਿਆ ਹੋਇਆ ਸੀ, ਤੇ ਹਲਾਲ ਜਿਹੜਾ ਹੈ ਉਹ ਕਲਮਾ ਪੜ੍ਹ ਕੇ ਕੀਤਾ ਜਾਂਦਾ ਤਿਆਰ, ਔਰ ਉਹ ਅਰਬੀ ਦੇ ਵਿੱਚ ਹੈ। ਸੋ ਉਹਨਾਂ ਦੇ ਲਈ ਉੱਥੇ ਉਹ ਅਪਾਖਿਆ ਨਹੀਂ ਰਹਿੰਦੀ। ਇਹ ਹਿਪੋਕ੍ਰੇਸੀ, ਗੁਲਾਮੀ ਨੂੰ ਕਬੂਲਣਾ, ਇਹ ਸਾਰੇ ਸਿੰਪਟਮਸ ਗੁਰੂ ਨਾਨਕ ਪਾਤਸ਼ਾਹ ਨੇ ਡਿਸਕ੍ਰਾਈਬ ਕੀਤੇ। ਕਿਉਂਕਿ ਜਦੋਂ ਅਸੀਂ ਭਾਈ ਗੁਰਦਾਸ ਜੀ ਦੇ ਇਸ ਵਾਰ ਦੇ ਨਾਲ ਮੈਂ ਆਪਣੇ ਵਿਚਾਰਾਂ ਦੀ ਸ਼ੁਰੂਆਤ ਕੀਤੀ ਹੈ ਕਿ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਸੂਰਜ ਦੀ ਨਿਆਈ ਕਹਿੰਦੇ ਨੇ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਕਿ ਜਦੋਂ ਉਹ ਸੂਰਜ ਢਲਕਾ ਮਾਰਦਾ ਤੇ ਸਾਰੀ ਧੁੰਦ ਮਿਟ ਜਾਂਦੀ ਹੈ। ਇਵੇਂ ਹੀ ਹੈ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਜਿਵੇਂ ਸੂਰਜ ਨਿਕਲਿਆ ਤਾਰੇ ਲੁਕ ਗਏ। ਸੋ ਗੁਰੂ ਨਾਨਕ ਉਹ ਸੂਰਜ ਨੇ
ਜਿਹੜੇ ਹਨੇਰੇ ਨੂੰ ਦੂਰ ਕਰਦੇ ਨੇ, ਗੁਰੂ ਨਾਨਕ ਸ਼ੇਰ ਨੇ। ਜੇ ਗੁਰੂ ਕਲਗੀਧਰ ਪਾਤਸ਼ਾਹ ਨੇ ਸਿੰਘ ਔਰ ਕੌਰ ਦਾ ਖਿਤਾਬ ਲਕਬ ਸਾਨੂੰ ਬਖਸ਼ਿਆ, ਤੇ ਇਸ ਦਾ ਆਧਾਰ ਵੀ ਗੁਰੂ ਨਾਨਕ ਪਾਤਸ਼ਾਹ ਦਾ ਉਹ ਸਿੰਘਾਊਪਣ ਹੈ, ਜਿਹੜਾ ਸਿੰਘ ਕਿਸੇ ਦੇ ਖੌਫ 'ਚ ਨਹੀਂ ਆਉਂਦਾ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਮਿਰਗਾਂ ਦੀ ਡਾਰ ਭੱਜੀ ਜਾਂਦੀ ਹੈ, ਨਾ ਧੀਰ ਧਰੋਆ, ਉਹ ਰੁਕਦੀ ਨਹੀਂ ਹੈ। ਔਰ ਇਹੀ ਸਿੰਘ ਵਾਂਗ ਗੁਰੂ ਨਾਨਕ ਪਾਤਸ਼ਾਹ ਜਦੋਂ ਉਦਾਸੀਆਂ ਦੇ ਨਿਕਲਦੇ ਨੇ, ਚੜਿਆ ਸੋਧਣ ਧਰਤ ਲੁਕਾਈ। ਹੁਣ ਸੋਧਣ ਲਫ਼ਜ਼ ਅੱਜ ਬੇਸ਼ੱਕ ਜਦੋਂ ਅਸੀਂ ਕਿਸੇ ਦੁਸ਼ਟ ਨੂੰ ਮਾਰਿਆ ਜਾਂਦਾ ਤੇ ਉਸ ਦੇ ਲਈ ਖਾਲਸਾਈ ਲਫ਼ਜ਼, ਖਾਲਸਾਈ ਬੋਲਾ ਸੋਧਣ ਹੈ। ਸੋਧਣ ਲਫ਼ਜ਼ ਸ਼ੋਧਨ ਚੋਂ ਆਇਆ, ਸ਼ੁੱਧ ਕਰਨਾ, ਪਿਉਰੀਫਾਈ ਕਰਨਾ। ਹੁਣ ਕਿਲਿੰਗ ਇੱਕ ਡਿਫਰੈਂਟ ਪ੍ਰੋਸੈਸ ਹੈ, ਪਰ ਜਿਹੜਾ ਪੋਲਿਊਟਡ ਹੈ, ਜਿਹੜਾ ਮਲੀਨ ਹੈ, ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜਦੋਂ ਸ਼ਸਤਰ ਰੱਖਣ ਦਾ ਲੌਜਿਕ ਸਮਰੱਥ ਰਾਮਦਾਸ ਨੂੰ ਦਿੱਤਾ ਸੀ, ਜਿਹੜਾ ਸ਼ਿਵਾਜੀ ਦਾ ਗੁਰੂ ਸੀ, ਸ੍ਰੀਨਗਰ ਗੜਵਾਲ ਦੇ ਏਰੀਆ ਦੇ ਵਿੱਚ ਮਿਲਿਆ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ, ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਭਖਿਆ। ਇਹ ਜਿਹੜੇ ਅਸੀਂ ਸ਼ਸਤਰ ਚੁੱਕੇ ਨੇ, ਇਹ ਗਰੀਬ ਦੀ ਰੱਖਿਆ ਲਈ ਨੇ, ਫॉर द ਪ੍ਰੋਟੈਕਸ਼ਨ ਆਫ ਦ ਪੂਅਰ, ਪਨਿਸ਼ਿੰਗ ਦ ਟਾਇਰੈਂਟ। ਜਰਵਾਣੇ ਕੀ ਭਖਿਆ। ਹੁਣ ਇਹ ਜਿਹੜੀ ਭਖਿਆ, ਇਹ ਸ਼ੋਧਨ ਹੈ, ਔਰ ਇਹੀ ਸ਼ੋਧਨ ਜਦੋਂ ਚੜਿਆ ਸੋਧਣ। ਔਰ ਇਸ ਤੋਂ ਪਹਿਲਾਂ ਅਸੀਂ ਉਹ ਸਾਰੇ ਪਾਠ ਨੂੰ ਦੇਖਦੇ ਹਾਂ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ, ਬਾਬਾ ਪੈਂਦਾ ਸੱਚਖੰਡ, ਨੌਨਿਦ ਨਾਮ ਗਰੀਬੀ ਪਾਈ, ਬਾਬਾ ਦੇਖੇ ਧਿਆਨ ਧਰ, ਜਲਦੀ ਸਭ ਪ੍ਰਥਮੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਹੁਣ ਇਧਰ ਸੋਧਣ ਦੀ ਗੱਲ ਹੈ, ਤੇ ਇਹ ਯਾਦ ਦਹਾਨੀ ਹੈ ਕਿ ਚਾਰ ਚਫੇਰੇ ਹਨੇਰਾ ਪਸਰਿਆ ਹੋਇਆ ਹੈ, ਚਾਰ ਚਫੇਰੇ ਮਿਰਗਾਂ ਦੀਆਂ ਡਾਰਾਂ ਵਾਂਗ ਇਹ ਸਾਰੇ ਹਿਪੋਕਰੇਟ, ਕੋਈ ਸਾਧੂ, ਕੋਈ ਯੋਗੀ, ਕੋਈ ਸਿੱਧ, ਕੋਈ ਦੂਜੇ ਜਿਹੜੇ ਨੇ, ਉਹ ਲੋਕਾਂ ਨੂੰ ਭਰਮਾ ਰਹੇ ਨੇ ਆਪੋ ਆਪਣੇ ਰੋਟੀਆਂ ਕਾਰਨ ਪੂਰੇ ਤਾਲ। ਕੋਈ ਰਾਮ ਲੀਲਾ ਰਚਾ ਰਿਹਾ, ਕੋਈ ਰਾਸ ਲੀਲਾ ਰਚਾ ਰਿਹਾ। ਤੇ ਇੱਥੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਮੁਖੀ ਗੁਰੂ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਤੇ ਜਦੋਂ ਭਾਈ ਗੁਰਦਾਸ ਜੀ ਦੀ ਕਲਮ ਚੱਲਦੀ ਹੈ ਤੇ ਉਹ ਫਰਮਾਉਂਦੇ ਨੇ, ਜ਼ਾਹਰ ਪੀਰ ਜਗਤ ਗੁਰ ਬਾਬਾ, ਜਗਤ ਗੁਰ, ਪ੍ਰੋਫਿਟ ਆਫ ਦ ਹਿਊਮਨ ਕਾਈਂਡ। ਅਸੀਂ ਸਿੱਖ ਧਰਮ ਨੂੰ ਮੰਨਣ ਵਾਲੇ, ਸਿੱਖ ਧਰਮ 'ਚ ਪੈਦਾ ਹੋਏ, ਗੁਰੂ ਨਾਨਕ ਪਾਤਸ਼ਾਹ ਨੂੰ ਸਿੱਖ ਧਰਮ ਦੇ ਬਾਨੀ ਵਜੋਂ ਦੇਖਦੇ ਹਾਂ। ਪਰ ਭਾਈ ਗੁਰਦਾਸ ਕਹਿੰਦੇ ਨੇ ਕਿ ਇਹ ਮੁੱਖ ਗੁਰੂ ਨੇ, ਪ੍ਰਮੁੱਖ ਨੇ, ਗੁਰੂਆਂ ਦੇ ਗੁਰੂ ਨੇ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਜਦੋਂ ਫਰਮਾਇਆ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲਮ ਰਾਖੀ ਮੇਰੀ। ਤੇ ਇਹ ਮੁੱਖ ਗੁਰੂ, ਇਹ ਜਗਤ ਗੁਰੂ, ਪ੍ਰੋਫਿਟ ਆਫ ਦਾ ਹਿਊਮਨ ਕਾਈਂਡ। ਐਸਾ ਕੀ ਮੈਸੇਜ ਹੈ ਜਿਹੜਾ ਪਹਿਲਿਆਂ ਨੇ ਨਹੀਂ ਸੀ ਦਿੱਤਾ? ਐਸਾ ਕੀ ਥਾਟ ਹੈ ਜਿਸ ਨੇ ਸਭ ਨੂੰ, ਜਿਹੜੇ ਉੱਥੇ ਤਿੰਨੋਂ ਹੀ ਵੱਡੇ ਥਾਟ ਐਗਜ਼ਿਸਟ ਕਰਦੇ ਸੀ, ਉਹਨਾਂ ਨੂੰ ਤਕਲੀਫ ਦਿੱਤੀ? ਪਰ ਇਹ ਗੱਲ ਕਰਨ ਤੋਂ ਪਹਿਲਾਂ ਜਦੋਂ ਮੈਂ ਦੋ ਰਿਲੀਜੀਅਸ ਗਰੁੱਪਿੰਗਸ ਦੀ ਗੱਲ ਕੀਤੀ ਕਿ ਇਸ ਹਿੰਦੂ ਥਾਟ ਜਾਂ ਬ੍ਰਾਹਮਣ ਥਾਟ ਤੋਂ ਬਾਅਦ ਦੂਸਰਾ ਥਾਟ ਉਸ ਧਰਤੀ ਦੇ ਉੱਤੇ ਬੁੱਧ ਦਾ ਹੈ। ਬੁੱਧ ਲਗਭਗ 2500 ਸਾਲ ਪਹਿਲਾਂ ਪੈਦਾ ਹੋਇਆ। ਜਦੋਂ ਤੁਸੀਂ ਸਮੇਂ ਦੀ ਟਾਈਮ ਲਾਈਨ ਦੇਖੋਗੇ ਦੁਨੀਆ ਦੇ ਵਿੱਚ, ਜਦੋਂ ਬੁੱਧ ਪੈਦਾ ਹੁੰਦਾ ਹੈ ਉਹੀ ਲਗਭਗ ਸਮਾਂ ਜਦੋਂ ਗ੍ਰੀਸ ਦੇ ਵਿੱਚ ਸੁਕਰਾਤ ਦਾ ਜਨਮ ਹੁੰਦਾ ਹੈ। ਸੋਕਰੇਟਿਸ, 100-150 ਸਾਲ ਦਾ ਫਰਕ ਹੋਏਗਾ। ਸੁਕਰਾਤ ਦੇ ਚੇਲੇ ਨੇ ਜਿਨ੍ਹਾਂ ਨੂੰ ਅਸੀਂ ਪਲੇਟੋ ਕਹਿੰਦੇ, ਪਲੇਟੋ ਦਾ ਨਾਂ ਸਾਡੀਆਂ ਜ਼ਮਾਨਾਂ ਦੇ ਵਿੱਚ ਅਫਲਾਤੂਨ ਹੈ। ਜਦੋਂ ਕਿਹਾ ਜਾਂਦਾ ਅਫਲਾਤੂਨ, ਅਸਲ ਦੇ ਵਿੱਚ ਇਹ ਅਫਲਾਤੂਨ ਪਲੇਟੋ ਹੀ ਹੈ। ਹੁਣ ਇੱਕ ਪਾਸੇ ਸੁਕਰਾਤ ਪਲੇਟੋ ਦਾ ਥਾਟ ਫਿਲਾਸਫੀ ਦੇ ਨਾਲ ਜੋੜ ਕੇ ਤੋਰਦਾ ਹੈ, ਦੂਸਰੇ ਪਾਸੇ ਬੁੱਧ ਪੈਦਾ ਹੁੰਦਾ ਹੈ। ਬੁੱਧ ਸਾਰੇ ਪਾਸੇ ਨੂੰ ਦੇਖਦਾ ਹੈ, ਉਹ ਸਾਰੀ ਲੋਕਾਈ ਵੱਲ ਦੇਖਦਾ ਹੈ, ਉਹਨੂੰ ਨਜ਼ਰ ਆਉਂਦਾ ਹੈ ਵੀ ਸਾਰੇ ਪਾਸੇ ਦੁੱਖ ਹੀ ਦੁੱਖ ਨੇ। ਉਹਦਾ ਸੁਨੇਹਾ ਕਿ ਸੰਸਾਰ ਦੁੱਖਾਂ ਦਾ ਘਰ ਹੈ, ਡਾਇਗਨੋਸਿਸ ਕਰਨ ਤੱਕ ਪਹੁੰਚ ਜਾਂਦਾ ਹੈ। ਲੇਕਿਨ ਉੱਥੇ ਆ ਕੇ ਉਸ ਦਾ ਟਿਕਾਅ ਹੋ ਜਾਂਦਾ ਹੈ ਔਰ ਇਹ ਸਮਝਦਾ ਹੈ ਕਿ ਜਿਹੜੀ ਗੱਲ ਲੌਜਿਕ ਜਾਂ ਦਲੀਲ ਦੀ ਬਿਨਾਂ ਦੇ ਉੱਤੇ ਸਾਬਤ ਨਾ ਕੀਤੀ ਜਾ ਸਕੇ, ਉਸ ਨੂੰ ਰਿਜੈਕਟ ਕਰ ਦਿੱਤਾ ਜਾਏ।
ਹੁਣ ਇਹ ਜਿਹੜੀ ਰਿਜੈਕਸ਼ਨ ਹੈ ਇਹ ਆਪਣੇ ਆਪ ਦੇ ਵਿੱਚ ਉਸ ਨੂੰ ਸੀਮਤ ਕਰ ਦਿੰਦੀ ਹੈ। ਬੁੱਧ ਧਰਮ ਔਰ ਇਹੀ ਥਾਟ ਮਹਾਵੀਰ ਜੈਨ ਧਰਮ ਦਾ ਉਹਨਾਂ ਨੂੰ ਸੀਮਤ ਕਰ ਦਿੰਦੇ ਨੇ, ਕਿਉਂਕਿ ਉਹ ਲੌਜਿਕ ਜਾਂ ਬੁੱਧੀ ਤੋਂ ਬਿਯੋਂਡ ਕਿਸੇ ਵੀ ਚੀਜ਼ ਨੂੰ ਦੇਖਣ ਤੋਂ ਅਸਮਰਥ ਨੇ ਜਾਂ ਉੱਥੋਂ ਤੱਕ ਪਹੁੰਚ ਨਹੀਂ ਪਾਉਂਦੇ। ਔਰ ਇਹੀ ਕਾਰਨ ਹੈ ਬੇਸ਼ੱਕ ਬੁੱਧ ਧਰਮ ਬਹੁਤ ਅਟਰੈਕਟ ਕਰਦਾ ਹੈ ਵੈਸਟ ਵਾਲਿਆਂ ਨੂੰ। ਅੱਜ ਵੀ ਹਾਲੀਵੁੱਡ ਦੇ ਐਕਟਰਸ, ਡਾਇਰੈਕਟਰਸ ਹੋਣ, ਵੱਡੇ ਵੱਡੇ ਸਾਇੰਟਿਸਟ ਹੋਣ, ਕਿਉਂਕਿ ਵੈਸਟ ਦੀ ਫਿਲਾਸਫੀ, ਸਾਇੰਸ ਦੀ ਫਿਲਾਸਫੀ ਲੌਜਿਕ ਦੇ ਉੱਤੇ ਖੜੀ ਹੈ। ਤੇ ਬੁੱਧ ਇਹ ਕਹਿੰਦਾ ਵੀ ਜਿਹੜੀ ਗੱਲ ਲੌਜਿਕ ਦੇ ਨਾਲ ਸਾਬਤ ਨਹੀਂ ਕੀਤੀ ਜਾ ਸਕਦੀ ਉਹਨੂੰ ਰਿਜੈਕਟ ਕਰ ਦਿਓ। ਉਹ ਉੱਥੇ ਰੁਕ ਜਾਂਦਾ ਹੈ। ਰੱਬ ਬਾਰੇ ਬੁੱਧ ਦਾ ਐਟੀਚਿਊਡ ਐਗਨੋਸਟਿਕ ਹੈ, ਨਾ ਉਹ ਬਿਲੀਵਰ ਹੈ ਨਾ ਉਹ ਏਥੀਇਸਟ ਹੈ, ਨਾ ਉਹ ਨਾਸਤਕ ਇਨਕਾਰੀ ਨਹੀਂ ਹੈ ਪਰ ਮੰਨਦਾ ਵੀ ਨਹੀਂ ਹੈ, ਸ਼ੱਕ ਹੈ, ਐਗਨੋਸਟਿਕ ਹੈ। ਪਰ ਇੱਧਰ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਫਲਸਫਾ ਦੇਖਦੇ ਹਾਂ, ਨਾਨਕ ਕਾ ਸਤਿਗੁਰ ਦਿਸੈ ਜ਼ਾਹਰਾ, ਗੁਰੂ ਨਾਨਕ ਪਾਤਸ਼ਾਹ ਦੇ ਲਈ ਸਮੁੱਚੀ ਕਾਇਨਾਤ ਦੇ ਵਿੱਚ ਉਹ ਵਾਹਿਗੁਰੂ ਵਸਿਆ ਹੋਇਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਗੁਰੂ ਨਾਨਕ ਪਾਤਸ਼ਾਹ ਦੀ ਇਸ ਗੁਰਮਤਿ ਦੇ ਸਿਧਾਂਤ ਵਿੱਚ ਚਾਰ ਚਫੇਰੇ ਵਾਹੋ ਵਾਹੋ ਕਾ ਕੀਆ ਤਮਾਸ਼ਾ, ਮੁਖ ਚੋਂ ਵਾਹ ਤੋਂ ਬਿਨਾਂ ਕੋਈ ਲਫ਼ਜ਼ ਨਹੀਂ ਨਿਕਲਦਾ, ਕਿਉਂਕਿ ਹਰ ਚੀਜ਼ ਵਾਹ ਵਾਹ ਹੈ। ਤੁਸੀਂ ਹਿਊਮਨ ਬਾਡੀ ਦੇਖਦੇ ਹੋ, ਆਰਗਨਸ ਦੇਖਦੇ ਹੋ, ਟਿਸ਼ੂਜ਼ ਦੇਖਦੇ ਹੋ, ਸੈਲਸ ਦੇਖਦੇ ਹੋ, ਸਰਕੂਲੇਸ਼ਨ ਦਾ ਸਿਸਟਮ ਦੇਖਦੇ ਹੋ, ਤੇ ਵਾਹ ਤੋਂ ਬਿਨਾਂ ਹੋਰ ਕੀ ਕਹਿ ਸਕਦੇ ਹੋ। ਕੁਦਰਤ ਦੇ 6 ਮੌਸਮ ਬਦਲਦੇ ਨੇ, ਪੱਤੇ ਝੜਦੇ ਦੇਖਦੇ ਹੋ, ਨਵੇਂ ਪੁੰਗਰਦੇ ਦੇਖਦੇ ਹੋ, ਉਹ ਸਾਰੇ ਦੇ ਵਿੱਚ ਕੁਦਰਤ ਦੇ ਨਜ਼ਾਰਿਆਂ ਨੂੰ ਮਾਣਦੇ ਹੋ, ਤੇ ਫਿਰ ਵੀ ਇਹੀ ਨਿਕਲਦਾ ਵਾਹ ਵਾਹ। ਔਰ ਇਹੀ ਗੁਰੂ ਨਾਨਕ ਪਾਤਸ਼ਾਹ ਨੇ ਵਾਹ ਵਾਹ ਫਰਮਾਇਆ ਕਿ ਇਹ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਕਿ ਉਹ ਆਪ ਸੱਚਾ ਹੈ, ਐਬਸੋਲਿਊਟ ਟਰੂਥ ਹੈ, ਐਬਸੋਲਿਊਟ ਟਰੂਥ। ਤੇ ਜਿਹੜੇ ਕ੍ਰੀਏਸ਼ਨ ਐਬਸੋਲਿਊਟ ਟਰੂਥ 'ਚੋਂ ਹੋਏਗੀ ਉਹਦੇ 'ਚ ਫਾਲਸਹੁੱਡ ਨਹੀਂ ਹੋਏਗਾ, ਉਹਦੇ 'ਚ ਝੂਠ ਨਹੀਂ ਹੋਏਗਾ, ਉਹ ਕੂੜ ਨਹੀਂ ਹੋਏਗਾ। ਇਸ ਲਈ ਸਾਡੇ ਲਈ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਸੰਸਾਰ ਝੂਠਾ ਨਹੀਂ ਹੈ, ਇਹ ਸਾਡੀ ਬਿਰਤੀ ਬੁੱਧੀ ਇਸ ਨੂੰ ਝੂਠਾ ਬਣਾਉਂਦੀ ਹੈ, ਕਿਉਂਕਿ ਇੱਕ ਕੰਧ ਖੜੀ ਹੈ ਵਿਚਾਲੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਕੂੜ ਦੀ ਕੰਧ ਹੈ, ਇਹ ਹਉਮੈ ਦੀ ਕੰਧ ਹੈ, ਇਹ ਸੈਲਫ ਅਬਸੈਸ਼ਨ ਦੀ ਕੰਧ ਹੈ, ਇਹ ਈਗੋ ਦੀ ਕੰਧ ਹੈ, ਜਿਹੜੀ ਉਸ ਪਰਮ ਸੱਤ ਦੇ ਰਾਹ ਦੇ ਵਿੱਚ ਰੁਕਾਵਟ ਹੈ। ਤੇ ਜਦੋਂ ਗੁਰੂ ਦੇ ਅੱਗੇ, ਅਕਾਲ ਪੁਰਖ ਦੇ ਅੱਗੇ ਅਸੀਂ ਆਪਾ ਸਮਰਪਣ ਕਰ ਦਿੰਦੇ ਹਾਂ, ਤੇ ਫਿਰ ਆਪਣਾ ਆਪਾ ਜਦੋਂ ਅਕਾਲ ਪੁਰਖ ਨੂੰ ਸਮਰਪਣ ਕੀਤਾ ਤੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈ ਹੈ। ਜਦੋਂ ਹੁਕਮ ਦੇ ਵਿੱਚ ਜੀਣਾ ਆ ਗਿਆ, ਭਾਣੇ ਦੇ ਵਿੱਚ ਜੀਣਾ ਆ ਗਿਆ, ਜੋ ਹੋਇਆ ਠੀਕ ਹੋਇਆ, ਜੋ ਹੋ ਰਿਹਾ ਠੀਕ ਹੋ ਰਿਹਾ, ਜੋ ਹੋਏਗਾ ਠੀਕ ਹੋਏਗਾ, ਜਦੋਂ ਇਸ ਵਿਸ਼ਵਾਸ ਤੇ ਅਸੀਂ ਖਲੋ ਗਏ ਫਿਰ ਅਸੀਂ ਹੁਕਮੀ ਬੰਦੇ ਹਾਂ। ਤੇ ਹੁਕਮ ਦੇ ਵਿੱਚ ਰਹਿਣ ਵਾਲਾ ਨਾ ਖੁਸ਼ੀ ਉਸ ਨੂੰ ਪਾਗਲ ਕਰਦੀ ਹੈ, ਨਾ ਉਦਾਸੀ ਉਹਨੂੰ ਗਮਗੀਨੀ ਜਾਂ ਦਿਲਗੀਰੀ ਜਾਂ ਡਿਪਰੈਸ਼ਨ ਦੇ ਵਿੱਚ ਸੁੱਟਦੀ ਹੈ। ਉਹ ਇਸ ਸੰਸਾਰ ਨੂੰ ਇੱਕ ਤਮਾਸ਼ਾ ਸਮਝਦਾ ਹੈ, ਉਹ ਇਸ ਸੰਸਾਰ ਨੂੰ ਇੱਕ ਕਰਮ ਭੂਮੀ ਵੀ ਸਮਝਦਾ ਹੈ, ਹਿਊਮਨ ਬਾਡੀ ਨੂੰ ਉਹ ਬਹੁਤ ਪਵਿੱਤਰ ਸਮਝਦਾ ਹੈ। ਉਹ ਇਹ ਮੰਨਦਾ ਹੈ ਕਿ ਜਿਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ। ਹੁਣ ਤੁਸੀਂ ਧਰਮਾਂ ਦੀ ਟ੍ਰੈਡੀਸ਼ਨਸ ਦੇਖੋਗੇ, ਐਂਜਲਸ, ਫਰਿਸ਼ਤੇ, ਦੇਵਤੇ, ਇਸਲਾਮ ਦੇ ਵਿੱਚ ਜਿੰਨਾਤ ਕਹਿੰਦੇ ਨੇ, ਜਿੰਨ ਮਾੜੇ ਨਹੀਂ ਹੁੰਦੇ, ਸਾਰੇ ਚੰਗੇ ਜਿੰਨ ਵੀ ਨੇ। ਉਹ ਬੈਕ ਐਂਡ ਕਾਲ ਹੈ ਹਿਊਮਨ ਬੀਇੰਗ ਦੇ। ਜਿਹੜੇ ਡਿਵਾਈਨ ਇਨਸਾਨ ਨੇ ਉਹਨਾਂ ਦੇ ਸਾਹਮਣੇ ਫਰਿਸ਼ਤਾ ਆਉਂਦਾ ਹੈ, ਉਹਨਾਂ ਦੇ ਸਾਹਮਣੇ ਐਂਜਲ ਆਉਂਦਾ ਹੈ, ਉਸ ਦੇ ਸਾਹਮਣੇ ਜਿੰਨ ਆਉਂਦਾ ਹੈ ਕਿ ਦੱਸ ਮੈਂ ਤੇਰੇ ਲਈ ਕੀ ਕਰਾਂ। ਤੇ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਉਹ ਜਿੰਨ, ਉਹ ਫਰਿਸ਼ਤੇ, ਉਹ ਐਂਜਲ ਵੀ ਇਹ ਚਾਹਨਾ ਕਰਦੇ ਨੇ ਕਿ ਅਸੀਂ ਇਨਸਾਨ ਬਣ ਜਾਈਏ। ਔਰ ਇਹ ਇਨਸਾਨੀ ਦੇਹ ਇੰਨੀ ਪਵਿੱਤਰ ਜਿਹੜੀ ਸਾਨੂੰ ਮਿਲੀ ਕਿ ਇਸ ਦੇਹ ਨੂੰ ਪਾਲਣਾ, ਇਸ ਦੇਹ ਦਾ ਧਿਆਨ ਰੱਖਣਾ। ਔਰ ਇਸੇ ਲਈ ਸਮੁੱਚਾ ਸਾਡਾ ਡਿਸਪਲਨ ਇਹ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਮਨ ਦੇ ਲਈ ਸਿਮਰਨ, ਸਮਰਨ, ਉਸ ਰੱਬ ਦੇ ਨਾਲ ਜੁੜਨਾ। ਤਨ ਦੀ ਸਫਾਈ, ਹਾਈਜੀਨ ਦੇ ਲਈ ਇਸ਼ਨਾਨ,
ਉਸ ਦੋਨਾਂ ਨੂੰ, ਕਿਉਂਕਿ ਇੱਕ ਪਾਸੇ ਤੁਸੀਂ ਸਾਰੇ ਥਾਟਸ ਦੇਖੋਗੇ ਕਿ ਇੱਕ ਪਾਸੇ ਉਹ ਫਲਸਫੇ ਨੇ, ਉਹ ਬੁੱਧ ਦਾ ਹੋਏ, ਭਿਕਸ਼ੂਆਂ ਦਾ ਹੋਏ, ਫਰਾਇਰਸ ਦਾ ਹੋਏ, ਨਨਸ ਦਾ ਹੋਏ, ਜੈਨੀ ਜਿਹੜੀਆਂ ਉਹਨਾਂ ਦੀਆਂ ਜੈਨੀ ਪ੍ਰਚਾਰਕ ਬਣਦੀਆਂ ਸੀ, ਸਿਰ ਦੇ ਵਾਲ ਨੋਚ ਕੇ ਤਕਲੀਫ 'ਚੋਂ ਗੁਜ਼ਰਨਾ, ਸਿਰ 'ਚ ਸਵਾਹ ਪਾ ਲੈਣੀ, ਉਸ ਕਿਉਂਕਿ ਜਿੰਨਾ ਅਗਲੀ ਬਾਡੀ ਨੂੰ ਕਰੋ ਤਾਂ ਕਿ ਇਹਦਾ ਮੋਹ ਟੁੱਟੇ। ਪਰ ਇੱਥੇ ਤਾਂ ਸਾਡਾ ਸਭ ਕੁਝ ਸਜਣ ਦੇ ਨਾਲ ਜੁੜਿਆ ਹੋਇਆ। ਬੀਬੀ ਪ੍ਰਸ਼ਾਦੇ ਸਜਾ ਰਹੀ ਹੈ, ਖਾਲਸੇ ਦਾ ਦੀਵਾਨ ਸਜ ਰਿਹਾ, ਸਿੰਘ ਦਸਤਾਰ ਸਜਾ ਰਹੇ ਨੇ। ਸਜਿਆ ਲਫ਼ਜ਼ ਹੀ ਉਹਨੂੰ ਉਸ ਬਿਊਟੀ ਦੇ ਵਿੱਚ ਰਹਿਣਾ, ਕਿਉਂਕਿ ਸਾਡੇ ਲਈ ਇਹ ਸੰਸਾਰ ਝੂਠਾ ਨਹੀਂ ਹੈ। ਇਸ ਦੇ ਵਿੱਚ ਕੂੜ ਉਦੋਂ ਹੁੰਦਾ ਹੈ ਜਦੋਂ ਅਸੀਂ ਉਸ ਕੰਧ ਦੇ ਪਾਸੇ ਖਲੋ ਕੇ ਇਸ ਸੰਸਾਰ ਨੂੰ ਦੇਖਦੇ ਹਾਂ। ਬੁੱਧ ਸਟਰਕ ਹੋ ਜਾਂਦਾ ਹੈ, ਦੁੱਖਾਂ ਦਾ ਘਰ ਕਹਿ ਕੇ ਘਰ-ਬਾਰ ਛੱਡ ਦਿੰਦਾ ਹੈ। ਉਸ ਦੇ ਨਾਲ ਮੰਕਸ ਔਰ ਦੂਸਰੀਆਂ ਭਿਕਸ਼ੂਣੀਆਂ ਉਹੀ ਥਾਟ ਨੂੰ ਲੈ ਕੇ ਅੱਜ ਚੱਲੇ ਨੇ। ਤੇ ਇਹ ਸਾਡੇ 3-4 ਮਜ਼ਹਬ, 3 ਜਿਹੜੇ ਖਾਸ ਤੌਰ ਤੇ ਇਹ ਈਸਟ ਦੇ, ਤੇ ਜਦੋਂ ਅਸੀਂ ਮਿਡਲ ਈਸਟ ਪੈਦਾ ਹੋਏ ਸੈਮੈਟਿਕ ਰਿਲੀਜਨਸ ਦੀ ਗੱਲ ਕਰਦੇ ਹਾਂ, ਉਹਨਾਂ ਦੇ ਵਿੱਚ ਸਭ ਤੋਂ ਪੁਰਾਣੀ ਓਲਡ ਟੈਸਟਾਮੈਂਟ ਹੈ, ਜਿਹੜੀ ਲਗਭਗ ਰਿਗਵੇਦ ਤੋਂ ਵੀ ਸ਼ਾਇਦ ਥੋੜ੍ਹੀ ਪੁਰਾਣੀ ਹੋਈ, 4000 ਸਾਲ ਪਹਿਲਾਂ। ਉਹ ਜੂਡਾਇਜ਼ਮ ਨਾਲ ਜੁੜਿਆ ਹੋਇਆ ਪਾਰਟ ਹੈ। ਉਹਨਾਂ ਦਾ ਫੇਥ ਮੋਜ਼ਿਸ ਦੇ ਉੱਤੇ, ਅਬਰਾਹਮ ਦੇ ਉੱਤੇ, 10 ਕਮਾਂਡਮੈਂਟਸ ਦੇ ਉੱਤੇ। ਲੇਕਿਨ ਉਹ ਸਾਰਾ ਥਾਟ ਕਿਤੇ ਨਾ ਕਿਤੇ ਇਸ ਗੱਲ ਦੇ ਉੱਤੇ ਆ ਕੇ ਫਸ ਜਾਂਦਾ ਹੈ ਕਿ ਜੂਜ਼ ਆਰ ਦਾ ਸਪੈਸ਼ਲ ਚੋਜ਼ਨ ਪੀਪਲ ਆਫ ਦਾ ਗੋਡ। ਜਿਵੇਂ ਬ੍ਰਾਹਮਣ ਨੇ ਆਪਣੀ ਸੁਪੀਰੀਓਰਿਟੀ ਉਸ ਖਿੱਤੇ ਦੇ ਵਿੱਚ ਇਹ ਕਹਿ ਕੇ ਸਾਬਤ ਕੀਤੀ ਕਿ ਜੀ ਬ੍ਰਹਮਾ ਦੇ ਮੂੰਹ 'ਚੋਂ ਜਿਹੜਾ ਉਹ ਬ੍ਰਾਹਮਣ ਨਿਕਲੇ, ਉਹਦੀ ਛਾਤੀ 'ਚੋਂ ਬਾਹਾਂ 'ਚੋਂ ਕਸ਼ਤਰੀ ਨਿਕਲੇ, ਢਿੱਡ 'ਚੋਂ ਵੈਸ਼ਯ ਨਿਕਲੇ, ਪੈਰਾਂ 'ਚੋਂ ਸ਼ੂਦਰ ਨਿਕਲੇ। ਔਰ ਇਵੇਂ ਉਹਨਾਂ ਨੇ ਆਪਣਾ ਡਿਵਾਈਨ ਰਾਈਟ ਇਸਤੇਮਾਲ ਕਰਕੇ ਸਮਾਜ ਦੇ ਵਿੱਚ ਊਚ ਨੀਚ ਦੀ ਨੀਂਹ ਰੱਖ ਦਿੱਤੀ। ਇਵੇਂ ਹੀ ਜੂਡਾਇਜ਼ਮ ਵਿਚਲੇ ਵੀ ਕੁਝ ਪਾਰਟ ਜਿਹੜੇ ਨੇ ਉਹ ਬਾਕੀਆਂ ਨੂੰ ਇੱਕ ਇਨਫੀਰੀਅਰ ਪਾਰਟ ਦੇ ਵਿੱਚ ਰੱਖਦੇ ਨੇ। ਵੱਖਰੀ ਕਹਾਣੀ ਹੈ ਕਿ ਉਹਨਾਂ ਦੀ 3000 ਸਾਲ ਦੀ ਪਰਸੀਕਿਊਸ਼ਨ ਦੇ ਹੋਰ ਮਲਟੀਪਲ ਰੀਜ਼ਨਸ ਕੀ ਨੇ। ਲੇਕਿਨ ਓਲਡ ਟੈਸਟਾਮੈਂਟ ਦੇ ਨਾਲ ਬੁੱਧ ਦਾ ਜਿਹੜਾ ਜੂਡਾਇਜ਼ਮ ਦਾ ਥਾਟ ਜੁੜਿਆ ਹੋਇਆ, ਔਰ ਉਸ ਤੋਂ ਬਾਅਦ ਅਸੀਂ ਨਿਊ ਟੈਸਟਾਮੈਂਟ ਦੇ ਰੂਪ 'ਚ ਬਾਈਬਲ ਦੇਖਦੇ ਹਾਂ। ਇਹ ਜਿਹੜਾ ਵਰ੍ਹਾ 2025 ਹੈ, ਜੀਸਸ ਦੇ ਜਨਮ ਨਾਲ ਜੁੜਿਆ ਹੋਇਆ। ਜੀਸਸ ਵੀ ਫਲਸਤੀਨੀ ਜਿਊ ਹੈ, ਪਰ ਓਲਡ ਟੈਸਟਾਮੈਂਟ ਦੇ ਵਿੱਚ ਇੱਕ ਪ੍ਰੋਫੈਸੀ ਹੈ, ਇੱਕ ਭਵਿੱਖਬਾਣੀ ਹੈ ਕਿ ਇੱਕ ਯਹੂਦੀਆਂ ਦਾ ਪ੍ਰਿੰਸ ਆਏਗਾ, ਮਸਾਇਆ ਆਏਗਾ, ਜਿਹਨੂੰ ਪੰਜਾਬੀ 'ਚ ਮਸੀਹਾ ਕਹਿ ਦਿੰਦੇ ਨੇ। ਉਹ ਪਾਰ ਲਗਾਏਗਾ। ਉਹ ਜਦੋਂ ਉਹਨੇ ਕਲੇਮ ਕੀਤਾ ਕਿ ਮੈਂ ਸਨ ਆਫ ਗॉड ਹੈ, ਮੈਂ ਉਹੀ ਮਸੀਹ ਹੈ ਜਿਸ ਦੀ ਪ੍ਰੋਫੈਸੀ ਓਲਡ ਟੈਸਟਾਮੈਂਟ ਦੇ ਵਿੱਚ ਹੈ, ਸਭ ਤੋਂ ਪਹਿਲਾਂ ਯਹੂਦੀ ਜਿਹੜੀ ਕਲਰਜੀ ਸੀ ਉਹਦੇ ਖਿਲਾਫ ਹੋਏ ਕਿ ਨਹੀਂ ਇਹ ਝੂਠ ਹੈ। ਔਰ ਰੋਮਨ ਐਮਪਾਇਰ ਜਿਹੜਾ ਚਾਹੁੰਦਾ ਨਹੀਂ ਸੀ ਕਿ ਭਾਈ ਇਹ ਲੋਕਾਂ ਨੂੰ ਸਪਿਰਿਚੁਅਲੀ ਅਵੇਕਨ ਕਰੇ, ਉਹ ਉਹਨਾਂ ਤੋਂ ਜੂਇਸ਼ ਕਲਰਜੀ ਰਾਹੀਂ ਫਤਵਾ ਦਵਾ ਕੇ ਜੀਸਸ ਨੂੰ ਸਲੀਬ ਤੇ ਚੜਾ ਦਿੰਦੇ ਨੇ। ਉਹਨਾਂ ਦੀਆਂ ਟੀਚਿੰਗ ਦੇ ਉੱਤੇ ਖੜਾ ਬਾਈਬਲ, ਪਰ ਬਾਈਬਲ ਅਲਟੀਮੇਟਲੀ ਟ੍ਰਿਨਿਟੀ ਦੇ ਉੱਤੇ ਆ ਕੇ ਖਲੋ ਜਾਂਦੀ ਹੈ। 3 ਹੋਲੀ ਗੋਸਟ, ਸਨ ਆਫ ਗॉड ਐਂਡ ਗॉड। ਜੇ ਰੱਬ ਨੇ ਬਣਾਇਆ ਉਹਨੂੰ ਆਪਣਾ ਸਨ ਕਹਿ, ਤੇ ਫਿਰ ਉਹਦੇ ਸਨ ਦੀ ਉਂਗਲ ਫੜ ਕੇ ਹੀ ਤੁਹਾਡੇ ਲਈ ਬਹਿਸ਼ਤ ਦੇ ਦਰਵਾਜ਼ੇ, ਹੈਵਨ ਦੇ ਦਰਵਾਜ਼ੇ ਖੁੱਲ੍ਹਣਗੇ, ਅਦਰਵਾਈਜ਼ ਤੁਹਾਡੇ ਲਈ ਦਰਵਾਜ਼ੇ ਬੰਦ ਨੇ। ਇਹ ਉਹਨਾਂ ਦਾ ਥਾਟ ਕ੍ਰਿਸਚੀਅਨਿਟੀ ਦਾ। ਠੀਕ ਕ੍ਰਿਸਚੀਅਨਿਟੀ ਤੋਂ 600-700 ਸਾਲ ਬਾਅਦ ਸੈਮੈਟਿਕ ਧਰਮਾਂ ਦਾ ਅਖੀਰਲਾ ਮਜ਼ਹਬ ਇਸਲਾਮ ਹਜ਼ਰਤ ਮੁਹੰਮਦ, ਨਬੀ ਮੁਹੰਮਦ ਦੇ ਨਾਲ ਆਉਂਦਾ। ਉਹਨਾਂ ਦਾ ਕੁਰਾਨ ਮਜੀਦ ਜਿਹੜੀ ਆਸਮਾਨੀ ਕਿਤਾਬ ਜਿਸ ਨੂੰ ਉਹ ਕਹਿੰਦੇ ਨੇ, ਉਸ ਰਾਹੀਂ ਇਸਲਾਮ ਜਿਹੜਾ ਹੈ ਉਹ ਬਹੁਤ ਜਲਦੀ ਆਪਣੀ ਤੇਜ਼ੀ ਦੇ ਨਾਲ ਸਪਰੈਡ ਆਊਟ ਹੁੰਦਾ ਹੈ। ਔਰ ਉਹ ਵੀ ਫਾਈਨਲ ਫੁੱਲ ਸਟਾਪ ਲਾ ਦਿੰਦੇ ਨੇ ਫਿਊਚਰ ਦੇ ਕਿਸੇ ਲਈ ਵੀ, ਕਿਉਂਕਿ ਉਹਨਾਂ ਦਾ ਕਲਮਾ ਹੈ ਲਾ ਇਲਾਹੇ ਇল্ਲਾ ਮੁਹੰਮਦ ਰਸੂਲ ਅੱਲਾ, ਕਿ ਇੱਕ ਰੱਬ ਹੈ, ਰੱਬ ਦਾ ਕੋਈ ਸ਼ਰੀਕ ਨਹੀਂ ਹੈ, ਲੇਕਿਨ ਮੁਹੰਮਦ ਉਸ ਦਾ ਰਸੂਲ ਹੈ। ਇਹ ਸੈਮੈਟਿਕ ਧਰਮ ਐਗਜ਼ਿਸਟ ਕਰਦੇ ਨੇ। ਇਸਲਾਮ ਹਜ਼ਰਤ ਮੁਹੰਮਦ ਸਾਹਿਬ ਦੇ ਇਸ ਧਰਤੀ ਤੇ ਜਾਣ ਤੋਂ 70 ਸਾਲ ਦੇ ਵਿੱਚ ਉਸ ਧਰਤੀ ਤੇ ਪਹੁੰਚ ਜਾਂਦਾ ਹੈ। ਮੁਹੰਮਦ ਬਿਨ ਕਾਸਮ ਮੁਲਤਾਨ ਔਰ ਸਿੰਧ ਫਤਿਹ ਕਰਦਾ ਹੈ। 10ਵੀਂ ਸਦੀ ਤੱਕ ਪਹੁੰਚਦੇ ਆ ਮਹਿਮੂਦ ਗਜ਼ਨਵੀ, ਫਿਰ ਮੁਹੰਮਦ ਗੌਰੀ, ਔਰ 1526 'ਚ ਬਾਬਰ ਜਿਹੜਾ ਉਹ ਉੱਥੇ ਮੁਗਲਾਂ ਦਾ ਰਾਜ ਹੁੰਦਾ ਹੈ। ਸੋ ਇਸ ਸਾਰੇ ਦੇ ਪੀਰੀਅਡ ਦੇ ਵਿੱਚ ਪੋਲੀਟੀਕਲ ਪਾਵਰ ਆਪਣਾ ਕੰਮ ਕਰ ਰਹੀ ਹੈ। ਰਾਜ ਸ਼ਕਤੀ ਦਾ ਇਸਤੇਮਾਲ ਕਰਕੇ ਬ੍ਰਾਹਮਣਵਾਦ ਨੇ ਕਿਵੇਂ ਬੁੱਧ ਧਰਮ ਦਾ ਸਫਾਇਆ ਕੀਤਾ, ਇੱਕ ਵੱਖਰੀ ਕਹਾਣੀ ਹੈ
ਇਸਲਾਮ ਦੀ ਆਮਦ ਦੇ ਨਾਲ ਤੇਜ਼ੀ ਨਾਲ ਉਹਨਾਂ ਦੇ ਨਾਲ ਸੂਫੀ ਇਸਲਾਮ ਵੀ ਆਉਂਦਾ ਹੈ। ਬਾਬਾ ਫਰੀਦ ਔਰ ਅਜਮੇਰ ਸ਼ਰੀਫ ਔਰ ਨਿਜ਼ਾਮੁਦੀਨ ਔਲੀਆ, ਇਹ 300 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਤੋਂ ਹੋਏ ਨੇ। ਉਹ ਸੂਫੀ ਇਸਲਾਮ ਪਿਆਰ ਦਾ ਸੁਨੇਹਾ ਦਿੰਦਾ ਹੈ, ਪਰ ਕੁੱਲ ਮਿਲਾ ਕੇ ਲੋਕਾਂ ਦੇ ਸਾਹਮਣੇ ਉਹ ਚੈਲੰਜ ਕਾਇਮ ਹੈ। ਤੇ ਯੋਗ ਮਤ, ਜਦੋਂ ਬੁੱਧ ਧਰਮ ਦਾ ਖਾਤਮਾ ਬ੍ਰਾਹਮਣਾਂ ਨੇ ਕੀਤਾ ਸ਼ਾਸਤਰ ਤੇ ਸ਼ਸਤਰ ਦਾ ਇਸਤੇਮਾਲ ਕਰਕੇ, ਤੇ ਵਿਚਕਾਰਲੀਆਂ ਸਦੀਆਂ 'ਚ 7ਵੀਂ 8ਵੀਂ 9ਵੀਂ ਸਦੀ ਦੇ ਵਿੱਚ ਕੁਛ ਬੁੱਧ ਧਰਮ, ਕੁਛ ਸੰਨਿਆਸ, ਇਹਨਾਂ ਦੇ ਮਿਲਗੋਬੇ ਦੇ ਰੂਪ ਦੇ ਵਿੱਚ ਇੱਕ ਯੋਗ ਮਤ ਨਿਕਲਿਆ। ਗੋਰਖਨਾਥ, ਮਛੰਦਰਨਾਥ ਜਿਸ ਦੇ ਵੱਡੇ ਯੋਗੀ ਹੋਏ, ਔਰ ਇਹਨਾਂ ਦਾ ਪਤੰਜਲੀ ਜਿਸ ਨੇ ਅਸ਼ਟਾਂਗ ਯੋਗਾ ਦਿੱਤਾ ਹੈ, ਉਸ ਦੇ ਨਾਲ ਯੋਗਾ ਦੇ 8 ਅੰਗ ਉਹਨਾਂ ਦੀ ਜਿਹੜੀ ਹੈ ਗੱਲ ਤੁਰਦੀ ਹੈ। ਹੁਣ ਇਹ 3 ਥਾਟ ਨੇ ਜਿਹੜੇ ਪ੍ਰੀਵੇਲ ਕਰ ਰਹੇ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਉਸ ਧਰਤੀ ਤੇ ਪ੍ਰਕਾਸ਼ਮਾਨ ਹੁੰਦੇ ਨੇ। ਤੇ ਇਹ ਤਿੰਨੋਂ ਥਾਟ ਕਿੱਧਰ ਨੂੰ ਲਿਜਾ ਰਹੇ ਨੇ? ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਚੋਂ ਹੀ ਇਸ ਨੂੰ ਸਮਝਦੇ ਹਾਂ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ, ਅੰਧ ਤੀਨੇ ਉਜਾੜੇ ਕਾ ਬੰਦ। ਕਿ ਕਾਜ਼ੀ ਜਿਹੜਾ ਇੰਟਰਪ੍ਰੇਟਰ ਹੈ ਇਸਲਾਮ ਦਾ, ਇਸਲਾਮਿਕ ਜੂਰਿਸਪ੍ਰੂਡੈਂਸ ਦਾ, ਉਹ ਝੂਠ ਤੇ ਖੜਾ, ਉਹ ਜਸਟਿਸ ਨਹੀਂ ਕਰਦਾ। ਕਾਜ਼ੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ, ਉਹ ਵੱਡੀ ਖੋਰ ਨੇ। ਬ੍ਰਾਹਮਣ ਨਾਵੇ ਜੀਆਂ ਕਾਏ, ਬ੍ਰਾਹਮਣ ਦੇ ਨਾਲ ਤਾਂ ਪਹਿਲੇ ਦਿਨ ਤੋਂ ਹੀ ਜੁੜੀ ਹੋਈ ਹੈ ਛੁਰੀ, ਬੁੱਚਰ ਆਫ ਦਾ ਵਰਲਡ, ਜਿਹਨੇ ਵਰਣ ਆਸ਼ਰਮ ਵਰਗਾ, ਜਾਤ ਪਾਤ, ਊਚ ਨੀਚ ਵਰਗਾ ਥਾਟ ਦਿੱਤਾ। ਉਹ ਤੋਂ ਵੱਡਾ ਜ਼ਾਲਮ ਕੀ ਹੋ ਸਕਦਾ? ਅੱਜ ਵੀ ਭਾਵੇਂ ਇੰਡੀਅਨ ਕਨਸਟੀਟਿਊਸ਼ਨ ਨੂੰ ਕਹੋ ਜੀ ਦੁਨੀਆ ਦਾ ਸਭ ਤੋਂ ਵੱਡਾ ਕਨਸਟੀਟਿਊਸ਼ਨ ਹੈ, ਬਹੁਤ ਵਧੀਆ ਕਨਸਟੀਟਿਊਸ਼ਨ ਹੈ, ਬੜਾ ਸੈਕੂਲਰ ਕਨਸਟੀਟਿਊਸ਼ਨ ਹੈ। 2 ਲਫ਼ਜ਼ ਅੰਗਰੇਜ਼ੀ ਦੇ ਹੁੰਦੇ ਨੇ, ਇੱਕ ਲੈਟਰ, ਇੱਕ ਸਪਿਰਿਟ। ਲੈਟਰ ਤੁਸੀਂ ਕੋਈ ਲਿਖ ਦਿਓ, ਗੱਲ ਤਾਂ ਅਲਟੀਮੇਟਲੀ ਸਪਿਰਿਟ ਉਸ ਦੇ ਬਿਹਾਈਂਡ ਜੁਡੀਸ਼ਰੀ ਨੇ, ਜੱਜ ਨੇ ਇੰਟਰਪ੍ਰੇਟ ਕਰਨਾ ਹੈ। ਫਿਰ ਤੁਹਾਨੂੰ ਸਮਝ ਆਏਗਾ ਕਿ 40 ਸਾਲ ਹੋ ਗਏ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ, ਕਿੰਨੀਆਂ ਹਕੂਮਤਾਂ ਆਈਆਂ, ਜਸਟਿਸ ਕਿੱਥੇ ਹੈ? ਬਾਬਰੀ ਮਸਜਿਦ ਢਾਈ 6 ਦਸੰਬਰ 1992 ਨੂੰ, ਹੁਣ ਨਵੀਆਂ ਮਸਜਿਦਾਂ ਢਾਉਣ ਤੇ ਲੱਗੇ ਹੋਏ ਨੇ, ਜਸਟਿਸ ਕਿੱਥੇ ਹੈ? ਜੁਡੀਸ਼ਰੀ ਤਾਂ ਲਿਖਿਆ ਹੋਇਆ ਅਦਲ, ਇਨਸਾਫ। ਜਿਸ ਸਿਸਟਮ ਦੇ ਵਿੱਚ ਇਨਸਾਫ ਨਹੀਂ ਹੈ, ਉਹ ਸਿਸਟਮ ਤੁਹਾਨੂੰ ਕੁਝ ਵੀ ਪ੍ਰੋਵਾਈਡ ਨਹੀਂ ਕਰਦਾ। ਔਰ ਜਦੋਂ ਗੁਰੂ ਸਾਹਿਬਾਨ ਨੇ ਚੈਲੰਜ ਕੀਤਾ ਵੇਲੇ ਦੇ ਹਾਕਮਾਂ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਦੋਂ ਉਹ ਵੇਲੇ ਦੇ ਹਾਕਮਾਂ ਨੂੰ ਚੈਲੰਜ ਕਰਦਿਆਂ ਫਰਮਾਉਂਦੇ ਨੇ, ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਇਸ ਤੋਂ ਸਟਰੋਂਗ ਸਟੇਟਮੈਂਟ ਕਿਹੜੇ ਪ੍ਰੋਫਿਟ ਨੇ ਦਿੱਤੀ ਹੈ ਕਿ ਰਾਜੇ ਉਸ ਸ਼ੇਰ ਵਾਂਗ ਆਮ ਜਨਤਾ ਨੂੰ ਦੇ ਉੱਤੇ ਇਵੇਂ ਝਪੜਦੇ ਨੇ ਜਿਵੇਂ ਉਹ ਬੇਬਸ ਜਿਹੜਾ ਉਹ ਇੱਜੜ ਹੋਏ, ਔਰ ਜਾਏ ਜਗਾਇਨ ਬੈਠੇ ਸੁੱਤੇ। ਹੁਣ ਜੇ ਇਸ ਇੱਕ ਲਾਈਨ ਨੂੰ ਇੰਟਰਪ੍ਰੇਟ ਕਰਨਾ ਹੋਏ, ਜਾਏ ਜਗਾਇਨ ਬੈਠੇ ਸੁੱਤੇ, ਬੈਠੇ ਸੁੱਤਿਆਂ ਨੂੰ ਜਗਾਉਣਾ ਕੀ ਹੈ? ਤੇ ਤੁਸੀਂ ਬੱਚੇ ਬੱਚੀਆਂ, ਸਿੱਖ ਪੰਥ ਦੀ ਫੁਲਵਾੜੀ, ਸਾਡੀ ਭਵਿੱਖ ਦੀ ਨਸਲ, ਆ ਪਿਛਲੇ 40 ਸਾਲਾਂ ਦੇ ਇਤਿਹਾਸ ਤੇ ਹੀ ਨਜ਼ਰ ਮਾਰ ਲਓ। ਜਦੋਂ ਅੱਧੀ ਰਾਤ ਨੂੰ ਪੁਲਿਸ ਦੀ ਧਾੜ ਦਗੜ ਦਗੜ ਕਰਦੀ ਘਰਾਂ 'ਚ ਆਉਂਦੀ ਸੀ, ਮਾਂ ਦੇ ਸਾਹਮਣੇ ਉਸ ਦੇ ਪੁੱਤ ਨੂੰ ਘੜੀਸ ਕੇ ਲਿਜਾ ਰਹੇ ਨੇ ਜਾਂ ਉਸ ਦੀ ਬੱਚੀ ਨੂੰ ਲਿਜਾ ਰਹੇ ਨੇ, ਔਰ ਪਤਾ ਨਹੀਂ ਅਗਲੇ ਦਿਨ ਦੀ ਖਬਰ ਕਿ ਇੱਕ ਖੁੰਖਾਰ ਆਤੰਕਵਾਦੀ ਫਲਾਂ ਨਹਿਰ ਦੇ ਪੁਲ ਦੇ ਉੱਤੇ ਮੁਕਾਬਲੇ 'ਚ ਮਾਰਿਆ ਗਿਆ। ਇਹ ਗੱਲ ਜਿਸ ਨੇ ਹਕੀਕਤ ਲਿਆਂਦੀ ਕਿ ਕਿਵੇਂ ਕਈਆਂ ਨੂੰ ਤਾਂ ਜਿਹੜੇ ਉਹ ਸਿਵੇ ਨਸੀਬ ਹੀ ਨਹੀਂ ਹੋਏ, ਕਿਉਂਕਿ ਉਹ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ। ਇਹ ਸੀ ਕਿ ਇਹਨਾਂ ਦਾ ਕੋਈ ਪਤਾ ਨਹੀਂ ਹੈ ਕੌਣ ਨੇ, ਅਣਪਛਾਤੀਆਂ ਨੇ। ਔਰ ਅੱਜ ਜਦੋਂ ਅਸੀਂ 6-7 ਮਈ ਨੂੰ ਇਹ ਗੱਲ ਕਰ ਰਹੇ ਹਾਂ, ਤੁਹਾਨੂੰ ਇਹ ਨਜ਼ਰ ਆਏਗਾ ਵੀ ਇਹ ਕਹਾਣੀ ਸਿਰਫ 40 ਸਾਲ ਪੁਰਾਣੀ ਨਹੀਂ ਹੈ, ਜਾਂ 84 ਤੋਂ 94-95 ਤੱਕ ਨਹੀਂ ਹੈ, ਜਿਨ੍ਹਾਂ ਅਣਪਛਾਤੀਆਂ ਲਾਸ਼ਾਂ ਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਪਛਾਣ ਦਿੱਤੀ। ਆ ਹੁਣ ਵੀ 7 ਮਈ 2023 ਨੂੰ ਲਾਹੌਰ ਸ਼ਹਿਰ ਦੇ ਅੰਦਰ ਭਾਈ ਪਰਮਜੀਤ ਸਿੰਘ ਪੰਜਵੜ, ਜਿਹੜੇ 2-3 ਦਹਾਕਿਆਂ ਤੋਂ ਉੱਥੇ ਰਹਿ ਰਹੇ ਸੀ, ਉਹਨਾਂ ਨੂੰ ਕਿਵੇਂ ਇੰਡੀਅਨ ਗਵਰਨਮੈਂਟ ਦੇ ਹਾਇਰਡ ਮਰਸਨਰੀਜ਼ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਬਣਾਉਂਦਿਆਂ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕੀਤਾ। ਫਿਰ ਕੱਲੀ ਪਾਕਿਸਤਾਨ ਦੀ ਨਹੀਂ, ਆ ਤੁਸੀਂ ਪਿਛਲੇ 24 ਘੰਟੇ 'ਚ ਖਬਰਾਂ ਦੇਖ ਰਹੇ ਹੋ ਕਿ ਕਿਵੇਂ ਇਹ ਫੇਕ ਨੈਰੇਟਿਵ ਸਿਰਜਣ ਦੇ ਮਾਰ ਇਹਨਾਂ ਨੇ ਕਿਵੇਂ, ਜਦੋਂ ਚਿੱਠੀ ਸਿੰਘਪੁਰਾ 'ਚ 20 ਮਾਰਚ 2000 ਨੂੰ 35 ਸਿੱਖਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਸੀ। ਇਹ ਉਹ ਦਿਨ ਸੀ ਜਿਸ ਦਿਨ ਅਮਰੀਕਾ ਦੇ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੀ ਫੇਰੀ ਤੇ ਦਿੱਲੀ ਏਅਰਪੋਰਟ ਦੇ ਉੱਤੇ ਉਤਰੇ ਸਨ,
ਔਰ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ ਘਰਾਂ 'ਚੋਂ ਮੇਲ ਮੈਂਬਰ ਮੇਲ ਸਿੱਖ 35 ਔਰ ਕਸ਼ਮੀਰ ਵਾਦੀ ਦੇ ਸਿੱਖ 5.5 ਸਦੀਆਂ ਤੋਂ ਮੂਲ ਨਿਵਾਸੀ ਨੇ ਉੱਥੋਂ ਦੇ, ਕੋਈ ਪੰਜਾਬ 'ਚੋਂ ਜਾ ਕੇ ਵਸੇ ਹੋਏ ਨਹੀਂ, ਐਵਰੀ ਇੰਚ ਉਹ ਕਸ਼ਮੀਰੀ ਨੇ। ਉਹਨਾਂ ਨੂੰ ਔਰ ਉਹ ਜਿਹੜਾ ਕਨਫਲਿਕਟ ਇੰਡੀਅਨ ਸਟੇਟ ਔਰ ਉਹਨਾਂ ਦੇ ਫਰੀडम ਫਾਈਟਰਸ ਦੇ ਵਿਚਾਲੇ ਸੀ, ਉਹਦੇ 'ਚੋਂ ਬਿਲਕੁਲ ਨਿਊਟਰਲ ਸੀ। ਉਹਨਾਂ ਨੇ ਨਾ ਸਰਕਾਰ ਦੀ ਮਦਦ ਕੀਤੀ, ਨਾ ਉਹ ਮਿਲੀਟੈਂਟਸ ਦੇ ਨਾਲ ਸੀ। ਤੇ ਉਸ ਸੌਫਟ ਟਾਰਗੇਟ ਨੂੰ ਉਹਨਾਂ ਨੇ ਚੁਣਦੇ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 25 ਸਾਲ ਬਾਅਦ, ਨਾ ਕਦੇ ਕੋਈ CBI ਇਨਕੁਆਇਰੀ ਹੋਈ, ਨਾ ਕਿਸੇ ਨੂੰ ਦੋਸ਼ੀ ਮਿਥਿਆ ਗਿਆ, ਔਰ ਉਹ ਕਿਹਨੇ ਮਾਰਿਆ ਉਹਨਾਂ ਨੂੰ। ਹੁਣ ਇਸ ਦੀ ਸਭ ਤੋਂ ਵੱਡੀ ਗਵਾਹੀ ਪ੍ਰੈਜ਼ੀਡੈਂਟ ਕਲਿੰਟਨ ਦੀ, ਉਸ ਵੇਲੇ ਸੈਕਟਰੀ ਆਫ ਸਟੇਟ ਸੀ ਮੈਡਲਿਨ ਐਲਬਰਾਈਟ। ਜਦੋਂ ਮੈਡਲਿਨ ਐਲਬਰਾਈਟ ਦੀ ਪਹਿਲੀ ਟਰਮ ਕੰਪਲੀਟ ਹੋਈ, ਉਹਨੇ ਦੂਸਰੀ ਟਰਮ ਲਈ ਨਹੀਂ ਆਈ। ਉਹ ਇੱਕ ਪ੍ਰੋਫੈਸਰ ਸੀ, ਉਹਦਾ ਫਾਦਰ ਵੀ ਪ੍ਰੋਫੈਸਰ ਸੀ। ਉਹਨੇ ਇੱਕ ਕਿਤਾਬ ਲਿਖੀ ਮਾਈਟੀ ਐਂਡ ਅਲਮਾਈਟੀ, ਔਰ ਉਸ ਕਿਤਾਬ ਦਾ ਫੋਰਵਰਡ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ। ਔਰ ਪ੍ਰੈਜ਼ੀਡੈਂਟ ਕਲਿੰਟਨ ਨੇ ਕਿਹਾ ਕਿ ਜਦੋਂ ਮੈਂ ਭਾਰਤ ਦੇ ਦੌਰੇ 'ਤੇ ਸੀ, 35 ਬੇਗੁਨਾਹ ਸਿੱਖਾਂ ਨੂੰ ਹਿੰਦੂ ਮਿਲੀਟੈਂਟਸ ਨੇ ਮਾਰ ਮੁਕਾਇਆ। ਕਲਿੰਟਨ ਨੇ ਕਿਹਾ ਹੋਇਆ, ਇਹ ਕੋਈ ਹੋਰ ਸੈਕੰਡਰੀ ਐਵੀਡੈਂਸ ਨਹੀਂ ਹੈ। ਫਿਰ ਉਹਨੇ ਗਿਲਟ ਵੀ ਕਹੀ, ਉਹਨੇ ਕਿਹਾ ਜੇ ਮੈਂ ਨਾ ਜਾਂਦਾ ਤੇ ਸ਼ਾਇਦ ਉਹਨਾਂ ਦੀ ਜ਼ਿੰਦਗੀ ਅੱਜ ਬਰਕਰਾਰ ਹੁੰਦੀ। ਉਹਨੇ ਕਿਹਾ ਕਿ ਕਿਉਂਕਿ ਉਹ ਪੋਲੀਟੀਕਲ ਸਟੇਟਮੈਂਟ ਇੰਡੀਅਨ ਸਿਸਟਮ ਬਣਾਉਣਾ ਚਾਹੁੰਦਾ ਸੀ, ਜਿਹਦੇ ਥੱਲੇ ਉਹਨਾਂ ਨੇ ਇਹ ਮਰਡਰ, ਕੋਲਡ ਬਲੱਡਡ ਮਰਡਰ ਕੀਤਾ, ਪਰ ਉਹਨਾਂ ਦੇ ਲਈ ਕੋਈ ਇਨਸਾਫ ਨਹੀਂ। 2019 ਦੀਆਂ ਚੋਣਾਂ ਤੋਂ ਪਹਿਲਾਂ ਪੁਲਵਾਮਾ ਦੇ ਵਿੱਚ ਘਟਨਾ ਕਿ ਜੀ ਬੰਬ ਔਰ ਟਰੱਕ ਭਰਿਆ ਹੋਇਆ ਬਾਰੂਦ ਦਾ, ਔਰ CRPF ਔਰ ਦੂਸਰਿਆਂ ਦੇ ਕਿੰਨੇ 32 ਕੇ 36 ਲੋਕ ਮਾਰੇ ਗਏ। ਹੁਣ ਉਸ ਵੇਲੇ ਗਵਰਨਰ ਸਤਪਾਲ ਮਲਕ ਸੀ ਜੰਮੂ ਕਸ਼ਮੀਰ ਦਾ। ਉਹ 2 ਦਿਨ ਪਹਿਲਾਂ ਉਹਦਾ ਇੱਕ ਇੰਟਰਵਿਊ ਕਰਨ ਥਾਪਰ, ਜਿਹੜਾ ਬੜਾ ਪ੍ਰੋਫੈਸ਼ਨਲ ਜਰਨਲਿਸਟ ਹੈ, ਉਹਦੇ ਨਾਲ ਆਇਆ। ਉਹਨੇ ਕਿਹਾ ਜੀ ਮੈਨੂੰ ਜੇ ਉਹਨਾਂ ਨੇ ਹੈਲੀਕਾਪਟਰ ਮੰਗੇ ਸੀ, ਬਾਈ ਰੋਡ ਨਹੀਂ ਸੀ ਆਉਣਾ, ਤਾਂ ਮੈਨੂੰ ਅਪਰੋਚ ਕੀਤਾ ਜਾ ਸਕਦਾ ਸੀ। ਤੇ ਉਹਨੇ ਕਿਹਾ ਜੀ ਜਦੋਂ ਮੈਂ ਅਜੀਤ ਡੋਵਲ ਨੂੰ, ਜਿਹੜਾ ਮੇਰਾ ਕਲਾਸ ਫੈਲੋ ਹੈ, ਮੈਂ ਉਸ ਨੂੰ ਇਹ ਕਿਹਾ ਕਿ ਵੀ ਇਹ ਤੁਸੀਂ ਜਿਹੜਾ ਇਹ ਕਿਵੇਂ ਹੋਇਆ, ਤਾਂ ਉਹਨੇ ਮੈਨੂੰ ਕਿਹਾ ਜੀ ਤੁਸੀਂ ਹੁਣ ਸਤਪਾਲ इस पे बात मत करो, बस अपना मुंह बंद रखो, हमें मालूम है हमें क्या करना है। सो ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2019 'ਚ ਵੀ ਮੋਦੀ ਅਨਪੋਪੂਲਰ ਸੀ, ਇਲੈਕਸ਼ਨ ਲੂਜ਼ ਕਰ ਰਹੇ ਸੀ, ਔਰ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਸੀ ਰਾਸ਼ਟਰ ਭਗਤੀ ਦੇ ਨਾਂ ਥੱਲੇ ਲੋਕਾਂ ਦੇ ਵਿੱਚ ਗੁੰਮਰਾਹਕੁਨ ਪ੍ਰਚਾਰ ਕਰਨ ਦਾ। ਔਰ ਉਹਦਾ ਨਤੀਜਾ ਸੀ ਕਿ 300 ਤੋਂ ਵੱਧ ਸੀਟਾਂ ਲੈ ਕੇ ਦੁਬਾਰਾ ਜਿੱਤਿਆ। ਆ ਜੋ ਕੁਛ ਹੁਣ ਪਹਿਲਗਾਮ ਦੇ ਵਿੱਚ ਵੀ ਹੋਇਆ, ਤੁਸੀਂ ਕਿਸੇ ਪਾਸਿਓਂ ਵੀ ਦੇਖੋ, ਕੋਈ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਨਹੀਂ, ਕੋਈ ਪਾਰਟ ਨਹੀਂ ਕਿ ਵੀ ਤੁਹਾਡੀ 6 ਲੱਖ ਫੌਜ ਉੱਥੇ ਬੈਠੀ ਹੈ, ਕਸ਼ਮੀਰੀਆਂ ਨੂੰ ਤੁਸੀਂ ਚੁਣ ਚੁਣ ਕੇ ਮਾਰਿਆ। ਪਿਛਲੇ 2019 ਤੋਂ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕਰਤਾ ਹੈ, ਸੂਬੇ ਦਾ ਵਜੂਦ ਖਤਮ ਕਰਤਾ। ਕਾਤਲ ਕਿੱਥੋਂ ਆ ਗਏ ਜਿਨ੍ਹਾਂ ਨੇ ਬੇਗੁਨਾਹ 24 ਬੰਦਿਆਂ ਨੂੰ ਮਾਰਿਆ। ਔਰ ਉਸ ਸਾਰੇ ਦੇ ਥੱਲੇ ਪਰ ਕਿਉਂਕਿ ਇਹ ਫਸੇ ਹੋਏ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ, ਟੈਰਿਫ ਵਾਰਫੇਅਰ 'ਚ ਵੀ ਫਸੇ ਹੋਏ ਨੇ, ਇਕੋਨਮੀ ਡਾਵਾਂਡੋਲ ਹੈ, ਬੇਰੁਜ਼ਗਾਰੀ ਹੈ, ਲੋਕਾਂ ਦੀਆਂ ਸਮੱਸਿਆਵਾਂ ਉੱਥੇ ਹੀ ਖੜੀਆਂ ਨੇ। ਤੇ ਬੈਸਟ, ਜਿਵੇਂ ਉਹ ਕਿਸੇ ਲਾਰਡ ਨੇ ਕਿਹਾ ਸੀ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰਿਫਿਊਜ ਆਫ ਦਾ ਸਕੌਂਡਰਲਸ। ਜਿਹੜੇ ਬਦਮਾਸ਼ ਹੁੰਦੇ ਨੇ ਉਹਨਾਂ ਦੇ ਲਈ ਰਾਸ਼ਟਰ ਭਗਤੀ, ਦੇਸ਼ ਭਗਤੀ ਅਖੀਰਲਾ ਰਿਫਿਊਜ ਹੁੰਦਾ। ਉਸ ਦਾ ਜ਼ਿਕਰ ਕਰਦੇ ਨੇ। ਇਸ ਵੇਲੇ ਵਾਰ ਮੌਂਗਰਿੰਗ, ਵਾਰ ਜਿਹੜਾ ਉਹਨਾਂ ਨੇ ਪੂਰਾ ਟੈਂਪਰੇਚਰ ਕ੍ਰੀਏਟ ਕੀਤਾ ਹੋਇਆ। ਔਰ ਅਸੀਂ ਇਹ ਦੇਖਿਆ ਵੀ ਪਿਛਲੀ ਰਾਤ ਉਹਨਾਂ ਨੇ ਪਾਕਿਸਤਾਨ ਦੇ ਵਿੱਚ 9 ਥਾਵਾਂ ਦੇ ਉੱਤੇ ਸਟ੍ਰਾਈਕ ਕੀਤਾ, ਜਿਨ੍ਹਾਂ 'ਚੋਂ 5 ਥਾਵਾਂ ਮਸੀਤਾਂ ਦੇ ਉੱਤੇ ਹਮਲਾ ਹੈ। ਔਰ ਹੁਣ ਜਿਹੜੀ ਖਬਰ ਪੁੰਛ ਨਾਲ ਰਿਲੇਟਡ ਹੈ ਕਿ ਉੱਥੇ ਇੱਕ ਗੁਰਦੁਆਰੇ 'ਤੇ ਅਟੈਕ ਦੇ ਵਿੱਚ 3 ਰਾਗੀ ਸਿੰਘ ਔਰ ਇੱਕ ਅੱਧਾ ਹੋਰ ਸਿੰਘ ਸ਼ਹੀਦ ਹੋਏ ਨੇ। ਇਹ ਵੀ ਇਹਨਾਂ ਦਾ ਹੀ ਕੰਮ ਹੋਏਗਾ, ਕਿਉਂਕਿ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਵੀ ਇਹਨਾਂ ਖਾਲਿਸਤਾਨ ਦੀ ਮੂਵਮੈਂਟ ਵੀ ਇਹਦੇ ਲਈ ਇਹਨਾਂ ਲਈ ਹੈਂਡਲ ਕਰਨੀ ਔਖੀ ਹੋ ਰਹੀ ਹੈ, ਕਿਉਂਕਿ ਦੁਨੀਆ 'ਚ ਫੜੇ ਗਏ ਨੇ। ਜੋ ਕੰਮ ਇਹਨਾਂ ਨੇ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰਕੇ ਕੀਤਾ, ਇਹੀ ਅਸੀਂ ਦੇਖਦੇ ਹਾਂ। 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਬਰਮਿੰਗਮ UK ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। ਔਰ 18 ਜੂਨ 2023 ਨੂੰ ਸਰੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹਰਦੀਪ ਸਿੰਘ ਨਿੱਜਰ ਨੂੰ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਅੰਦਰ ਸ਼ਹੀਦ ਕੀਤਾ ਗਿਆ। ਔਰ ਇਹ ਕਿਹਨੇ ਕੀਤਾ? ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਠੀਕ 3 ਮਹੀਨੇ ਬਾਅਦ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਹਿੰਦਾ ਹੈ ਕਿ ਇਹ ਭਾਰਤ ਦਾ ਕੰਮ ਹੈ। ਔਰ 6 ਉਹਨਾਂ ਦੇ ਹਾਇਰ ਡਿਪਲੋਮੈਟ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਹਾਈ ਕਮਿਸ਼ਨਰ ਸ਼ਾਮਲ ਹੈ ਸੰਜੇ ਵਰਮਾ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਡਿਕਲੇਅਰ ਕਰਕੇ ਕੈਨੇਡਾ 'ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ।
ਹੁਣ ਇਸ ਲੈਵਲ ਤੱਕ ਜਦੋਂ ਕੋਈ ਵਿਚਾਰਧਾਰਾ, ਗੱਲ ਕੱਲੀ ਵਿਚਾਰਧਾਰਾ ਦੀ ਨਹੀਂ ਹੈ, ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਆਉਂਦੀ ਹੈ, ਔਰ ਜਦੋਂ ਅਸੀਂ ਇਹਨਾਂ ਦਾ ਵਰਤਾਰਾ ਦੇਖ ਰਹੇ ਹਾਂ, ਸਿੱਖਾਂ ਦੇ ਲਈ ਇਨਹੈਰੈਂਟ ਇਹਨਾਂ ਦੀ ਹਿਟਡ ਦੇਖ ਰਹੇ ਹਾਂ, ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਇਸ ਫਰਮਾਨ ਵੱਲ ਧਿਆਨ ਤਾਂ ਜਾਣਾ ਚਾਹੀਦਾ ਹੈ ਕਿ ਹੱਥ ਛੁਰੀ ਜਗਤ ਕਸਾਈ, ਇਹ ਬੁੱਚਰ ਆਫ ਦਾ ਵਰਲਡ ਕਿਵੇਂ ਸਨ ਜਾਂ ਕਿਵੇਂ ਨੇ। ਤੇ 10ਵੇਂ ਪਾਤਸ਼ਾਹ ਦੇ ਵੀ ਇਸ ਫਰਮਾਨ ਵੱਲ ਧਿਆਨ ਜਾਣਾ ਚਾਹੀਦਾ ਹੈ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਿ ਜਦੋਂ ਤੱਕ ਖਾਲਸੇ ਦਾ ਨਿਆਰਾਪਨ ਕਾਇਮ ਹੈ, ਗੁਰੂ ਪਾਤਸ਼ਾਹ ਫਰਮਾਉਂਦੇ ਨੇ ਕਿ ਮੇਰਾ ਤੇਜ, ਮੇਰੀ ਤਾਕਤ, ਮੇਰੀ ਪਾਵਰ, ਮੇਰਾ ਔ, ਮੇਰਾ ਗ੍ਰੈਂਡਿਓ, ਇਹ ਸਾਰਾ ਖਾਲਸੇ ਦਾ ਹੈ, ਖਾਲਸੇ ਦੇ ਕੋਲ ਹੈ। ਕਿ ਕਿਉਂਕਿ ਖਾਲਸੇ ਮੇ ਹੋ ਕਰੋ ਨਿਵਾਸ। ਪਰ ਜਦੋਂ ਖਾਲਸੇ ਨੇ ਵਿਪਰ ਦਾ ਰਸਤਾ ਚੁਣਿਆ, ਬ੍ਰਾਹਮਣਵਾਦ ਵੱਲ ਮੂੰਹ ਕਰਕੇ, ਉਸ ਰਸਤੇ ਨੂੰ ਅੱਜ ਤੁਸੀਂ ਦੇਖੋਗੇ ਦੇਵੀਆਂ ਦੇਵਤਿਆਂ ਦੇ ਜਾਣ ਵਾਲੇ ਅੱਧਿਆਂ ਦੇ ਹੱਥਾਂ 'ਚੋਂ ਮੌਲੀ ਦਾ ਧਾਗਾ ਬੰਨਿਆ ਹੁੰਦਾ, ਕਿਸ ਕਿਸਮ ਦੇ ਸਾਰੇ ਪਖੰਡ, ਕੋਈ ਜਗਰਾਤੇ, ਕੋਈ ਵਰਤ, ਕੋਈ ਇੱਧਰ ਕੋਈ ਉੱਧਰ, ਜਿੰਨਾ ਕਰਮਕਾਂਡ, ਸਭ ਮੰਤਰ ਜੰਤਰ ਤੰਤਰ ਜਿਹੜੇ ਨੇ ਉਹ ਸਿੱਖਾਂ 'ਚ ਲਿਆ ਕੇ ਵਾੜੇ ਹੋਏ ਨੇ। ਆ ਜੋਤਸ਼ੀ 80% ਇਹਨਾਂ ਦੇ ਕਲਾਇੰਟ ਆਪਣੇ ਸਿੱਖ ਪਰਿਵਾਰ ਨੇ, ਕੋਈ ਕਿਸੇ ਨੂੰ ਉਹਦੇ ਪਿੱਛੇ ਦੌੜਿਆ ਹੋਇਆ, ਕੋਈ ਕਿਸੇ ਦੇ ਪਿੱਛੇ ਦੌੜਿਆ। ਹੁਣ ਇਹ ਸਾਰਾ ਪਾਰਟ ਬ੍ਰਾਹਮਣਵਾਦ ਹੈ। ਬ੍ਰਾਹਮਣ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਕੋਈ ਧੋਤੀ ਪਾ ਕੇ ਬੰਨ੍ਹ ਕੇ ਬੈਠਾ ਹੈ ਜਾਂ ਮੱਥੇ ਤੇ ਤਿਲਕ ਲੱਗਾ ਹੈ ਤੇ ਕੋਈ ਹਵਨ ਕਰ ਰਿਹਾ ਤੇ ਅਸੀਂ ਹਵਨ ਨਹੀਂ ਕਰ ਰਹੇ ਇਸ ਲਈ ਅਸੀਂ ਬ੍ਰਾਹਮਣਵਾਦ ਨਹੀਂ। ਬ੍ਰਾਹਮਣਵਾਦ ਇੱਕ ਥਾਟ ਪ੍ਰੋਸੈਸ ਹੈ, ਹੇਟਰਡ ਨਹੀਂ ਹੈ ਕਿਸੇ, ਇਹ ਵਿਚਾਰਧਾਰਾ ਹੈ, ਆਈਡੀਓਲੋਜੀ ਹੈ। ਜਿਵੇਂ ਕਮਿਊਨਿਜ਼ਮ, ਫਾਸ਼ਿਜ਼ਮ, ਇਹ ਨਾਜ਼ੀਜ਼ਮ, ਇਹ ਸਾਰੇ ਸੀ। ਇਸੇ ਤਰ੍ਹਾਂ ਬ੍ਰਾਹਮਣਿਜ਼ਮ ਇੱਕ ਥਾਟ ਹੈ ਜਿਹੜਾ ਤੁਹਾਨੂੰ ਰੱਬ ਨਾਲੋਂ ਤੋੜਦਾ ਹੈ, ਜਿਹੜਾ ਤੁਹਾਨੂੰ ਵਹਿਮਾਂ ਭਰਮਾਂ 'ਚ ਫਸਾਉਂਦਾ ਹੈ, ਜਿਹੜਾ ਕਰਮ ਕਾਂਡ ਰਿਚੁਅਲਿਜ਼ਮ ਦੇ ਵਿੱਚ ਯਕੀਨ ਕਰਵਾਉਂਦਾ ਹੈ, ਜਿਹੜਾ ਤੁਹਾਡੇ ਅੰਦਰੋਂ ਤੁਹਾਡਾ ਆਪਣਾ ਕੌਨਫੀਡੈਂਸ, ਆਪਣਾ ਭਰੋਸਾ ਤੋੜਵਾਉਂਦਾ ਹੈ। ਤੇ ਉਹ ਜਨਮ ਤੋਂ ਲੈ ਕੇ ਮਰਨ ਤੱਕ, ਮਰਨ ਤੋਂ ਬਾਅਦ ਵੀ ਸਰਾਧ ਕਰਨ ਤੱਕ ਉਹ ਤੁਹਾਡੇ ਖਹਿੜੇ ਪੈ ਕੇ ਤੁਹਾਡੀ ਦੌਲਤ ਲੁੱਟਦਾ ਹੈ, ਤੁਹਾਨੂੰ ਚੂਸਦਾ ਹੈ ਪੂਰੀ ਤਰ੍ਹਾਂ। ਤੇ ਅੱਜ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਵੀ ਹੈ। ਸੋ ਇਹ ਦੋਵੇਂ ਥਾਟ, ਜਦੋਂ ਗੁਰੂ ਸਾਹਿਬ ਨੇ ਬ੍ਰਾਹਮਣ ਨਾਵੈ ਜੀਆਂ ਕਾਇ ਦਾ ਫਰਮਾਨ ਕੀਤਾ, ਤੇ ਨਾਲ ਦੀ ਨਾਲ ਜੋਗੀਆਂ ਦੀ ਗੱਲ। ਹੁਣ ਤੁਸੀਂ ਇਹ ਦੇਖੋ ਕਿੰਨੀ ਚਲਾਕੀ ਨਾਲ ਬ੍ਰਾਹਮਣਵਾਦ ਨੇ ਜੋਗੀਆਂ ਨੂੰ ਆਪਣੇ ਖੱਬੇ ਸੱਜੇ ਫਲੈਂਗ ਤੇ ਖੜਾ ਕੀਤਾ। ਆ ਸਵਾਮੀ ਰਾਮਦੇਵ ਵੱਡਾ ਫਰੋਡੀਆ, ਔਰ ਸ਼੍ਰੀ ਰਵੀ ਸ਼ੰਕਰ, ਇਹ ਤੁਸੀਂ ਥੋੜਾ ਬਹੁਤ ਗੂਗਲ ਸਰਚ ਕਰੋਗੇ, RSS ਨੇ ਇਹਨਾਂ ਨੂੰ ਆਪਣੇ ਬ੍ਰਾਂਡ ਐਂਬੈਸਡਰ ਡਿਕਲੇਅਰ ਕੀਤਾ ਹੋਇਆ, ਦੋਨਾਂ ਨੂੰ ਸੱਦ ਕੇ ਆਨਰ ਕੀਤਾ। ਉਹ ਪਤੰਜਲੀ ਦੇ ਯੋਗਾ ਰਾਹੀਂ ਗੋਆ ਤੇ ਗਊ ਮੂਤਰ ਵੇਚ ਰਿਹਾ, ਔਰ ਕਿਸ ਕਿਸਮ ਦਾ ਜਿਹੜਾ ਫਰਾਡ, ਈਵਨ ਭਾਰਤੀ ਸੁਪਰੀਮ ਕੋਰਟ ਨੇ ਕਿੰਨੀਆਂ ਝਾੜਾਂ ਪਾਈਆਂ ਨੇ, ਕਿੰਨੀ ਝੂਠੀ ਐਡਵਰਟਾਈਜ਼ਮੈਂਟ, ਕੈਂਸਰ ਤੱਕ ਦੇ ਇਲਾਜ ਦੇ ਦਾਅਵੇ ਕਰ ਰਹੇ ਨੇ। ਤੇ ਉਹ ਸ਼੍ਰੀ ਰਵੀ ਸ਼ੰਕਰ ਇੱਕ ਹੋਰ ਫਰਾਡੀਆ, ਆਰਟ ਆਫ ਲਿਵਿੰਗ ਦੇ ਨਾਂ ਥੱਲੇ ਉਹ ਲੁੱਟ ਰਿਹਾ। ਇੱਕ ਹੋਰ ਸਾਊਥ 'ਚੋਂ ਵਾਸੂਦੇਵਾ, ਵਾਸੂ ਕੇ ਜੱਗੀ ਸਤਿਗੁਰੂ ਨਿਕਲਿਆ ਹੋਇਆ। ਹੁਣ ਇਹ ਸਾਰੇ ਇਹਨਾਂ ਦੇ ਪਲੈਂਕ ਨੇ ਵੀ ਤੁਹਾਨੂੰ ਇੱਕ ਪਾਸਾ ਸੁੱਟਿਆ, ਤੁਸੀਂ ਉਹਦੇ 'ਚ ਫਸ ਗਏ, ਕੋਈ ਇਹਦੇ 'ਚ ਆ ਗਿਆ, ਕੋਈ ਇਹਦੇ 'ਚ ਆ ਗਿਆ। ਤੇ ਜਿਹੜਾ ਕਿਸੇ 'ਚ ਨਹੀਂ ਫਸਿਆ ਉਹਨੂੰ ਬਾਗੀ ਡਿਕਲੇਅਰ ਕਰ ਦਿਓ, ਉਹਨੂੰ ਦੇਸ਼ ਦਾ ਦੁਸ਼ਮਣ ਡਿਕਲੇਅਰ ਕਰ ਦਿਓ, ਉਹਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਡਿਕਲੇਅਰ ਕਰ ਦਿਓ। ਇਹ ਕਹਾਣੀ ਜੇ ਦੀਪ ਸਿੱਧੂ ਨੇ ਸਮਝੀ, ਸਾਡੀ ਯੰਗ ਜਨਰੇਸ਼ਨ ਦੀ ਮੈਂ ਗੱਲ ਕਰ ਰਿਹਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਰੂਪ 'ਚ ਸਭ ਤੋਂ ਪਹਿਲਾਂ ਇਹ ਚੈਲੰਜ, ਬੇਸ਼ੱਕ ਅਕਾਲੀ ਦਲ 47 ਤੋਂ ਬਾਅਦ ਆਪਣੇ ਤੌਰ ਤਰੀਕਿਆਂ ਨਾਲ ਜਸਟਿਸ ਦੀ ਗੱਲ ਕਰ ਰਿਹਾ ਸੀ। ਜੇ ਪੰਜਾਬੀ ਜ਼ਬਾਨ ਦੇ ਲਈ ਸੂਬਾ ਬਣਾਉਣ ਦੀ ਗੱਲ ਆਈ, ਮੰਗ ਹੋਈ ਤਾਂ ਕਿਹਾ ਗਿਆ ਇਹ ਤਾਂ ਗੰਵਾਰੋਂ ਕੀ ਭਾਸ਼ਾ ਹੈ, ਲੈਂਗੁਏਜ ਆਫ ਦਾ ਇਲਿਟਰੇਟ। ਔਰ ਉਸ ਸਭ ਦੇ ਬਾਵਜੂਦ ਪੀਸਫੁਲੀ ਇਹ ਯਤਨ ਹੋਏ ਕਿ ਭਾਈ ਕਿਸੇ ਤਰ੍ਹਾਂ ਨਾਲ ਅਸੀਂ ਇੰਡੀਆ ਦੇ ਫੈਡਰਲ ਸਿਸਟਮ, ਆਨੰਦਪੁਰ ਦਾ ਮਤ ਹੈ, ਤੁਸੀਂ ਪੜ੍ਹ ਕੇ ਦੇਖੋ, ਉਹ ਇੱਕ ਫੈਡਰਲ ਸਿਸਟਮ ਦੀ ਗੱਲ ਹੈ ਕਿ ਸੈਂਟਰ ਦੇ ਕੋਲ 3-4 ਮਹਿਕਮੇ, ਡਿਫੈਂਸ, ਕਮਿਊਨੀਕੇਸ਼ਨ, ਕਰੰਸੀ, ਫੋਰਨ ਅਫੇਅਰਸ, ਤੇ ਬਾਕੀ ਸਾਰੀਆਂ ਸਟੇਟਾਂ ਨੂੰ ਖੁਦ ਮੁਖਤਾਰੀ ਦਿਓ। ਕੱਲੀ ਸਿੱਖਾਂ ਦੇ ਸੂਬੇ ਪੰਜਾਬ ਦੀ ਗੱਲ ਨਹੀਂ ਸੀ, ਸਾਰੇ ਭਾਰਤ ਦੀ। ਤੇ ਅੱਗੋਂ ਜੋ ਜਵਾਬ ਮਿਲਿਆ, ਤੁਸੀਂ ਜਦੋਂ ਇਸ ਦੇ ਉੱਤੇ ਡਿਸਕਸ ਕਰਦੇ ਹੋ ਬੱਚਿਆਂ ਦੇ ਨਾਲ, ਜਾਂ ਬੱਚੇ ਆਪਸ 'ਚ ਵਿਚਾਰ ਕਰਦੇ ਨੇ, ਘੱਲੂਘਾਰਾ 84 ਇਹ ਮੁਗਲਾਂ ਦੇ ਜ਼ੁਲਮਾਂ ਨੂੰ, ਅਫਗਾਨਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾਉਣ ਵਾਲਾ, ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਮੁਲਕ ਆਪਣੇ ਸ਼ਹਿਰੀਆਂ ਨੂੰ ਟੈਂਕਾਂ, ਤੋਪਾਂ ਦੇ ਥੱਲੇ ਕੁਚਲਦਾ, ਸਭ ਤੋਂ ਪਵਿੱਤਰ ਥਾਂ ਦੇ ਉੱਤੇ ਤੋਪਾਂ ਗੱਡ ਕੇ ਉਸ ਨੂੰ ਖੰਡਰਾਤ ਬਣਾ ਦਿੱਤਾ ਜਾਏ। ਟੈਂਕ ਸਿਰਫ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਨਹੀਂ ਲਿਆਂਦੇ ਗਏ, ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ,
ਗੁਰਦੁਆਰਾ ਮੁਕਤਸਰ ਸਾਹਿਬ। ਔਰ ਦਿਨ ਕਿਹੜਾ ਚੁਣਿਆ? ਜੂਨ 3, ਜਿਹੜਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਹੁਣ ਇਹ ਹੈ, ਜਦੋਂ ਅਫਜ਼ਲ ਅਹਿਸਨ ਰੰਧਾਵਾ ਨੇ ਆਪਣੀ ਨਜ਼ਮ ਦੇ ਵਿੱਚ ਕਿਹਾ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਅਸੀਂ ਫਖਰ ਕਰਦੇ ਹਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਤੇ। ਉਹਨਾਂ ਨੇ ਉਸ ਦਿਨ ਨੂੰ ਚੁਣਿਆ। ਅਕਾਲ ਤਖਤ 37 ਇਤਿਹਾਸਕ ਗੁਰਦੁਆਰਿਆਂ ਤੇ ਉਸ ਰਾਤ ਧਾਵਾ ਬੋਲਿਆ ਤੇ ਫਿਰ ਅਗਲੇ ਕਈ ਵਰ੍ਹੇ ਪੰਜਾਬ 'ਚ ਗੁਰੂ ਨਾਨਕ ਦੀ ਉਮਤ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਜਿਸ ਕਿਸਮ ਦੇ ਫਰਮਾਨ ਜਾਰੀ ਹੋਏ, ਜਿਸ ਕਿਸਮ ਦੀਆਂ ਐਕਟੀਵਿਟੀਜ਼ ਹੋਈਆਂ, ਜਿਸ ਕਿਸਮ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਇਹ ਇੱਕ ਲੰਮੀ ਕਹਾਣੀ ਹੈ, ਲੰਮੀ ਦਾਸਤਾਨ ਹੈ। ਲੇਕਿਨ ਇਹ ਸਮਝਣਾ ਜ਼ਰੂਰੀ ਹੈ, ਤੁਸੀਂ ਸਾਰੇ ਗੁਰਮਤਿ ਅਕੈਡਮੀ ਨਾਲ ਜੁੜੇ ਹੋਏ ਹੋ। ਅਸੀਂ ਗੁਰਮਤਿ ਦੇ ਫਲਸਫੇ ਦੀ ਗੱਲ ਕਰਦੇ ਹਾਂ, ਕਿਉਂਕਿ ਗੁਰੂ ਨੇ ਸਾਨੂੰ ਇਹ ਸਮਝਾਇਆ ਕਿ ਗੁਰ ਕੀ ਮਤ ਤੂੰ ਲੈ ਇਹ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਨੇ ਸਾਨੂੰ ਇਹ ਸਮਝਾਇਆ ਹੋਇਆ ਹੈ ਕਿ ਦੁਨੀਆਦਾਰੀ ਦੀ ਮੱਤ ਕਿਸੇ ਕੰਢੇ ਨਹੀਂ ਲੈ ਕੇ ਪਹੁੰਚਾਉਂਦੀ। ਅਲਟੀਮੇਟਲੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋਹਾਰੰਗ, ਗਾਵੋ ਸੱਚੀ ਬਾਣੀ। ਹੁਣ ਇਹ ਜਦੋਂ ਬਾਰ-ਬਾਰ ਇਸ ਗੱਲ ਦੇ ਉੱਤੇ ਤੇ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ। ਹੁਣ ਬਾਣੀ ਦਾ ਫਲਸਫਾ ਸਾਡੇ ਕੋਲ ਹੈ, ਸਾਡਾ ਸੁਨਹਿਰੀ ਇਤਿਹਾਸ ਹੈ। ਗੁਰੂ ਗ੍ਰੰਥ ਔਰ ਗੁਰੂ ਪੰਥ ਉਹ 2 ਪਿੱਲਰ ਨੇ ਜਿਨ੍ਹਾਂ ਦੇ ਉੱਤੇ ਸਿੱਖ ਥਾਟ ਖੜਾ ਤੇ ਜਿਹਦੇ ਨਾਲ ਸਾਡੀ ਅੱਜ ਟੱਕਰ ਹੈ। ਇਹਨਾਂ ਨੇ ਦੋਨਾਂ ਨੂੰ ਹੀ ਅੰਡਰ ਦਾ ਆਰਮੀ ਗਨ ਸ਼ਾਟਸ ਲਿਆਂਦਾ ਹੈ, ਅੰਡਰ ਦਾ ਆਰਮਡ ਅਟੈਕ ਲਿਆਂਦਾ। ਗੁਰੂ ਨੂੰ ਗੁਰੂ ਡੰਮ ਖੜਾ ਕਰਨਾ, ਇਹ ਸਾਰੇ 47 ਤੋਂ ਬਾਅਦ ਰਾਧਾ ਸੁਆਮੀ, ਨਿਰੰਕਾਰੀ, ਸੌਦਾ ਸਾਧ, ਭਨਿਆਰਾ, ਇਹ ਸਾਰੇ ਕਿਹਨੇ ਖੜੇ ਕੀਤੇ? ਇਹਨਾਂ ਨੂੰ ਕੌਣ ਇਹਨਾਂ ਦੇ ਬਿਹਾਈਂਡ ਹੈ? ਸਾਡੇ ਸਿੰਘ ਜਿਹੜੇ ਸੱਚ ਹੱਕ ਇਨਸਾਫ ਲਈ ਖਲੋਤੇ 35 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਨੇ। ਆ 2-2.5 ਸਾਲ ਹੋ ਗਏ ਮੋਹਾਲੀ ਦੇ ਵਿੱਚ ਮੋਰਚਾ ਲਾਇਆ ਹੋਇਆ ਬੰਦੀ ਸਿੰਘਾਂ ਦੇ ਰਿਹਾਈ ਦੀ, ਕੋਈ ਬਾਤ ਨਹੀਂ ਪੁੱਛਦਾ। ਲੇਕਿਨ ਸੌਦਾ ਸਾਧ ਜਿਹੜਾ ਕਨਵਿਕਟਡ ਮਰਡਰਰ ਹੈ, ਕਨਵਿਕਟਡ ਰੇਪਿਸਟ ਹੈ, 1 ਸਾਲ ਦੇ ਵਿੱਚ 18 ਵਾਰ ਕਦੇ ਉਹਨੂੰ ਫਰਲੋ ਕਹਿ ਦਿੰਦੇ ਨੇ, ਕਦੇ ਉਹਨੂੰ ਪੈਰੋਲ ਕਹਿ ਦਿੰਦੇ ਨੇ। ਉਹ ਸਿੱਖਾਂ ਨੂੰ ਚੜਾਉਣ ਦੇ ਲਈ ਲਿਆ ਕੇ ਉਹਨੂੰ ਪੂਰਾ ਜਿਹੜਾ ਸ਼ਿੰਗਾਰ ਕੇ ਲਿਆਉਂਦੇ ਨੇ, ਉਸ ਤੋਂ ਵੋਟਾਂ ਪਾਉਂਦੇ ਨੇ। ਇਹ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਵੀ ਦੁਸ਼ਮਣ ਨੂੰ ਇਸ ਗੱਲ ਦੀ ਸਮਝ ਹੈ ਕਿ ਜਦੋਂ ਤੱਕ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਹੋਇਆ, ਇਹ ਸਾਡੀ ਐਨਰਜੀ ਹੈ, ਇਹ ਸਾਡੀ ਗਾਈਡੈਂਸ ਹੈ, ਇਹ ਸਾਡਾ ਉਹ ਮੁਕੱਦਸ ਮੋਟੀਵੇਸ਼ਨਲ ਸੈਂਟਰ ਹੈ। ਜਿੱਦਣ ਗੁਰੂ ਸਿੱਖ ਟੁੱਟੇਗਾ ਬਾਣੀ ਨਾਲੋਂ, ਫਿਰ ਵਿਛੜ ਚੋਟਾਂ ਖਾਵੇ, ਫਿਰ ਥਾਂ ਤੇ ਟੱਕਰਾਂ ਨੇ, ਔਰ ਇੱਕ ਵੱਡਾ ਹਿੱਸਾ ਤੋੜਨ ਦੇ ਵਿੱਚ ਇਸ ਗੁਰੂ ਡੰਮ ਰਾਹੀਂ ਉਹ ਕਾਮਯਾਬ ਨੇ। ਦੂਸਰਾ ਪਾਸਾ ਅਸੀਂ ਗੁਰੂ ਪੰਥ ਦੇਖਦੇ ਹਾਂ। ਅੱਜ ਜਿਵੇਂ ਉਹਨਾਂ ਨੇ ਸਾਡੀਆਂ ਇੰਸਟੀਟਿਊਸ਼ਨਸ ਦਾ ਜੋ ਹਾਲ ਕਰ ਦਿੱਤਾ ਹੈ, ਅਕਾਲ ਤਖਤ ਦੇ ਜਥੇਦਾਰਾਂ ਦਾ ਹਾਲ ਦੇਖ ਲਓ, ਬਣਾਉਣ ਵਾਲਿਆਂ ਦਾ। ਇੱਕ ਦੀ ਪੱਗ ਲੈ ਰਹੀ ਹੈ, ਦੂਸਰਾ ਕੋਲ ਬੈਠਾ ਕਹਿੰਦਾ ਮੇਰੇ ਸਿਰ ਤੇ ਧਰ ਦਿਓ। ਔਰ ਇਸ ਸਾਰੇ ਨੂੰ ਤਾਂ ਕਿ ਜਿਹੜਾ ਸਾਡੇ ਅੰਦਰ ਮਾਣ ਉਹ ਅਕਾਲ ਤਖਤ ਹੈ, ਉਹਨਾਂ ਨੇ ਅਕਾਲ ਤਖਤ ਢਾਹ ਕੇ ਦੇਖਿਆ, ਖੰਡਰਾਤ ਬਣਾ ਕੇ, ਉਹ ਸਾਡੇ ਅੰਦਰੋਂ ਅਕਾਲ ਤਖਤ ਨਹੀਂ ਢਾਹ ਸਕੇ। ਹਰ ਸਿੱਖ ਦੇ ਅੰਦਰ ਅਕਾਲ ਤਖਤ ਉਸਰਿਆ। ਹੁਣ ਉਹ ਇੱਕ ਕਰਕੇ ਉਹਨਾਂ ਨੇ ਸਾਡੀਆਂ ਇੰਸਟੀਟਿਊਸ਼ਨਸ ਨੂੰ, ਔਰ ਫਾਈਨਲੀ ਅਕਾਲ ਤਖਤ ਉਹਨਾਂ ਦੀਆਂ ਗਨ ਸ਼ਾਟਸ ਦੇ ਥੱਲੇ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਇਸ ਚੈਲੰਜ 'ਚੋਂ ਗੁਜ਼ਰ ਰਹੇ ਹਾਂ, ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ, ਸਵਾਲ ਇਹ ਹੁੰਦਾ ਕਿ ਕੀ ਕੀਤਾ ਜਾਏ, ਸੋਲਿਊਸ਼ਨ ਕੀ ਹੈ। ਮੈਂ ਪਿਛਲੀਆਂ ਪ੍ਰੈਜੈਂਟੇਸ਼ਨਸ ਵੀ ਤੁਹਾਡੇ ਇਸ ਸ਼ਹਿਰ 'ਚ ਔਰ ਖ਼ਾਸ ਤੌਰ 'ਤੇ 4-5 ਦਿਨ ਸਾਡਾ ਨਿਊਜ਼ੀਲੈਂਡ ਦਾ ਟੂਰ ਸੀ, ਉੱਥੇ ਵੀ ਖ਼ਾਸ ਤੌਰ 'ਤੇ ਜਿਹੜੇ ਬੱਚੇ ਗੁਰਮਤਿ ਵਿਦਿਆਲੇ ਦੇ ਨੇ ਉਹਨਾਂ ਦੇ ਨਾਲ ਮੈਂ ਇੰਟਰੈਕਟ ਕੀਤਾ, ਉਹਨਾਂ ਦੇ ਟੀਚਰਸ ਦੇ ਨਾਲ ਵੀ ਕੀਤਾ। ਔਰ ਮੈਂ ਇਹ ਗੱਲ ਉੱਥੇ ਵੀ ਦੁਹਰਾਈ, ਤੁਹਾਨੂੰ ਸਭ ਨੂੰ ਵੀ, ਤੁਸੀਂ ਬਹੁਤ ਚੰਗਾ ਉਦਮ ਕਰ ਰਹੇ ਹੋ। ਇਹ ਬਹੁਤ ਜ਼ਰੂਰੀ ਹੈ। ਗੁਰਦੁਆਰਾ ਸਾਹਿਬ ਬਹੁਤ ਵੱਡੇ ਹੋਣ, ਬਹੁਤ ਚੰਗੇ ਹੋਣ, ਵੱਡੇ ਸਾਡੇ ਕੋਲ ਕੈਂਪਸ ਹੋਣ, ਬਹੁਤ ਚੰਗੀ ਗੱਲ ਹੈ। ਪਰ ਜੇ ਸਭ ਤੋਂ ਇੰਪੋਰਟੈਂਟ ਹੈ ਜਿਹੜਾ ਪਾਰਟ ਗੁਰਦੁਆਰਾ ਸਾਹਿਬਾਨ ਦੇ ਨਾਲ, ਉਹ ਹੈ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਨਾ। ਔਰ ਬਹੁਤ ਵਾਰ ਮੈਂ ਪਿਛਲੇ 40 ਸਾਲ ਤੋਂ ਇੱਕ ਐਕਟਿਵਿਸਟ ਦੇ ਤੌਰ 'ਤੇ ਵਿਚਰਦਾ। ਮੁੱਖ ਦੀਵਾਨ ਹਾਲਾਂ 'ਚ ਅਸੀਂ ਦੇਖਦੇ ਹਾਂ ਕਿ 12-13 ਸਾਲ ਦੀ ਉਮਰ ਤੋਂ ਲੈ ਕੇ 30 ਸਾਲ ਤੱਕ ਦੇ ਨੌਜਵਾਨ ਬੱਚੀਆਂ ਤੁਹਾਨੂੰ ਦੀਵਾਨ 'ਚ ਨਹੀਂ ਮਿਲਦੇ। 12-13 ਸਾਲ ਦੇ ਇਸ ਲਈ ਕਿ ਉਦੋਂ ਤੱਕ ਆਗਿਆਕਾਰਤਾ ਹੁੰਦੀ ਹੈ, ਮਾਪਿਓ ਦੇ ਕਹਿ ਬੈਠੇ ਹੁੰਦੇ ਨੇ।
ਹੁਣ ਐਸਾ ਕੀ ਹੈ ਵੀ ਉਹਨਾਂ ਦਾ ਇੰਟਰਸਟ ਨਹੀਂ ਹੈ। ਔਰ ਫਿਰ ਅਸੀਂ ਬਹੁਤ ਸਾਰੇ ਜਿਹੜੇ ਪਰਿਵਾਰਾਂ ਦੇ ਵਿੱਚ ਚੈਲੰਜਸ ਨੇ ਉਹਨਾਂ ਨੂੰ ਵੀ ਦੇਖ ਰਹੇ ਹਾਂ, ਸਮੱਸਿਆਵਾਂ ਨੇ। ਔਰ ਕੌਮੀ ਤੌਰ ਦੇ ਉੱਤੇ ਅਸੀਂ ਅੱਜ ਆਲਮੋਸਟ ਇਵੇਂ ਹੀ ਲੱਗਦਾ ਹੈ ਕਿ ਜਿਵੇਂ ਬਿਲਕੁਲ ਗਵਾਚੇ ਹੋਏ। ਹੁਣ ਹੱਲ ਕੀ ਹੈ? ਫਿਰ ਸਾਨੂੰ ਉਹਨਾਂ ਪਰਸੀਕਿਊਟਿਡ ਕੌਮਾਂ ਵੱਲ ਦੇਖਣਾ ਪਏਗਾ। ਖਾਸ ਤੌਰ 'ਤੇ ਯਹੂਦੀਆਂ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਅਰਮੀਨੀਅਨਸ ਦੇ, ਕੁਰਦਸ ਦੇ, ਹੋਰ ਵੀ ਬਹੁਤ ਸਾਰੇ ਨੇ, ਕਿ ਸਭ ਤੋਂ ਇੰਪੋਰਟੈਂਟ ਪਾਰਟ ਹੈ ਆਪਣੇ ਆਪਣੇ ਘਰਾਂ ਨੂੰ ਸੰਭਾਲਣਾ। ਸਾਡੇ ਘਰ ਜਿਹੜੇ ਭਾਈ ਸਾਹਿਬ ਨੇ ਫਰਮਾਇਆ ਸੀ ਕਿ ਤਿਸ ਵਿੱਚ ਧਰਤੀ ਹੈ ਜਿਹੜੀ ਧਰਮਸਾਲ ਹੈ, ਅਤੇ ਨਾਲ ਉਹਨਾਂ ਨੇ ਕਿਹਾ ਸੀ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਇੱਕ ਸਾਡੀ ਪਲੈਨਟ ਹੈ ਜਿਸ ਦੇ ਵਿੱਚ ਧਰਮੀ ਲੋਕ ਧਰਮ ਦੇ ਉਸ ਸਾਨ ਦੇ ਉੱਤੇ ਰੱਖ ਕੇ ਘੜੇ ਹੋਣ, ਪਰ ਜਿਸ ਹਰ ਘਰ ਧਰਮਸਾਲ ਵਾਂਗ ਹੋਏ, ਜਿੱਥੇ ਕਿ ਧਰਮੀ ਬੱਚੇ ਬੱਚੀਆਂ ਘੜੇ ਜਾਣ, ਧਰਮ ਦੇ ਲੋਕ ਧਰਮ ਦੇ ਉੱਤੇ ਖਲੋਣ ਵਾਲੇ। ਅਤੇ ਇਹ ਮਾਪਿਓ ਦਾ ਸਭ ਤੋਂ ਵੱਡਾ ਫਰਜ਼ ਹੈ। ਔਰ ਇਹ ਗੱਲ ਪ੍ਰਿੰਸੀਪਲ ਜੋਤ ਸਿੰਘ, ਜਿਹੜੇ ਕਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਹਿਲੇ ਵਾਈਸ ਚਾਂਸਲਰ ਬਣੇ, ਕਦੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ, ਉਹਨਾਂ ਕੋਲ ਪ੍ਰੋਫੈਸਰਾਂ ਦਾ ਇੱਕ ਵਫਦ ਗਿਆ। ਉਹਨਾਂ ਨੂੰ ਪੁੱਛਿਆ ਕਿ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਤੋਂ ਸ਼ੁਰੂ ਕੀਤੀ ਜਾਏ, ਅਤੇ ਉਹਨਾਂ ਦਾ ਜਵਾਬ ਸੀ ਬੱਚੇ ਦੇ ਜਨਮ ਤੋਂ 25 ਸਾਲ ਪਹਿਲਾਂ। ਹੁਣ ਜ਼ਾਹਰ ਹੈ ਕਿ ਜਦੋਂ ਬੱਚੇ ਦੇ ਮਾਪਿਓ ਧਰਮੀ ਹੋਣਗੇ, ਜਦੋਂ ਤੁਹਾਡੀ ਕਿਰਤ ਕਮਾਈ ਹੋਏਗੀ, ਜਿਹੜੀਆਂ ਮਾਵਾਂ ਸਵੇਰ ਵੇਲੇ ਜਪਜੀ ਪੜ੍ਹਦਿਆਂ ਆਟਾ ਗੁੰਨਦੀਆਂ ਨੇ, ਬੱਚਿਆਂ ਨੂੰ ਤਿਆਰ ਕਰਕੇ ਸਕੂਲੇ ਤੋਰਦੀਆਂ ਨੇ, ਸ਼ਾਮ ਨੂੰ ਪਰਿਵਾਰ ਬਹਿ ਕੇ ਰਹਿਰਾਸ ਕਰਦਾ ਹੈ, ਉਸ ਗੁਰੂ ਦੇ ਸ਼ੁਕਰਾਨੇ ਦੇ ਵਿੱਚ ਪਰਿਵਾਰ ਹੁੰਦਾ ਸੀ। ਪਿਛਲੇ 3-4 ਦਿਨਾਂ ਤੋਂ ਸਰ ਗੁਰਬਖਸ਼ ਸਿੰਘ ਬੈਂਸ ਉਹਨਾਂ ਦੇ ਟਿਕਾਣੇ ਦੇ ਉੱਤੇ ਹੈ, ਅਤੇ ਮੈਂ ਦੇਖ ਸਕਦਾ ਕਿ ਕਿਵੇਂ ਬੱਚੇ, ਜਿਹੜਾ ਗ੍ਰੈਂਡਸਨ ਸ਼ੇਰ ਸਿੰਘ ਹੈ, ਦੋਵੇਂ ਬੱਚੀਆਂ ਨੇ, ਕਿਸ ਕਦਰ ਜਿਹੜਾ ਘਰ ਦਾ ਮਾਹੌਲ ਹੈ। ਕਿਉਂਕਿ ਇਹ ਠੀਕ ਹੈ ਅਸੀਂ ਸ਼ਿਕਾਇਤ ਸ਼੍ਰੋਮਣੀ ਕਮੇਟੀ 'ਤੇ ਵੀ ਕਰ ਸਕਦੇ ਹਾਂ, ਦਿੱਲੀ ਕਮੇਟੀ 'ਤੇ ਵੀ ਕਰ ਸਕਦੇ ਹਾਂ, ਦੂਸਰਿਆਂ 'ਤੇ ਵੀ ਉਹ ਠੀਕ ਹੈ, ਕਰਪਟ ਹੋ ਚੁੱਕੇ ਨੇ, ਪਰ ਅਲਟੀਮੇਟਲੀ ਕਿੱਥੋਂ ਸ਼ੁਰੂ ਕਰਨੇ? ਤੁਹਾਡਾ ਘਰ ਪਹਿਲੀ ਯੂਨਿਟ ਹੈ। ਔਰ ਇਸ ਗੱਲ ਨੂੰ ਯਕੀਨੀ ਬਣਾਓ, ਬੱਚਿਆਂ ਨੂੰ ਤੁਹਾਡੇ ਵੱਡੇ ਵੱਡੇ ਘਰਾਂ ਦੀ ਗਿਫਟ ਨਹੀਂ ਚਾਹੀਦੀ। ਤੁਸੀਂ ਦੌੜ ਭੱਜ ਕਰ ਰਹੇ ਹੋ, 1 ਜੌਬ 2 ਜੌਬ ਐਕਸਟਰਾ ਓਵਰ ਟਾਈਮ ਜਿਹੜਾ ਛੱਡਦਾ ਸਾਨੂੰ ਦੇ ਦਿਓ। ਬੱਚਿਆਂ ਨੂੰ ਜੇ ਤੁਸੀਂ ਕੋਈ ਗਿਫਟ ਦੇਣਾ ਚਾਹੁੰਦੇ ਹੋ, ਅਤੇ ਸਭ ਤੋਂ ਬੈਸਟ ਗਿਫਟ ਹੈ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨਾ। ਜਦੋਂ ਤੁਸੀਂ ਟਾਈਮ ਸਪੈਂਡ ਕਰੋਗੇ ਉਹਨਾਂ ਦੇ ਨਾਲ, ਦੋਸਤਾਨਾ ਸੰਬੰਧ, ਇਵੇਂ ਜਿਵੇਂ ਤੁਸੀਂ ਦੋਸਤ ਨਾਲ ਦੇਖੋ, ਇਸ ਕਲਚਰ ਦੇ ਜੰਮੇ ਪਲੇ ਬੱਚੇ ਇਮਾਨਦਾਰ ਨੇ, ਟਰਾਂਸਪੇਰੈਂਟਲੀ ਓਨੈਸਟ ਨੇ। ਅਸੀਂ ਜਿਸ ਕਲਚਰ 'ਚੋਂ ਆਏ ਹਾਂ, ਅਸੀਂ ਬੇਈਮਾਨਾਂ ਦਾ ਕਲਚਰ ਹੈ। ਔਰ ਮੈਂ ਪਿਛਲੀ ਇੱਕ ਪ੍ਰੈਜੈਂਟੇਸ਼ਨ 'ਚ ਕਿਹਾ ਸੀ, ਸਾਡੇ ਵੇੜਿਆਂ 'ਚ ਬੱਚੇ ਨੂੰ ਪੁੱਛਿਆ ਜਾਂਦਾ ਸੀ ਵੀ ਤੇਰੀ ਉਮਰ ਕਿੰਨੀ ਹੈ, ਉਹ ਕਹਿੰਦਾ ਜੇ ਬੱਸ ਦੇ ਵਿੱਚ ਸਫ਼ਰ ਕਰਨ ਲੱਗਿਆ 3 ਸਾਲ, ਸਕੂਲੇ 5 ਸਾਲ, ਅਸਲੀ 6 ਸਾਲ। ਕਿਉਂਕਿ ਅੱਧੀ ਟਿਕਟ ਹੁੰਦੀ ਸੀ 3 ਸਾਲ ਤੋਂ ਛੋਟੇ, ਅਤੇ ਉਹ ਮਾਵਾਂ ਵੀ ਕਹਿੰਦੀਆਂ ਸੀ ਵੀ ਕੁੱਟ ਕੇ ਬੈਠੀ, ਕੰਡਕਟਰ ਨੂੰ ਨਾ ਲੱਗੇ ਵੀ ਪਲਿਆ ਹੋਇਆ, ਅਤੇ ਅੱਧੀ ਟਿਕਟ ਲੈਣੀ ਹੈ, ਸਕੂਲੇ ਤੁਸੀਂ ਘੱਟ ਉਮਰ ਲਿਖਾਣੀ ਹੈ। ਹੁਣ ਇਹ ਝੂਠ ਦੀ ਸ਼ੁਰੂਆਤ ਹੁੰਦੀ ਸੀ। ਇਸ ਲਈ ਇਹ ਇੱਕ ਕਨਵੋਲਿਊਟਡ ਮਾਈਂਡ ਵਾਲਾ ਸਾਡਾ ਕਲਚਰ ਹੈ। ਤੁਸੀਂ ਬੱਚਿਓ ਬਹੁਤ ਇਮਾਨਦਾਰ ਹੋ, ਬਹੁਤ ਭਲੇ ਹੋ, ਔਰ ਇਹ ਤੁਹਾਡੇ ਲਈ ਤੁਹਾਡੇ ਪੇਰੈਂਟਸ ਨੇ ਬਹੁਤ ਸਟਰਗਲ ਕੀਤੀ, ਪਹਿਲੀ ਜਨਰੇਸ਼ਨ ਨੇ ਕਿਹਨਾਂ ਹਾਲਾਤਾਂ 'ਚ ਆਏ, ਔਰ ਇਸ ਲਈ ਕਿ ਤੁਹਾਨੂੰ ਬੈਸਟ ਐਜੂਕੇਸ਼ਨ ਮਿਲੇ, ਤੁਸੀਂ ਬੈਸਟ ਤੁਹਾਡੀ ਜ਼ਿੰਦਗੀ ਹੋਏ, ਚੰਗੀ ਜ਼ਿੰਦਗੀ ਜੀ ਸਕੋ। ਪਰ ਇਸ ਗੱਲ ਨੂੰ ਸਮਝ ਲਓ ਕਿ ਸਿੱਖੀ ਤੋਂ ਬਿਨਾਂ ਜੀਵਨ ਦਾ ਕੋਈ ਮਤਲਬ ਨਹੀਂ। ਜੇ ਤੁਸੀਂ ਉੱਚੇ ਅਹੁਦਿਆਂ 'ਤੇ ਵੀ ਪਹੁੰਚ ਜਾਓ ਅਤੇ ਸਿੱਖੀ ਵੱਲ ਤੁਹਾਡੀ ਪਿੱਠ ਹੋ ਜਾਏ, ਤਾਂ ਫਿਰ ਸਮਝੋ ਅਸੀਂ ਸਭ ਕੁਝ ਗਵਾ ਲਿਆ। ਔਰ ਮੈਂ ਇਹ ਦੇਖੇ ਨੇ ਉਹ ਪੇਰੈਂਟਸ 3rd 4th ਜਨਰੇਸ਼ਨ ਅਮਰੀਕਾ ਦੇ ਵਿੱਚ, 4th 5ਵੀਂ ਜਨਰੇਸ਼ਨ ਹੈ 19ਵੀਂ ਸਦੀ ਦੇ ਅਖੀਰ 'ਚ ਆਏ, ਕਿ ਪੇਰੈਂਟਸ ਜਿਹੜੇ ਬਹੁਤ ਕਾਮਯਾਬ ਨੇ, ਕੋਈ ਆਲੂਆਂ ਦਾ ਬਾਦਸ਼ਾਹ ਹੈ, ਕੋਈ ਪੀਚਿਸ ਦਾ ਬਾਦਸ਼ਾਹ ਹੈ, ਕੋਈ ਅੰਗੂਰਾਂ ਦਾ ਬਾਦਸ਼ਾਹ ਹੈ। ਉਹਨਾਂ ਦੀ ਤੀਸਰੀ ਜਨਰੇਸ਼ਨ ਤੁਸੀਂ ਦੇਖਦੇ ਹੋ ਵੀ ਇਹ ਕਿੱਥੋਂ ਬਈਏ ਇਕੱਠੇ ਕਰਕੇ ਲਿਆਂਦੇ ਹੋਏ ਨੇ, ਔਰ ਉਹ ਖੁਦ ਵੀ ਢਿੱਡ 'ਚ ਜਿਵੇਂ ਉਹ ਦੇ ਕੇ ਹੱਥ ਰੋ ਰਹੇ ਹੁੰਦੇ ਨੇ ਕਿ ਜੀ ਅਸੀਂ ਕਿਹਦੇ ਲਈ ਕਮਾਇਆ। ਸੋ ਇਹ ਪੇਰੈਂਟਸ ਲਈ ਵੀ ਜ਼ਰੂਰੀ ਹੈ ਕਿ ਬੱਚੇ ਤੁਹਾਡੀ ਪ੍ਰਾਇਰਟੀ ਹੋਣ, ਉਹਨਾਂ ਦੇ ਲਈ ਵਕਤ ਕੱਢੋ, ਉਹਨਾਂ ਨੂੰ ਸਿੱਖੀ ਦੇ ਨਾਲ ਜੋੜੋ, ਉਹਨਾਂ ਨੂੰ ਸਿੱਖ ਇਤਿਹਾਸ ਦਾ ਫਖਰ ਦਿਓ। ਔਰ ਜੇ ਗੁਰਦੁਆਰਾ ਮੈਨੇਜਮੈਂਟਸ ਦੇ ਕੋਲ ਇਹ ਪ੍ਰਾਇਰਟੀ ਨਹੀਂ ਹੈ, ਉਹਨਾਂ ਦੇ ਲਈ ਦੂਸਰੀਆਂ ਨੇ, ਤਾਂ ਫਿਰ ਤੁਸੀਂ ਆਪਣੀਆਂ ਅਕੈਡਮੀਜ਼ ਰਾਹੀਂ, ਆਪਣੇ ਪਾਠਸ਼ਾਲਾਵਾਂ ਰਾਹੀਂ ਲਾਈਕ ਮਾਈਂਡਡ ਜਿਹੜੇ ਨੇ ਇਕੱਠੇ ਹੋ ਕੇ ਇਸ ਗੱਲ ਨੂੰ ਯਕੀਨੀ ਬਣਾਓ ਕਿ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜੋ। ਔਰ ਇੱਕ ਗੱਲ ਇਹਦੇ 'ਚ ਮੈਂ ਐਡ ਕਰਨੀ ਚਾਹਾਂਗਾ ਕਿ ਰੱਬ ਨੂੰ ਮਿਲਣ ਦੇ ਲਈ
ਕੋਈ ਤਾਲੀਮ ਦੀ, ਕੋਈ ਵਿਦਿਆ ਦੀ ਲੋੜ ਨਹੀਂ ਹੈ। ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੇ, ਉਹ ਸਾਡਾ ਜਿਹੜਾ ਫੇਥ ਹੈ। ਔਰ ਗੁਰੂ ਸਾਹਿਬ ਨੇ ਜਦੋਂ ਹਉਮੈ ਨੂੰ ਆਈਡੈਂਟੀਫਾਈ ਐਜ਼ ਏ ਐਨਮੀ ਕੀਤਾ, ਤੇ ਫਿਰ ਜਿਹੜੀ ਪੜ੍ਹਾਈ, ਲਿਟਰੇਰੀ ਔਰ ਦੂਸਰੇ ਲੋਕ ਵੀ ਦਾਅਵੇ ਵਾਲੇ, ਉਹ ਗੁਰੂ ਸਾਹਿਬ ਨੇ ਇਹ ਫਰਮਾਇਆ ਸੀ ਕਿ ਨਾਨਕ ਲੇਖਿਆ ਇੱਕ ਗੱਲ, ਹੋਰ ਹਉਮੈ ਝਖੜਾ ਝਾਕ। ਪੰਡਿਤ ਬ੍ਰਹਮਦੱਤ ਦੇ ਨਾਲ ਕਸ਼ਮੀਰ ਦੇ ਵਿੱਚ ਜਿਹੜਾ ਡਾਇਲੋਗ ਹੁੰਦਾ, ਉਹਦੇ 'ਚ ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀ ਹੈ ਸਾਥ। ਇਹ ਸਾਰਾ ਕਿ ਇੰਨੀ ਐਜੂਕੇਸ਼ਨ ਵੀ, ਕਿਤਾਬਾਂ ਦੇ ਗੱਡੇ ਤੁਹਾਡੇ ਕੋਲ ਹੋਣ, ਪਰ ਨਾਨਕ ਲੇਖਿਆ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਬਾਕੀ ਸਾਰੇ ਈਗੋ ਦੇ ਸਮਾਨ ਤੁਸੀਂ ਤਿਆਰ ਕੀਤੇ ਹੋਏ ਨੇ, ਪਰ ਇਸ ਗੱਲ ਦਾ ਧਿਆਨ ਰਹੇ ਤੁਹਾਡੇ ਬੱਚੇ ਬੱਚੀਆਂ ਸਿੱਖੀ ਨਾਲ ਕਿਉਂ ਜੁੜਨ, ਪੰਜ ਕਕਾਰੀ ਰੂਪ ਕਿਉਂ ਰੱਖਣ। ਚੰਗਾ ਇਨਸਾਨ ਤਾਂ ਕੋਈ ਵੀ ਹੋ ਸਕਦਾ, ਉਹ ਗੋਰਾ ਕਾਲਾ ਪੀਲਾ ਕਿਸੇ ਵੀ ਰੇਸ ਦਾ ਹੋ ਸਕਦਾ। ਇਹ ਤਾਂ ਹੀ ਤੁਸੀਂ ਇਹਨਾਂ ਦੇ ਅੰਦਰ ਇਹ ਕਨਵਿਕਸ਼ਨ ਭਰ ਸਕਦੇ ਹੋ ਕਿ ਪੰਜ ਕਕਾਰੀ ਰੂਪ ਦਾ ਖਾਲਸਾ, ਜਿਹੜਾ ਸਭ ਤੋਂ ਖੂਬਸੂਰਤ ਇਨਸਾਨ ਇਸ ਧਰਤੀ ਦੇ ਉੱਤੇ ਗੁਰੂ ਸਾਹਿਬ ਨੇ ਜਿਹੜਾ ਘੜਿਆ। ਗੁਰੂ ਨਾਨਕ ਪਾਤਸ਼ਾਹ 1469 'ਚ ਪ੍ਰਕਾਸ਼ਮਾਨ ਹੁੰਦੇ ਨੇ, 1699 'ਚ ਖਾਲਸਾ ਪੰਥ ਪ੍ਰਗਟ ਹੁੰਦਾ। 230 ਸਾਲ ਨੇ ਚਿਜ਼ਲਿੰਗ। ਕਦੇ ਤੁਸੀਂ ਕਿਸੇ ਮੂਰਤੀ ਘਾੜੇ ਨੂੰ ਦੇਖਦੇ ਹੋ, ਕਿਵੇਂ ਉਹ ਇੱਕ ਉਹ ਸਟੋਨ ਹੁੰਦਾ, ਉਸ ਨੂੰ ਚਿਪ ਇੱਕ ਕੱਢ ਕੇ ਕਿਵੇਂ ਉਹਦੇ ਅੱਖਾਂ, ਉਸ ਦਾ ਰੂਪ, ਉਸ ਦਾ ਵਜੂਦ ਬਣਾਉਂਦਾ। ਇਵੇਂ ਹੀ ਉਸ ਧਰਤੀ ਦੇ ਉੱਤੇ ਗੁਲਾਮੀ ਦੇ ਸਿੰਪਟਮ ਜੋ ਗੁਰੂ ਨਾਨਕ ਪਾਤਸ਼ਾਹ ਨੇ ਆਇਡੈਂਟੀਫਾਈ ਕੀਤੇ, ਉਸ ਧਰਤੀ ਦੇ ਉੱਤੇ ਲੋਕਾਂ ਦਾ ਊਚ ਨੀਚ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ, ਕੋਈ ਬਰਾਬਰੀ ਦਾ ਨਾਂ ਨਹੀਂ, ਸਭ ਹਿਊਮਨ ਲਾਈਫ ਜੀ ਰਹੇ ਨੇ। ਕਿਵੇਂ ਉਹਨਾਂ 'ਚ ਉਹ ਇਨਸਾਨ ਆਈਡੀਓਲੋਜੀ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ। ਗੁਰਮਤ ਗਾਡੀ ਰਾਹ ਚਲਾਇਆ, ਪਗਡੰਡੀਆਂ ਨਹੀਂ ਦਿੱਤੀਆਂ, ਗਾਡੀ ਰਾਹ। ਇਹਦੇ 'ਚ ਕੋਈ ਵੀ ਕਬੀਰ ਜਹ ਦਰ ਆਵਤ ਜਾਤਿਓ, ਹਟਕਾ ਨਾ ਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ। ਇਹ ਗਾਡੀ ਰਾਹ ਹੈ, ਇਹ ਵੱਡੇ GT ਰੋਡ ਹੈ, ਫਰੀਵੇਜ਼ ਨੇ, ਹਾਈਵੇਜ਼ ਨੇ, ਕਿਉਂਕਿ ਇਹਦੇ 'ਚ ਹਰ ਕੋਈ ਜਿਹੜਾ ਉਹ ਸਭ ਪਰਿਵਾਰ ਚੜਾਇਆ ਉਹ ਬੇੜੇ, ਸਾਰੇ ਇਸ ਰਸਤੇ ਦੇ ਪਾਂਧੀ ਬਣ ਸਕਦੇ ਨੇ। ਰੂਹਾਨੀਅਤ ਦਾ ਇੱਕ ਆਪਣਾ ਸਫ਼ਰ ਹੈ, ਉਸ ਦੇ ਲਈ ਉਹ ਰੱਬ ਦਾ ਤੇ ਤੁਹਾਡਾ ਰਿਸ਼ਤਾ ਹੈ। ਪਰ ਜੇ ਅਸੀਂ ਪੰਜ ਕਕਾਰੀ ਰੂਪ 'ਚ ਜਿਹੜਾ ਖਾਲਸਾ ਗੁਰੂ ਨੇ ਸਾਜਿਆ, ਪ੍ਰਗਟ ਕੀਤਾ, ਉਹਦਾ ਪ੍ਰਾਈਡ ਬੱਚਿਆਂ 'ਚ ਦੇਣਾ, ਤਾਂ ਇਤਿਹਾਸ, ਹਿਸਟਰੀ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਜਦੋਂ ਤੁਸੀਂ ਆਪਣੇ ਬੱਚਿਆਂ ਦੇ ਜ਼ਿਹਨ ਦੇ ਵਿੱਚ ਇਹ ਭਰੋਗੇ ਕਿ ਇਹ ਜਿਹੜੇ ਕੇਸ ਨੇ ਇਹ ਮਹਿਜ਼ ਵਾਲ ਨਹੀਂ ਨੇ, ਇਹ ਸਿਰਫ ਆਊਟ ਗਰੋਥ ਨਹੀਂ ਹੈ, ਇਹ ਤਾਂ ਮੂਏ ਮੁਬਾਰਕ ਨੇ, ਇਹ ਤਾਂ ਉਸ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਪ੍ਰੇਮ ਨਿਸ਼ਾਨੀਆਂ ਨੇ। ਇਹ ਅੰਮ੍ਰਿਤ ਛਕਣ ਵੇਲੇ ਦਿੱਤੇ ਪੰਜ ਚਿੰਨ੍ਹ ਨਹੀਂ ਨੇ, ਇਹ ਸਿੰਬਲ ਨਹੀਂ ਨੇ, ਇਹ ਆਰਟੀਕਲਸ ਆਫ ਫੇਥ ਨਹੀਂ ਨੇ, ਇਹ ਬਿਲਵਡ ਦੀਆਂ ਨਿਸ਼ਾਨੀਆਂ, ਪਿਆਰੇ ਦੀਆਂ ਨਿਸ਼ਾਨੀਆਂ ਨੇ। ਜਦੋਂ ਅਸੀਂ ਗੁਰੂ ਦੇ ਅੱਗੇ ਆਪਾ ਦਿੱਤਾ ਤੇ ਗੁਰੂ ਨੇ ਟੁੱਟ ਕੇ ਇਹ ਪਿਆਰ ਨਿਸ਼ਾਨੀਆਂ ਦਿੱਤੀਆਂ ਨੇ। ਜਦੋਂ ਅਸੀਂ ਕੇਸਾਂ ਨੂੰ ਹੱਥ ਲਾਉਂਦੇ ਤੇ ਫਿਰ 10ਵੇਂ ਪਾਤਸ਼ਾਹ ਦੇ ਮੂਏ ਮੁਬਾਰਕ, ਇਹ ਗੁਰੂ ਕਲਗੀਧਰ ਦੇ, ਜਦੋਂ ਅਸੀਂ ਇਹ ਕਿਹਾ ਜਾਂਦਾ ਕੇਸ ਗੁਰੂ ਕੀ ਮੋਹਰ ਹਨ। ਮੋਹਰ ਬਾਦਸ਼ਾਹ ਦੇ ਕੋਲ ਹੁੰਦੀ ਹੈ, ਸਟੈਂਪ ਹੁੰਦੀ ਹੈ, ਤੇ ਜਿਹੜਾ ਸਟੈਂਪਡ ਪੇਪਰ ਦਾ ਆਰਡਰ ਹੁੰਦਾ ਉਹ ਕਿਸੇ ਨੂੰ ਬਦਲਣ ਦਾ ਹੱਕ ਨਹੀਂ ਹੁੰਦਾ। ਗੁਰੂ ਪਾਤਸ਼ਾਹ ਨੇ ਜੇ ਸਾਨੂੰ ਕੜੇ ਨਾਲ ਨਵਾਜਿਆ, ਕੰਘੇ ਨਾਲ ਨਵਾਜਿਆ, ਕਛਹਿਰੇ ਨਾਲ ਨਵਾਜਿਆ, ਤੇ ਫਿਰ ਕਿਰਪਾਨ, ਕਿਰਪਾ ਤੇ ਆਨ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਦੋਂ ਬਿਆਨਦੇ ਸਨ ਕਿਰਪਾ ਤੇ ਆਨ, ਕਿ ਇਹ ਦੋ ਲਫ਼ਜ਼ਾਂ ਦਾ ਮੇਲ ਹੈ। ਕਿਰਪਾ ਗ੍ਰੇਸ ਹੈ, ਬਖਸ਼ਿਸ਼ ਹੈ, ਬਲੈਸਿੰਗ ਹੈ। ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਸਵੈਮਾਨ ਨੂੰ ਕਹਿੰਦੇ ਨੇ। ਔਰ ਆਨ ਦੇ ਲਈ ਇਸ ਕਿਰਪਾ ਨੇ, ਇਸ ਕਿਰਪਾਨ ਨੇ ਉੱਠਣਾ। ਔਰ ਇਹੀ ਆਨ ਜਿਸ ਪ੍ਰਥਾਏ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਿ ਜਿਹੜੇ ਇੰਡੀਵਿਜੂਅਲ, ਜਿਹੜੀਆਂ ਕੌਮਾਂ ਬੇਪਤ ਹੋ ਕੇ ਜਿਉਂਦੀਆਂ ਨੇ, ਉਹ ਹਰਾਮ ਖੋਰ ਹੁੰਦੀਆਂ ਨੇ, ਹਲਾਲ ਖੋਰ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਉਸ ਧਰਤੀ 'ਤੇ ਖਲੋ ਕੇ ਹਮਲਾਵਰਾਂ ਨੂੰ ਵੰਗਾਰਿਆ ਸੀ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸ਼ਰਮ ਧਰਮ ਸਭ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਤੁਸੀਂ ਸਾਰਾ ਜਿਸ ਨੂੰ ਪੜ੍ਹਦੇ ਹੋ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਖੂਨ ਕੇ ਸੋਹਲੇ ਗਾਵੀਏ ਨਾਨਕ,
रत का कुंगू पाए वे लालो। कि ये कोई ब्याह का गीत नहीं है कि केसर चार चफेरे है, रत ब्लड है चार चफेरे। साहिब के गुण गाविए नानक, मासपुरी विच आख मसोला। जिस उपाई रंग रवाई, बैठा वेखै वक अकेला। कि मासपुरी है जिस शहर च मैं खलोता है, चार चफेरे फ्लैश दी दुर्गंध है, बो है। पर एक गल गुरु साहब ने याद करवाई कि जे सच दे रस्ते दे पांधी खलो जाण, वंगारण जुल्म नूं, ते फिर ये राजे राणे, ये जुल्म करने वाले 4 दिनां दे प्राहुणे हुंदे ने। आंड 78 है, जान 97, होर भी उठसी मर्द का चेला। सच की बाणी नानक आखे, सच सुनाए सी सच की बेला। सिख दे ये जिम्मे है। ਤੁਸੀਂ ਇਹ ਕਹੋ ਜੀ ਸਾਨੂੰ ਕੀ ਪੰਜਾਬ 'ਚ ਕੀ ਹੋ ਰਿਹਾ, ਇੱਥੇ ਤਾਂ ਬਹੁਤ ਵਧੀਆ ਹੈ ਜੀ, ਸਾਡੇ ਉੱਥੇ ਜ਼ਮੀਨ ਹੈ ਜੀ, ਕਰੋੜ ਕਰੋੜ ਦਾ ਕਿੱਲਾ ਹੈ ਜੀ, ਸਾਡੀਆਂ ਜਹਾਜ਼ ਏਡੀਆਂ ਜਿਹੜੀਆਂ ਗੱਡੀਆਂ ਨੇ। ਇੱਕ ਗੱਲ ਹਮੇਸ਼ਾ ਯਾਦ ਰੱਖੋ, ਜਦੋਂ ਅਸੀਂ ਅਰਦਾਸ 'ਚ ਇਹ ਕਹਿੰਦੇ ਹਾਂ, ਮੰਗਦੇ ਹਾਂ ਅਕਾਲ ਪੁਰਖ ਤੋਂ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। हे ਅਕਾਲ ਪੁਰਖ, ਜਿੱਥੇ ਜਿੱਥੇ ਤੇਰਾ ਖਾਲਸਾ ਹੈ ਉਸ ਦੀ ਰੱਛਿਆ, ਪ੍ਰੋਟੈਕਸ਼ਨ, ਰਿਆਇਤ, ਕੰਸੈਸ਼ਨ ਇਸ ਦੇ ਲਈ ਹੋਏ। ਔਰ ਅਸੀਂ ਆਪਣਾ ਨਿਸ਼ਾਨਾ, ਕੌਮੀ ਨਿਸ਼ਾਨਾ ਸਿਰਫ ਰਾਜ ਕਰੇਗਾ ਖਾਲਸਾ 'ਚ ਹੀ ਨਹੀਂ ਪੜ੍ਹਦੇ, ਇਹ ਅਕਾਲ ਪੁਰਖ ਤੋਂ ਅਰਦਾਸ ਕਰਦੇ ਆ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, पंथ की जीत, श्री साहिब जी सहाय, खालसा जी के, खालसे जी के बोल बाले। बोल बाला फारसी जबान का लफ्ज़ है जिसका मतलब है खालसे का बोल उच्चा। सर कपूर सिंह जिहड़े साडे वड्डे हिस्टोरीयन फिलोसफर होए ने, वो इसकी अंग्रेजी करते हैं, डिसीजन मेकिंग पावर इज़ वेस्टेड इन द खालसा। कि खालसे दे कोल होए। खालिस्तान कोई अलोकार मंग नहीं है, कोई वो डरन वाली गल नहीं है जिहदे नाल अज भी सिखां दे एक तबके दीयां लत्तां कंबण लग जांदियां ने। पता नहीं जदों राज करेगा खालसा पढ़ते हैं उदों उन्हां नूं लगदा भी असीं पढ़ ही लिया, इहदे किहड़े कोई कॉन्सिक्वेंस ने, ते जे खालिस्तान लफज मूँह चों निकल आया तो पता नहीं की हो जाना। ये फिर सच की बाणी नहीं है। गुरु नानक दा सिख सच ते खलो के, सच ते पहरा देण वाला, सच ते सब कुछ कुर्बान करने वाला। साडा इतिहास, मैनूं पिछले दिनों एक इंटरव्यूअर ने पूछा सी कि जी तुहाडे लई ये सफ़र किवें है। मैं कहा मेरे लिए ये रूहानियत का सफ़र है। मेरे लिए कोई मैं एक ये ड्रीम नहीं है कि जी 12 14 16 ਜ਼ਿਲ੍ਹਿਆਂ ਦਾ कोई मुल्क होए जिहदा हैड ऑफ द स्टेट अमृतधारी होए। तो उद मैं कहा मनमोहन सिंह 10 साल रहे, 66 तो लैके जिन्ने चीफ मिनिस्टर पंजाब दे बने ने, आ हुण जाली जी पग वाला बिठाया भगवंत मान, सारिਆਂ ਦੇ असली पग्गां ही सी, दूजे सी। ਇਹਦੇ बावजूद ਅਸੀਂ ਕਿਉਂ ਇਸ ਰਸਤੇ 'ਤੇ ਤੁਰੇ? ਕਿਉਂਕਿ ਅਸੀਂ ਉਸ ਸਿਸਟਮ ਦੇ ਲਈ ਜਿਹੜਾ ਸਿਸਟਮ ਰੂਹਾਨੀਅਤ ਦੇ ਸਫ਼ਰ 'ਚੋਂ ਨਿਕਲਦਾ ਹੈ। ਜਦੋਂ ਭਗਤ ਰਵਿਦਾਸ ਜੀ ਇਹ ਯਾਦ ਦਹਾਨੀ ਕਰਵਾਉਂਦੇ ਨੇ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, खौफ ना खता न तरस जवाल, अब मोहे खूब वतन गह पाई, ऊहाँ खैर सदा मेरे पाई, कायम दायम सदा पातशाही, दोम ना सेम एक सो आही। कि वो सिस्टम जिथे कोई गम नहीं है, बेगम, कोई फिक्र नहीं है, कोई दुख नहीं, कोई अंदो नहीं, कोई वाधू का टैक्स नहीं, और उत्थे सारे अव्वल दर्जे के शहरी ने, दोम ना सेम, सैकंड क्लास थर्ड क्लास नहीं है। और यही गुरु अर्जन साहब ने जो आइडियल राज का कानसैप्ट दिता है, हुण हुक्म हुआ मेहरबान का, पै कोई ना किसे रिंझाण का, सब सुखाली उठिया, ये हुआ हलीमी राज जियो। कि ये निरंकार का हुक्म है कि ऐसा सिस्टम जिथे कोई किसी नूं रिंझाए ना, तंग ना करे, सारे सुखी वसन। असी तो उस गुरु दे सिख हैं जिहड़े जदों मौसम तब्दील हुंदा है, मीहों पिया परमेसर पाया, जी जंत सब सुखी वसाया। मीह पैंदा पिया, गुरु अर्जन साहब की कलम चलती है कि वाहिगुरू तेरा शुकराना है, तू मीह पाया, सारे जी जंत, कली यही नहीं भी खेती बाड़ी है, किसान खुश है, सारे जी जंत सुखी ने। सो गुरु साहबान ने जे औड़ आई, अकाल पिया, अकबर आया, उन्होंने कहा जी रेवन्यू माफ़ करो मालिया किसानों का, बुरा हाल है इन्हां सारिਆਂ। सो साडे लई कोई अड अड फील्ड नहीं ने कि जी रूहानियत का राह ये है तो
ਪੋਲਿਟਿਕਸ ਦਾ ਰਾਹ ਇਹ ਹੈ, ਸਿੱਖ ਧਰਮ ਇੱਕ ਮੁਕੰਮਲ ਧਰਮ ਹੈ। ਔਰ ਇਹੀ ਕਾਰਨ ਸੀ, ਸਿੱਧ ਜੋਗੀਆਂ ਦੀ ਗੱਲ ਕਰਨ ਦਾ ਮੈਨੂੰ ਬਹੁਤਾ ਮੌਕਾ ਨਹੀਂ ਮਿਲਿਆ, ਲੇਕਿਨ ਇੱਕ ਸਵਾਲ ਦੇ ਉੱਤੇ ਜਦੋਂ ਉਹ ਪੁੱਛਦੇ ਨੇ, ਸਿੱਧ ਪੁੱਛਣ ਸੁਣ ਬਾਲਿਆ ਮਾਤ ਲੋਕ ਵਿੱਚ ਕਿਆ ਵਰਤਾਰਾ। ਹੁਣ ਪਹਿਲਾਂ ਤਾਂ ਉਹ ਪੈਟਰਨਾਈਜ਼ ਕਰਦੇ ਨੇ, ਉਹ ਵੱਡੀਆਂ ਉਮਰਾਂ ਵਾਲੇ ਨੇ, ਗੁਰੂ ਨਾਨਕ ਪਾਤਸ਼ਾਹ 30-32 ਸਾਲ ਦੀ ਉਮਰ ਹੋਏਗੀ, ਬਾਲਕ ਬੱਚੇ, ਕਿ ਵੀ ਦੱਸ ਬਾਲਕ ਤੂੰ ਆਇਆ ਥੱਲੋਂ ਧਰਤੀ ਤੋਂ, ਥੱਲੇ ਚੱਲ ਕੀ ਰਿਹਾ। ਗੁਰੂ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਉਹ ਸਾਡੇ ਵੀ ਇੱਕ ਤਬਕੇ ਤੇ ਬੜਾ ਚੰਗੀ ਤਰ੍ਹਾਂ ਢੁਕਦਾ, ਜਿਹੜੇ ਭਗੌੜੇ ਨੇ ਪੰਥਕ ਕਾਜ਼ ਤੋਂ। ਗੁਰੂ ਸਾਹਿਬ ਨੇ ਫਰਮਾਇਆ, ਸਿੱਧ ਛਿਪ ਬੈਠੇ ਪਰਬਤੀ ਕੌਣ ਧਰਤ ਕੋ ਪਾਰ ਉਤਾਰਾ। ਕਿ ਤੁਸੀਂ ਸਿਆਣੇ ਲੋਕ ਸੀ ਸਮਾਜ ਦੇ, ਤੁਹਾਡਾ ਫਰਜ਼ ਸੀ ਸਮਾਜ 'ਚ ਰਹਿੰਦੇ ਆ ਉਹਨਾਂ ਦੇ ਮਸਲੇ ਹੱਲ ਕਰਦੇ, ਤੁਸੀਂ ਪਹਾੜਾਂ 'ਚ ਲੁਕੇ ਹੋਏ ਹੋ ਤੇ ਧਰਤੀ ਦਾ ਕੀ ਬਣਨਾ। ਤੇ ਨਾਲ ਇਹ ਵੀ ਯਾਦ ਦਹਾਨੀ ਕਰਵਾ ਦਿੱਤੀ ਆਮ ਗ੍ਰਸਤੀਆਂ ਨੂੰ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਕਿ ਆ ਜਿਹੜੇ ਬੜੇ ਬੜੇ ਚੋਲੇ ਪਾ ਕੇ ਔਰ ਬੜੇ ਬੜੇ 108 ਬਣੇ ਆ, ਕੋਈ ਦੂਜੇ ਸਿੱਧ ਜੋਗੀ ਉਤਰ ਪਹਾੜੋਂ ਆਇਆ, ਕੋਈ ਅਚਲ ਵਟਾੜੇ ਆ ਗਏ, ਕੋਈ ਗੋਰਖਮਤੇ ਆ ਗਏ। ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਇਹ ਜਿਹੜੇ ਨੇ ਇਹ ਜਿਹਨਾਂ ਗ੍ਰਸਤੀਆਂ ਨੂੰ ਨੀਵਾਂ ਕਹਿੰਦੇ ਨੇ, ਜਿਹਨਾਂ ਗ੍ਰਸਤੀਆਂ ਤੋਂ ਦੌੜ ਕੇ ਗਏ ਉਹਨੂੰ ਕਿ ਗ੍ਰਹਿ ਮੰਗਣ ਜਾਏ, ਉਹਨਾਂ ਦਾ ਖਾਂਦੇ ਹੋ ਤੁਸੀਂ, ਉਹਨਾਂ ਨੂੰ ਨੀਵਾਂ ਕਰਕੇ ਆਪ ਕਹਿੰਦੇ ਹੋ ਵੀ ਤੁਸੀਂ ਦੈਵ ਲੋਕ 'ਚ ਬੈਠੇ ਹੋ ਪਹਾੜਾਂ 'ਤੇ ਚੜ੍ਹ ਕੇ, ਗ੍ਰਸਤੀ ਨੀਵੇਂ ਨੇ। ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ, ਰੱਬ ਦਾ ਦਰਵਾਜ਼ਾ ਘਾਲ ਖਾਏ, ਘਾਲਣਾ ਦੀ ਕਮਾਈ। ਅੱਜ ਹੀ ਵਿਚਾਰ ਕਰਦੇ ਹਾਂ, ਮੈਂ ਕਿਹਾ ਇਮੈਜਿਨ ਕਰੀਏ, ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਕਰਤਾਰਪੁਰ ਸਾਹਿਬ ਵਸਾਇਆ, ਲਗਭਗ ਜਿਹੜੀ ਹੈ 50 ਸਾਲ ਤੋਂ ਜ਼ਿਆਦਾ ਉਹਨਾਂ ਦੀ ਉਮਰ ਸੀ, ਅਖੀਰਲੇ 18 ਸਾਲ। ਅੱਜ ਵੀ ਤੁਸੀਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਅਜੇ ਸਾਡਾ ਤਾਂ ਸਬੱਬ ਨਹੀਂ ਬਣਿਆ, ਜਿਹੜੇ ਜਾਂਦੇ ਨੇ ਤੁਸੀਂ ਉਸ ਮਿੱਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਮੁੜਕੇ ਦੀ ਖੁਸ਼ਬੂ ਮਹਿਸੂਸ ਕਰ ਸਕਦੇ ਹੋ। ਉਸ ਉਮਰ 'ਚ ਜਦੋਂ ਕਿ ਐਵਰੇਜ ਲਾਈਫ ਉਦੋਂ ਜਿਹੜੀ ਹੈ 30-35 ਸਾਲ ਤੋਂ ਜ਼ਿਆਦਾ ਨਹੀਂ ਸੀ, 50 ਸਾਲ ਤੋਂ ਵੱਡੀ ਉਮਰ ਦੇ ਬਾਬਾ ਨਾਨਕ ਜਦੋਂ ਉਹ ਸੁਹਾਗਾ ਔਰ ਉਹ ਹਲ ਚਲਾ ਰਹੇ ਹੋਣਗੇ, ਤੇ ਇਹ ਸੀ ਕਿ ਘਾਲ ਖਾਏ, ਕਿ ਜਿਹੜੀ ਸਿੱਖ ਨੇ ਘਾਲਣਾ ਦੀ ਕਮਾਈ ਖਾਣੀ ਹੈ। ਜੇ ਤੁਹਾਡੇ 'ਚ ਅੱਜ ਤੁਸੀਂ ਦੁਨੀਆ ਭਰ 'ਚ ਬੈਠੇ ਹੋ, ਇਸ ਮੁਲਕ ਦੇ ਵਿੱਚ ਆਸਟ੍ਰੇਲੀਆ 'ਚ ਇਸ ਵੇਲੇ ਲਗਭਗ 6 ਲੱਖ ਦੇ ਨੇੜੇ ਸਿੱਖ ਨੇ, ਕਿਹਨਾਂ ਹਾਲਾਤਾਂ 'ਚ ਤੁਸੀਂ ਆਏ, ਔਡ ਜੋਬ ਕੀਤੇ, ਹੌਲੀ ਤੁਸੀਂ ਉੱਚੇ ਮੁਕਾਮ 'ਤੇ ਪਹੁੰਚਦੇ ਹੋ। ਇਹ ਕਿੱਥੋਂ ਆਇਆ? ਇਹ ਪ੍ਰੋਗਰਾਮਿੰਗ ਕਿਹਨੇ ਕੀਤੀ ਹੋਈ ਹੈ ਕਿ ਕਿਸੇ ਵੀ ਥਾਂ 'ਤੇ ਜਾ ਕੇ ਕਿਰਤ ਕਰਕੇ ਖਾਣੀ ਹੈ, ਮਿਹਨਤ ਦੇ ਨਾਲ ਖਾਣਾ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਸ ਧਰਤੀ 'ਤੇ ਮੁੜਕਾ ਵਗਾਇਆ ਹੋਇਆ, ਹਰ ਕਾਰਜ ਕੀਤਾ ਉਹਨਾਂ ਨੇ, ਮੋਦੀ ਵੀ ਬਣੇ, ਮੱਝਾਂ ਵੀ ਚਾਰੀਆਂ, ਸੌਦਾਗਰੀ ਵੀ ਕੀਤੀ, ਸੱਚੇ ਸੌਦੇ ਦਾ ਰਾਹ ਵੀ ਦੱਸਿਆ, ਪਰ ਨਾਲ ਇਹ ਫਰਮਾਇਆ ਘਾਲ ਖਾਏ ਕਿਛ ਹੱਥੋਂ ਦੇ। ਕਿ ਜਦੋਂ ਤੁਸੀਂ ਘਾਲਣਾ ਦੀ ਕਮਾਈ ਕੀਤੀ ਹੈ, ਜਿਹਨੂੰ ਫਿਰ ਗੁਰੂ ਅਰਜਨ ਸਾਹਿਬ ਨੇ ਕੋਡੀਫਾਈ ਕੀਤਾ ਦਸਵੰਧ ਰੂਪ ਦੇ ਵਿੱਚ, ਹੱਥੋਂ ਦੇ, ਕਿ ਹਰ ਸਿੱਖ ਆਪਣੀ ਕਮਾਈ ਦਾ 10ਵਾਂ ਹਿੱਸਾ ਗੁਰੂ ਨਿਮਿਤ। ਔਰ ਅੱਜ ਜਿੰਨੇ ਕਿਸ ਦੀਵਾਨ 'ਚ ਵੀ ਬੈਠੇ ਨੇ, ਕਿੰਨਿਆਂ ਕੁ ਨੇ ਦਸਵੰਧ ਕੱਢਿਆ ਜੀ? ਜਾਂ ਕਿੰਨਾ ਕੁ ਸਾਨੂੰ ਅੱਜ ਕੋਈ ਤੁਸੀਂ ਪੰਥਕ ਕੰਮ ਸ਼ੁਰੂ ਕਰ ਲਓ ਤੇ $1 ਲਈ ਤਰਸਦੇ ਹਾਂ, ਲਾਈਕ ਏ ਬੈਗਿੰਗ ਪੈਨ ਜਿਹੜਾ ਅਸੀਂ ਕਰ ਰਹੇ ਹੁੰਦੇ ਹਾਂ, ਬਾਕੀ ਸਾਰੀਆਂ ਪ੍ਰਾਇਰਟੀਜ਼ ਦੂਸਰੇ ਪਾਸੇ। ਅਦਰਵਾਈਜ਼ ਸਿੱਖਾਂ ਦਾ ਦਸਵੰਧ ਅਸੀਂ ਇਹਨਾਂ ਦਾ ਮੁਲਕ ਖਰੀਦ ਸਕਦੇ ਹਾਂ, ਇਹਨਾਂ ਬਾਹਮਣਾਂ ਦਾ, ਲੇਕਿਨ ਅਸੀਂ ਗੁਰੂ ਦੇ ਆਸ਼ੇ ਨੂੰ, ਠੀਕ ਹੈ ਬਹੁਤ, ਅਸੀਂ $1 ਮੱਥਾ ਰੱਖ ਸਾਹਮਣੇ ਟੇਕਿਆ, ਇੱਕ ਰਾਗੀ ਸਿੰਘਾਂ ਦੇ ਬਾਜੇ 'ਤੇ ਰੱਖਿਆ, ਲੰਗਰ ਛਕਿਆ। ਬਹੁਤ ਸਾਰੇ ਦੀਵਾਨਾਂ 'ਚ ਤਾਂ ਤੁਹਾਨੂੰ 20 ਤੋਂ 25 ਮਿੰਟ ਤੋਂ ਜ਼ਿਆਦਾ ਬਹਿਣ ਦਾ ਵੀ ਨਹੀਂ ਹੁੰਦਾ, ਸਭ ਬਾਹਰ ਹੁੰਦੇ ਨੇ, ਕੋਈ ਢਾਣੀ ਇੱਥੇ ਖੜੀ ਹੈ, ਕੋਈ ਉੱਥੇ ਖੜੀ ਹੈ। ਇਹ ਸਿੱਖੀ ਨਹੀਂ ਹੈ। ਜੇ ਬਾਬੇ ਨਾਨਕ ਦਾ ਅਸੀਂ ਸਿੱਖ ਕਹਾਣ ਦਾ ਹੱਕ ਰੱਖਦੇ, ਤੇ ਫਿਰ ਇਹ ਜ਼ਰੂਰੀ ਹੈ ਕਿ ਅਲਟੀਮੇਟਲੀ ਗੁਰੂ ਨੂੰ ਕਿਰਤ ਪਿਆਰੀ ਹੈ, ਕਿਰਦਾਰ ਪਿਆਰਾ, ਇਹ ਵੀ ਕਿਰਤ ਨਾਲ ਜੁੜਿਆ ਹੋਇਆ। ਜੇ ਸਾਡੇ 'ਚ ਸੱਚਾਈ ਨਹੀਂ ਹੈ, ਵਪਾਰ 'ਚ ਅਸੀਂ ਬੇਈਮਾਨੀ ਕਰਦੇ ਹਾਂ, ਲੱਭਦੇ ਹਾਂ ਕੋਈ ਵੈਲਫੇਅਰ ਫੰਡ ਖਾਈਏ, ਕੋਈ ਗ੍ਰਾਂਟ ਖਾ ਜਾਈਏ, ਕੋਈ ਦੂਜਾ, ਫਿਰ ਕਹੀਏ ਕਿ ਨਹੀਂ, ਇਹ ਵੀ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣ। ਰਾਹ ਪਛਾਣਨ ਦਾ ਰੱਬ ਦਾ ਦਰਵਾਜ਼ਾ ਕੋਈ ਟ੍ਰਿਨਿਟੀ ਲਈ ਨਹੀਂ ਖੁੱਲ੍ਹਣਾ, ਕਿਸੇ ਹੋਰ ਲਈ ਨਹੀਂ, ਉਹਦੇ ਲਈ ਖੁੱਲ੍ਹਣਾ ਜਿਹੜਾ ਇਸ ਰਸਤੇ 'ਤੇ ਹੈ। ਸਿੱਖੀ ਕਿਰਤੀਆਂ ਦਾ ਧਰਮ ਹੈ, ਸਿੱਖੀ ਇਮਾਨਦਾਰੀ ਦੇ ਨਾਲ ਜੁੜਿਆ ਹੋਇਆ, ਸਿੱਖੀ ਕਿਰਦਾਰ ਦਾ ਨਾਂ ਹੈ, ਸਿੱਖੀ ਫ੍ਰੈਗਰੈਂਸ ਹੈ, ਸਿੱਖੀ ਖੁਸ਼ਬੂ ਹੈ। ਜਦੋਂ ਗੁਰੂ ਨਾਨਕ ਸਾਹਿਬ ਮੁਲਤਾਨ ਸੂਫੀਆਂ ਦਾ ਵੱਡਾ ਸੈਂਟਰ ਸੀ, ਸੂਫੀ ਇਸਲਾਮ ਦਾ, ਉਹ ਅੱਗੋਂ ਹੀ ਸ਼ਹਿਰ ਦੇ ਬਾਹਰ ਜਿਹੜੇ ਨੇ ਕਟੋਰਾ ਦੁੱਧ ਦਾ ਭਰ ਕੇ ਲੈ ਆਏ। ਸੂਫੀਆਂ ਦੇ ਵਿੱਚ ਵੀ ਸਿੰਬੋਲਿਜ਼ਮ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਆਪਣਾ ਕਿਵੇਂ ਉਹਨਾਂ ਨੇ ਮੈਸੇਜ ਦੇਣਾ ਕਿ ਵੀ ਇਹ ਸ਼ਹਿਰ ਭਰਿਆ ਹੋਇਆ ਫਕੀਰਾਂ ਨਾਲ, ਤੁਹਾਡੀ ਲੋੜ ਨਹੀਂ ਹੈ। ਤੇ ਭਾਈ ਗੁਰਦਾਸ ਜੀ ਨੇ ਬਿਆਨਿਆ ਕਿ ਮੇਲਿਓਂ ਬਾਬਾ ਉੱਠਿਆ
ਮੇਲਾ ਅਚਲ ਵਟਾਲੇ, ਜਿੱਥੇ ਜੋਗੀਆਂ ਦੀ ਖਬਰ ਲਈ ਚੰਗੀ ਤਰ੍ਹਾਂ। ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਜ਼ਿਆਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਰਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਹੁਣ ਉਹ ਉਹਨਾਂ ਦਾ ਹੈ ਕਿ ਵੀ ਸਾਡਾ ਸ਼ਹਿਰ ਬਹੁਤ ਹੈ, ਇੱਥੇ ਪੀਰ ਤੁਹਾਡੀ ਲੋੜ ਨਹੀਂ ਹੈ। ਗੁਰੂ ਨਾਨਕ ਸਾਹਿਬ ਉਸ ਦੁੱਧ ਦੇ ਕਟੋਰੇ ਦੇ ਉੱਤੇ ਚਮੇਲੀ ਦਾ ਫੁੱਲ ਧਰ ਦਿੰਦੇ ਨੇ ਕਿ ਰੱਬ ਦੇ ਬੰਦੇ ਫਕੀਰ ਖੁਸ਼ਬੂ ਹੁੰਦੇ ਨੇ, ਉਹ ਟਿਕਦੇ ਨਹੀਂ ਨੇ, ਉਹ ਕਬਜ਼ੇ 'ਚ ਯਕੀਨ ਨਹੀਂ ਰੱਖਦੇ, ਉਹ ਸਭ ਪਾਸੇ ਉਸ ਫ੍ਰੈਗਰੈਂਸ ਨੂੰ ਵੰਡਦੇ ਨੇ। ਔਰ ਇਹੀ ਫ੍ਰੈਗਰੈਂਸ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੀ ਇਹ ਸਾਖੀ ਉਜੜ ਜਾਓ ਤੇ ਵਸਦੇ ਰਹੋ ਦੀ ਆਉਂਦੀ ਹੈ। ਕੋਈ ਪਿੰਡ ਵਾਲਾ ਕਲੇਮ ਕਰੇਗਾ ਜੀ ਸਾਨੂੰ ਕਿਹਾ ਸੀ ਉਜੜ ਜਾਓ। ਮੈਂ ਸਮਝਦਾ ਗੁਰੂ ਨਾਨਕ ਨੇ ਆਪਣੀ ਸਾਰੀ ਉਮਤ ਨੂੰ ਹੀ ਕਿਹਾ ਕਿ ਤੁਸੀਂ ਖੁਸ਼ਬੂਆਂ ਵਾਲੇ ਚੰਗੇ ਗੁਣਾਂ ਵਾਲੇ ਜਾਓ, ਦੁਨੀਆ ਦੇ ਹਰ ਮੁਲਕ ਦੇ ਵਿੱਚ ਜਿੱਥੇ ਜਿੱਥੇ ਹਿਊਮਨ ਕਾਈਂਡ ਵਸਦੀ ਹੈ ਇਹ ਵੈਲਿਊ ਸਿਸਟਮ ਪ੍ਰਚਾਰੋ। ਔਰ ਅੱਜ ਇਹ ਛੋਟੀ ਗੱਲ ਹੈ ਕਿ ਇਹਨਾਂ 5-5.5 ਸਦੀਆਂ 'ਚ 4 ਪਾਵਰਫੁਲ ਹਕੂਮਤਾਂ, ਮੁਗਲ, ਅਫਗਾਨ, ਅੰਗਰੇਜ਼, ਅੱਜ ਹਿੰਦੂ ਤਵੀ, ਇਹ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣ ਤੇ ਲੱਗੇ ਹੋਣ। ਤੇ ਦੁਨੀਆ 'ਚ ਜਿੱਥੋਂ ਸੂਰਜ ਚੜ੍ਹਦਾ ਹੈ, ਤੁਹਾਡੇ ਗਵਾਂਢ ਨਿਊਜ਼ੀਲੈਂਡ ਦੀ ਧਰਤੀ ਤੋਂ, ਉੱਥੇ ਵੀ ਸਾਡਾ ਨਿਸ਼ਾਨ ਝੂਲਦਾ ਹੈ। ਇਸ ਪਲੈਨਟ ਦੇ ਉੱਤੇ ਜਿੱਥੇ ਸੂਰਜ ਛੁਪਦਾ ਹੈ, ਵੈਨਕੂਵਰ, ਸੀਐਟਲ ਦੀ ਧਰਤੀ ਤੇ, ਉੱਥੇ ਵੀ ਸਾਡੇ ਨਿਸ਼ਾਨ ਝੂਲਦੇ ਨੇ। ਤੁਸੀਂ ਕਿਵੇਂ ਹੰਬਲ ਬਿਗਨਿੰਗ ਦੇ ਨਾਲ ਸ਼ੁਰੂ ਕਰਕੇ ਵੀ ਥਾਂ ਥਾਈਂ ਸਿੱਖੀ ਦੀ ਗੱਲ ਨੂੰ ਅੱਗੇ ਤੋਰਿਆ। ਪਰ ਅੱਜ ਕੌਮ ਦੇ ਸਾਹਮਣੇ ਬਹੁਤ ਵੱਡੇ ਚੈਲੰਜਸ ਨੇ। ਗੁਰਮਤਿ ਵਿਦਿਆਲਾ, ਗੁਰਮਤਿ ਅਕੈਡਮੀਜ਼, ਗੁਰਮਤਿ ਸਕੂਲ, ਇਹ ਸਭ ਤੋਂ ਇੰਪੋਰਟੈਂਟ ਨੇ, ਜਿੱਥੇ ਬੈਠ ਕੇ ਬੱਚਿਆਂ ਦੇ ਨਾਲ ਸਿੱਖ ਇਤਿਹਾਸ ਦੀਆਂ ਸਾਂਝਾਂ ਪਾਓ। ਗੁਰੂ ਸਾਹਿਬ ਨੇ ਹੀ ਫਰਮਾਇਆ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਣ, ਕਿ ਜਦੋਂ ਅਸੀਂ ਆਪਣੇ ਬਾਬਿਆਂ ਦੀਆਂ, ਬਜ਼ੁਰਗਾਂ ਦੀਆਂ, ਆਪਣੇ ਇਤਿਹਾਸ ਦੇ ਨਾਇਕਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਸਾਖੀਆਂ, ਉਹਨਾਂ ਦੀਆਂ ਦਾਸਤਾਨਾਂ ਬਿਆਨ ਕਰਾਂਗੇ ਤੇ ਪੁੱਤਰ ਸਪੁੱਤਰ ਬਣਨਗੇ, ਪੁੱਤਰੀਆਂ ਸਪੁੱਤਰੀਆਂ ਬਣਨਗੀਆਂ। ਤੁਹਾਡਾ ਉਦਮ ਬਹੁਤ ਚੰਗਾ ਹੈ। ਸਤਿਗੁਰੂ ਰਹਿਮਤ ਕਰੇ ਪ੍ਰਬੰਧਕਾਂ ਨੂੰ ਇਵੇਂ ਹੀ ਸਿਰ ਜੋੜ ਕੇ ਜਦੋਂ ਤੁਸੀਂ ਕੋਈ ਪ੍ਰੋਜੈਕਟ ਸ਼ੁਰੂ ਕਰਦੇ ਹੋ, ਇੱਕ ਦੂਸਰੇ ਦੇ ਨਾਲ ਕਮਿਊਨੀਕੇਸ਼ਨ, ਟਰਸਟ ਲੈਵਲ, ਅੱਜ ਟਰਸਟ ਡੈਫੀਸਿਟ ਵੀ ਹੈ ਸਾਡਾ। ਔਰ ਇਹ ਜਦੋਂ ਤੁਸੀਂ ਲੜਾਈ ਲੜ ਰਹੇ ਹੁੰਦੇ ਹੋ ਲੰਮੀ, ਇੱਕ ਤੋਂ ਬਾਅਦ ਇੱਕ ਇੰਟਰ ਜਨਰੇਸ਼ਨਲ ਟਰਾਮੇ 'ਚੋਂ ਸਾਡੀਆਂ ਜਨਰੇਸ਼ਨ ਲੰਘ ਰਹੀਆਂ ਨੇ, ਬਹੁਤ ਕੁਛ ਐਸਾ ਵਾਪਰ ਰਿਹਾ ਹੁੰਦਾ ਜਿਹਦੇ 'ਚ ਬੇਯਕੀਨੀ ਹੁੰਦੀ ਹੈ, ਬੇਵਿਸ਼ਵਾਸੀ ਹੁੰਦੀ ਹੈ, ਹਰ ਕੋਈ ਸਾਨੂੰ ਜਿਹੜਾ ਹੈ ਉਸ ਦੇ ਉੱਤੇ ਸ਼ੱਕ ਹੋਣ ਲੱਗ ਜਾਂਦਾ। ਪਰ ਅਸੀਂ ਅਕਾਲ ਪੁਰਖ ਤੋਂ ਮੰਗਦੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਵੇਕ ਰਾਈਟ ਰੋਂਗ ਦੀ, ਵਿਸਾ ਦਾਨ, ਭਰੋਸਾ ਦਾਨ। ਭਰੋਸਾ ਸੈਲਫ ਕੌਨਫੀਡੈਂਸ ਹੈ, ਵਿਸਾ ਟਰਸਟ ਹੈ। ਜਦੋਂ ਤੁਸੀਂ ਸਿੱਖ ਨੂੰ ਮਿਲਦੇ ਹੋ, ਚਾਅ ਦੇ ਨਾਲ ਫਤਿਹ ਬੁਲਾਓ, ਪਿਆਰ ਕਰੋ। ਕੋਈ ਕਮਜ਼ੋਰੀ ਵੀ ਹੈ ਦੇਖ ਕੇ ਅਣਡਿੱਠ ਕੀਤਾ। ਇਹ ਸਾਰੇ ਟ੍ਰੇਟ, ਅਰਦਾਸ ਮਹਿਜ਼ ਇੱਕ ਰਿਚੁਅਲ ਨਹੀਂ ਹੈ ਕਿ ਜਿਹਦੇ ਤੁਸੀਂ ਡੀਕਦੇ ਹੋ ਕਿ ਹੁਣ ਪ੍ਰਸ਼ਾਦ ਵੰਡਣ ਦਾ ਵੇਲਾ ਆ ਗਿਆ। ਇੱਕ ਇੱਕ ਲਫ਼ਜ਼ ਦੇ ਉੱਤੇ ਜਦੋਂ ਤੁਸੀਂ ਧਿਆਨ ਧਰੋਗੇ ਤੁਹਾਨੂੰ ਲੱਗੇਗਾ ਵੀ ਇਹਦੇ 'ਚ ਤਾਂ ਵਿਜ਼ਡਮ ਆਫ ਏਜਿਸ ਹੈ। ਇਹ ਨਗੇਟਸ ਆਫ ਵਿਜ਼ਡਮ ਨੇ, ਨਗੇਟ ਸੋਨ ਟੁਕੜੇ ਹੁੰਦੇ ਨੇ, ਔਰ ਉਹ ਤੁਹਾਡੇ ਜੀਵਨ ਦੇ ਅੰਦਰ ਤੁਹਾਡਾ ਸਰੀਰਕ, ਮਾਨਸਿਕ, ਆਰਥਿਕ, ਸਮਾਜਿਕ ਹਰ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਸਿਰਫ ਇਹੀ ਮੰਗੀਏ ਕਿ ਸਤਿਗੁਰੂ ਸਿੱਖੀ ਜੀਵਨ ਜਾਨ ਦੇਣ। ਔਰ ਇਹੀ ਅਸੀਂ ਅਰਦਾਸ ਦੇ ਅਖੀਰ 'ਚ ਵੀ ਕਹਿੰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਜਦੋਂ ਤੁਸੀਂ ਚੰਗੀ ਸੰਗਤ ਵਿੱਚ ਵਿਚਰਦੇ ਹੋ, ਚੰਗੇ ਵਿਸ਼ਵਾਸ ਦੇ ਵਿੱਚ ਰਹਿੰਦੇ ਹੋ, ਆਪਣੇ ਦੁੱਖ ਸੁੱਖ ਜਿਹੜੀ ਮਨ ਦੀ ਬਿਰਥ ਹੈ ਉਹ ਆਪਣੇ ਗੁਰੂ ਦੇ ਨਾਲ ਸਾਂਝੀ ਕਰਦੇ ਹੋ, ਤੇ ਫਿਰ ਗੁਰੂ ਆਪਣੇ ਗਲ ਨਾਲ ਲਾ ਲੈਂਦੇ ਨੇ। ਤੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।